ਵੀਰਵਾਰ ਦਾ ਅਪਡੇਟ ਟਰੱਕਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜੇ ਨੇ ਜੀ ਆਪਣੇ ਨਾਲ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 7 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਧੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 530 751 7605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਸਾਡੇ ਨਾਲ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਰਮਨ ਸਿੰਘ ਢਿੱਲੋਂ ਜੀ ਵੀ ਨਾਲ ਜੁੜਦੇ ਆ। ਤਦ ਤੱਕ ਆਪਾਂ ਇੱਕ ਦੋ ਖਬਰਾਂ ਕੀ ਕੁਝ ਵਾਪਰਿਆ ਅਮਰੀਕਾ 'ਚ ਉਹ ਸਾਂਝੀਆਂ ਕਰਦੇ ਹਾਂ। ਉਸ ਤੋਂ ਬਾਅਦ ਆਪਣੇ ਨਾਲ ਜੁੜ ਚੁੱਕੇ ਨੇ ਜੀ, ਨੂੰ ਆਪਾਂ ਉਹਨਾਂ ਨੂੰ ਆਖ ਲੈਂਦੇ ਹਾਂ ਜੀ। ਰਮਨ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਅੱਜ ਦਾ ਜਿਹੜਾ ਟਰੱਕਿੰਗ ਪ੍ਰੋਗਰਾਮ ਆ ਕਾਫੀ ਸਪੈਸ਼ਲ ਆ, ਖਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਇਲੈਕਸ਼ਨ ਤੋਂ ਬਾਅਦ ਟਰੱਕਿੰਗ ਇੰਡਸਟਰੀ ਨੂੰ ਕਿਹੜੀਆਂ ਰੈਗੂਲੇਸ਼ਨਸ ਨੂੰ ਲੈ ਕੇ, ਹੋਰ ਕਿਹੜੀਆਂ ਚੀਜ਼ਾਂ ਦੇ ਉੱਤੇ ਜਿਹੜੀਆਂ ਪਾਲਿਸੀਜ਼ ਹੈਗੀਆਂ, ਕੀ ਜਿਹੜਾ ਇਫੈਕਟ ਹੋ ਸਕਦਾ। ਫਰੇਟ ਵੇਵਜ਼ ਨੇ ਕਾਫੀ ਵਧੀਆ ਰਿਪੋਰਟ ਇਹਦੇ ਸੰਬੰਧ ਦੇ ਵਿੱਚ ਛਾਪੀ ਆ, ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਇਸ ਤੋਂ ਪਹਿਲਾਂ ਕੁਝ ਕੁ ਖਬਰਾਂ ਜੇ ਸਾਂਝੀਆਂ ਕਰਦੇ ਜਾਈਏ। ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਖਤਰਨਾਕ ਅੱਗ ਲੱਗੀ ਹੋਈ ਆ, ਸੈਂਟਾ ਐਨਾ ਵਾਲੇ ਏਰੀਏ ਦੇ ਵਿੱਚ। ਰਾਤੀ ਜਦੋਂ ਆਪਾਂ ਖਬਰ ਸਾਂਝੀ ਕੀਤੀ ਸੀ, ਉਸ ਤੋਂ ਵੱਧ ਕੇ ਹੁਣ ਵੈਂਚਰਾ ਕਾਉਂਟੀ ਜਿਹੜੀ ਮਾਊਂਟੇਨ ਫਾਇਰ ਆ, 15,000 ਏਕੜ ਉਹਨੇ ਆਪਣੀ ਲਪੇਟ 'ਚ ਲੈ ਲਿਆ। ਹਵਾਵਾਂ ਜਿਹੜੀਆਂ ਆ 50 ਤੋਂ 70 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ। ਬਹੁਤ ਸਾਰੇ ਘਰ ਸੜ ਕੇ ਸੁਆਹ ਹੋ ਗਏ। ਕੱਲ ਖਬਰ ਸੀ ਵੀ 3500 ਘਰ ਜਿਹੜੇ ਆ ਉਹ ਅੱਗ ਦੀ ਲਪੇਟ ਵਿੱਚ ਆ ਸਕਦੇ ਹੈਗੇ ਆ। ਹਜੇ ਐਗਜ਼ੈਕਟ ਨੰਬਰ ਨਹੀਂ ਦੱਸੇ, ਕਈ ਘਰ ਜਿਹੜੇ ਆ ਸੜ ਕੇ ਸੁਆਹ ਹੋਏ ਆ। 10,000 ਤੋਂ ਵੱਧ ਲੋਕਾਂ ਨੂੰ ਐਮਰਜੈਂਸੀ ਇਵੈਕੂਏਟ ਕੀਤਾ ਗਿਆ ਹੈਗਾ। ਮੈਂਡੇਟੋਰੀ ਇਵੈਕੂਏਸ਼ਨ ਆ। ਵੈਂਚਰਾ, ਕੈਮਰੀਲੋ, ਮੂਰ ਪਾਰਕ ਤੇ ਸੋਮਿਸ, ਇਹ ਜਿਹੜਾ ਕੈਲੀਫੋਰਨੀਆ ਦਾ ਏਰੀਆ ਹੈਗਾ ਆ। 800 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਉਹ ਅੱਗ ਨੂੰ ਫਾਈਟ ਕਰਨ ਦੇ ਲਈ ਲੱਗੇ ਹੋਏ ਆ। ਈਵਨ ਨਾਰਦਰਨ ਕੈਲੀਫੋਰਨੀਆ ਤੋਂ ਬਹੁਤ ਸਾਰੇ ਜਿਹੜੇ ਫਾਇਰ ਫਾਈਟਰਸ ਆ ਉਹ ਉੱਥੇ ਪਹੁੰਚ ਚੁੱਕੇ ਹੈਗੇ ਆ। ਇਹ ਵੈਂਚਰਾ ਕਾਉਂਟੀ ਦੀ ਜਿਹੜੀ ਫਾਇਰ ਡਿਪਾਰਟਮੈਂਟ ਆ ਉਹਨਾਂ ਨੇ ਦੱਸਿਆ ਹੈਗਾ। ਜੇ ਤੁਸੀਂ ਵੀਡੀਓਜ਼ ਜਾਂ ਪਿਕਚਰਸ ਦੇਖੋ, ਬਹੁਤ ਹੀ ਜਿਹੜਾ ਭਿਆਨਕ ਮੰਜ਼ਰ ਜਿਹੜਾ ਉਹ ਸ਼ੋ ਹੋ ਰਿਹਾ ਹੈਗਾ ਜੀ। ਬਿਲਕੁਲ, ਹਾਲਾਤ ਕਾਫੀ ਜਿਹੜੀ ਆ ਉੱਥੇ ਮੰਦੇ ਬਣੇ ਪਏ ਆ। ਬਹੁਤ ਸਾਰੀਆਂ ਜਿਹੜੀਆਂ ਸਟਰਕਚਰਸ ਆ, ਜਿੱਦਾਂ ਤੁਸੀਂ ਦੱਸਿਆ ਵੀ ਆਲਰੇਡੀ ਕਈਆਂ ਨੂੰ ਨੁਕਸਾਨ ਤਾਂ ਪਹੁੰਚ ਹੀ ਚੁੱਕਾ ਆ, ਤੇ ਕਈਆਂ ਦੇ ਉੱਤੇ ਜਿਹੜਾ ਨੁਕਸਾਨ ਆ ਉਹ ਹੋਰ ਜ਼ਿਆਦਾ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਇਸ ਜਿਹੜੀ ਸਥਿਤੀ ਇਸ ਟਾਈਮ ਉੱਥੇ ਬਣੀ ਪਈ ਹੈਗੀ ਆ। ਇਹਦੇ ਵਿੱਚ ਸਾਰਿਆਂ ਨੂੰ ਹੀ ਬੜੇ ਸਤਰਕ ਰਹਿਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਫਾਇਰ ਫਾਈਟਰਸ ਲੱਗੇ ਹੋਏ ਆ। ਸੈਂਟਾ ਐਨਾ ਵਿੰਡਸ ਦੇ ਨਾਲ ਇਹ ਸਾਰਾ ਕੁਛ ਇਸ ਟਾਈਮ ਵਾਪਰ ਰਿਹਾ ਆ। ਸੋ ਹੋਪਫੁਲੀ ਇਹ ਜਿਹੜੀਆਂ ਕਾਬੂ ਦੇ ਵਿੱਚ ਆਉਣ ਤੇ ਉਹਦੇ ਨਾਲ ਜਿਹੜੀ ਆ ਇਹ ਸਮੱਸਿਆ ਜਿਹੜੀ ਉਹ ਹਟੇ। ਰੈੱਡ ਫਲੈਗ ਵਾਰਨਿੰਗਸ ਲਗਾਤਾਰ ਜਿਹੜੀਆਂ ਕੈਲੀਫੋਰਨੀਆ ਦੇ ਸੈਂਟਰਲ ਕੋਸਟ ਦੇ ਵਿੱਚ, ਇੱਥੋਂ ਤੱਕ ਕਿ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਤੇ ਨਾਰਥ ਦੇ ਵਿੱਚ ਵੀ ਉਹਨਾਂ ਨੇ ਜਾਰੀ ਕੀਤੀਆਂ ਹੈਗੀਆਂ ਆ, ਜਿਹਦੇ ਵਿੱਚ ਬਾਹਰ ਅੱਗ ਲਾ ਕੇ ਬੰਦਾ ਕੋਈ ਬਾਰਬੇਕਿਊ ਕਰਦਾ, ਕੁਛ ਕਰਦਾ, ਉੱਦਾਂ ਦੀਆਂ ਚੀਜ਼ਾਂ ਤੋਂ ਗੁਰੇਜ਼ ਕਰਨ ਦੀ ਗੱਲ ਜਿਹੜੀ ਉਹ ਰੱਖੀ ਜਾਂਦੀ ਹੈਗੀ ਆ। ਸੋ 1600 ਜਿਹੜੇ ਆ ਘਰ ਤੇ ਲਾਸ ਐਂਜਲਸ ਦੇ ਵਿੱਚ ਵੂਜ਼ਲੀ ਫਾਇਰ ਦੇ ਵਿੱਚ 2018 'ਚ ਉਦੋਂ ਨੁਕਸਾਨੇ ਗਏ ਸੀ। 3 ਜਾਣਿਆਂ ਦੀ ਨਾਲ ਮੌਤ ਹੋਈ ਸੀਗੀ। ਸੋ ਥਾਮਸ ਫਾਇਰ ਇਸ ਤਰੀਕੇ ਦੇ ਨਾਲ ਵੈਂਚੂਰਾ ਤੇ ਸੈਂਟਾ ਬਾਰਬਰਾ 'ਚ 2017 'ਚ ਲੱਗੀ ਸੀ।
ਉਹਨੇ ਵੀ ਹਜ਼ਾਰਾਂ ਹੀ ਘਰ ਜਿਹੜੇ ਉਹ ਜਾਲ ਦਿੱਤੇ ਸੀਗੇ। ਸੋ ਨੁਕਸਾਨ ਇਸ ਦੇ ਨਾਲ ਵੀ ਬਹੁਤ ਜ਼ਿਆਦਾ ਹੋ ਰਿਹਾ ਆ। ਫਾਇਰ ਫਾਈਟਰਸ ਆਪ ਹੀ ਦੱਸਦੇ ਆ, ਕਹਿੰਦੇ ਵੀ ਜਦੋਂ ਕਿਸੇ ਘਰ ਨੂੰ ਅੱਗ ਪੈ ਜਾਂਦੀ ਆ ਤਾਂ ਫਿਰ ਉਹ ਬੁਝਦੀ ਨਹੀਂ, ਕਿਉਂਕਿ ਹਵਾਵਾਂ ਇੰਨੀਆਂ ਕੁ ਤੇਜ਼ ਆ ਵੀ ਉਹਦੇ ਤੇ ਕੰਟਰੋਲ ਕਰਨਾ ਬਿਲਕੁਲ ਹੀ ਔਖਾ ਜਾਂ ਨਾਮੁਮਕਿਨ ਵਾਂਗੂ ਹੀ ਬਣ ਜਾਂਦਾ ਆ। ਸੋ ਕਈ ਹਜ਼ਾਰ ਏਕੜ ਦੇ ਵਿੱਚ ਇਹ ਅੱਗ ਕੁਝ ਘੰਟਿਆਂ ਦੇ ਵਿੱਚ ਹੀ ਜਿਹੜੀ ਉਹ ਫੈਲ ਗਈ ਸੀਗੀ। ਸੋ ਬਿਲਕੁਲ ਧੂਏ ਦੇ ਨਾਲ 에ਅਰ ਕੁਆਲਿਟੀ ਨੂੰ ਬਹੁਤ ਜ਼ਿਆਦਾ ਇੰਪੈਕਟ ਹੋਇਆ। ਸੋ ਹੈਲਥ ਅਲਰਟਸ ਜਾਰੀ ਕੀਤੇ ਗਏ ਹੈਗੇ ਆ। ਇਸ ਤੋਂ ਅੱਗੇ ਅੱਜ ਸਾਡੇ ਸਰੋਤਿਆਂ ਦੀ ਵੀ ਕਾਲ ਆਈ ਸੀ। ਇੰਟਰਸਟੇਟ 40 ਨਿਊ ਮੈਕਸੀਕੋ ਦੇ ਵਿੱਚ ਸ਼ਟਡਾਊਨ ਆ, ਕਿਉਂਕਿ ਉੱਥੇ ਬਹੁਤ ਵੱਡਾ ਸਟਾਰਮ ਆਇਆ। ਸੋ ਰਮਨ ਜੀ, ਉਸ ਹਾਈਵੇ ਦੇ ਉੱਤੇ ਕਾਫੀ ਟਰੱਕਰਸ ਜਾਂਦੇ ਆ ਆਪਣੇ। ਹੈਲੋ, ਹਾਂਜੀ ਰਮਨ ਭਾਜੀ, ਸਾਡੇ ਸਰੋਤੇ ਦੀ ਕਾਲ ਆਈ ਸੀ ਭਈ ਨਿਊ ਮੈਕਸੀਕੋ ਦੇ ਵਿੱਚ ਜਿਹੜਾ ਇੰਟਰਸਟੇਟ 40 ਆ ਨਾ, ਉਹ ਸ਼ਟਡਾਊਨ ਆ ਭਈ, ਉੱਥੇ ਸਟਾਰਮ ਬਹੁਤ ਵੱਡੇ ਆਏ ਹੋਏ ਆ। ਆਪਣੇ ਟਰੱਕਰਸ ਕਾਫੀ ਉਸ ਰਾਊਟ ਦੇ ਥਰੂ ਜਾਂਦੇ ਆ। ਬਿਲਕੁਲ ਜੀ, ਟਰੱਕਰ ਬਹੁਤ ਜਾਂਦੇ ਆ ਉਸ ਰਾਊਟ ਦੇ ਥਰੂ, ਕਿਉਂਕਿ ਹੁਣ ਜਿਹੜੇ ਈਵਨ 80 ਦੇ ਉੱਤੇ ਵੀ ਜਾਂਦੇ, ਉਹ ਵੀ ਥੱਲੇ ਉਸ ਰਾਊਟ ਤੇ ਆ ਜਾਂਦੇ ਆ। ਤੇ ਸੋ ਇਸ ਕਰਕੇ ਕਾਫੀ ਜਿਹੜਾ ਉਹ ਰਾਊਟ ਇੰਪੋਰਟੈਂਟ ਹੈਗਾ। ਬਟ ਮੋਸਟਲੀ ਵਿੰਟਰਸ ਦੇ ਵਿੱਚ ਇਹ ਰਾਊਟ ਦੇ ਵਿੱਚ ਸਨੋ ਪੈ ਜਾਂਦੀ ਆ, ਆਪਣੇ ਨਿਊ ਮੈਕਸੀਕੋ ਤੇ ਆਪਣੇ ਐਰੀਜ਼ੋਨਾ ਸੈਕਸ਼ਨ ਦੇ ਵਿੱਚ, ਈਵਨ ਟੈਕਸਸ ਐਮਰੀਲੋ ਤੱਕ ਸਨੋ ਪੈ ਜਾਂਦੀ ਆ। ਸੋ ਧਿਆਨ ਦੇ ਨਾਲ ਹੁਣ ਵਿੰਟਰ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਾ ਆ। ਸੋ ਪਲੀਜ਼ ਜੇ ਤੁਸੀਂ ਟਰੈਵਲ ਕਰਦੇ ਹੈਗੇ ਨਾ, ਖਾਸ ਕਰਕੇ ਹਾਈਵੇ 40 ਔਰ 80 ਦੇ ਥਰੂ, ਤੇ ਤੁਸੀਂ ਜਿਹੜਾ ਆ ਧਿਆਨ ਨਾਲ ਚੱਲੋ। ਬਾਕੀ ਜੇ ਤੁਸੀਂ ਹਾਈਵੇ 40 ਤੋਂ ਈਵਨ ਡੈਲਸ ਵੀ ਜਾਣਾ ਹੈਗਾ, ਤੁਸੀਂ 10 ਲੈ ਕੇ ਤੇ ਉੱਥੋਂ 20 ਲੈ ਕੇ ਜਾ ਸਕਦੇ ਆ ਡੈਲਸ ਨੂੰ। ਤੇ ਜੇ ਤੁਸੀਂ ਫਲੋਰੀਡਾ ਵਗੈਰਾ ਜਾ ਰਹੇ ਆ ਤਾਂ ਆਈ ਥਿੰਕ ਯੂ ਸ਼ੁਡ ਯੂਜ਼ ਹਾਈਵੇ 10 ਇੰਸਟੈਡ ਆਫ 40। ਸੋ ਮੇਰੇ ਖਿਆਲ ਦੇ ਵਿੱਚ ਐਕਸਪੈਕਟਡ ਜਿਹੜੇ ਸਟਾਰਮ ਆਉਂਦੇ ਆ ਉਹ ਕਾਫੀ ਜ਼ਿਆਦਾ ਨੁਕਸਾਨ ਕਈ ਵਾਰੀ ਕਰਦੇ ਆ, ਪਰ ਧਿਆਨ ਦੇ ਨਾਲ ਚਲੋ, ਇਹੋ ਹੀ ਆਪਾਂ ਕਹਿ ਸਕਦੇ ਹਾਂ। I-25 ਵੀ ਜਿਹੜਾ ਰੈਟਨ ਪਾਸ ਆ, ਉੱਥੇ ਕਹਿੰਦੇ ਸ਼ਟਡਾਊਨ ਹੋਇਆ ਪਿਆ। I-40 ਜਿਹੜਾ ਕਲਾਈਨਸ ਕਾਰਨਰਸ ਆ, ਉੱਥੇ ਇਲਾਕੇ ਦੇ ਵਿੱਚ ਬੰਦ ਹੋਇਆ ਪਿਆ। ਸੋ ਜਿਹੜੀਆਂ ਤਸਵੀਰਾਂ ਆ ਰਹੀਆਂ, ਦੋਨੋਂ ਇੱਥੇ ਕੀ ਕ੍ਰਾਸ ਕਰਦੇ ਇੱਕ ਦੂਜੇ ਇੰਟਰਸਟੇਟ, ਹਾਂਜੀ, ਇਹ ਆਪਸ ਦੇ ਵਿੱਚ ਕ੍ਰਾਸ ਕਰਦੇ। ਸੋ ਦੋਨੋਂ ਹੀ ਜਿਹੜੇ ਉਹ ਬੰਦ ਆ। ਸੋ ਵਾਈਟ ਆਊਟ ਜਿਹੜਾ ਇਸ ਟਾਈਮ ਉੱਥੇ ਹੋਇਆ ਪਿਆ ਆ। ਮਨਜੀਤ ਸਿੰਘ ਸਾਨੂੰ YouTube ਤੇ ਦੱਸ ਰਹੇ, ਕਹਿੰਦੇ ਮੈਂ ਵੀ ਉੱਥੇ ਕੱਲ ਦਾ ਜਿਹੜਾ ਉੱਥੇ ਦਾ ਸਟਕ ਹੈਗਾ ਆ। ਸੋ ਉਸ ਪਾਸੇ ਵੱਲ ਨੂੰ ਜਿਹੜੀ ਚੀਜ਼ ਚੱਲ ਰਹੀ ਆ। I-40 ਤੇ ਇੱਕ ਹੋਰ ਚੀਜ਼ ਵਾਪਰ ਰਹੀ ਆ, ਪਰ ਇਹ ਨਾਰਥ ਕੈਰੋਲੀਨਾ ਤੋਂ, ਕਿਉਂਕਿ I-40 ਬਹੁਤ ਲੰਬਾ ਚੌੜਾ ਆ। 7ਵੀਂ ਕਾਰ ਕਹਿੰਦੇ ਵੀ ਉੱਥੇ ਗਨ ਫਾਇਰ ਦਾ ਸ਼ਿਕਾਰ ਹੋਈ ਆ। ਸੋ ਉੱਥੋਂ ਦੀ ਜਿਹੜੀ ਸਟੇਟ ਪੁਲਿਸ ਆ, ਉਹ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਜਿੱਦਣ ਆਪਾਂ ਇਲੈਕਸ਼ਨ ਦੀ ਕਵਰੇਜ ਕਰ ਰਹੇ ਸੀ, ਉਦੋਂ ਵੀ ਆਪਾਂ ਨੂੰ ਇੱਕ ਜਾਣੇ ਨੇ ਕਾਲ ਕਰਕੇ ਦੱਸਿਆ ਸੀਗਾ ਵੀ ਉਹਨਾਂ ਦੇ ਪੈਸੰਜਰ ਸਾਈਡ ਟਰੱਕ ਦੇ ਉੱਤੇ ਕਿਸੇ ਨੇ ਜਿਹੜੀ ਆ ਉਹ ਗੋਲੀ ਚਲਾਈ ਸੀਗੀ। ਸੋ ਇਹ ਹੁਣ ਇਹ ਪਰ ਨਾਰਥ ਕੈਰੋਲੀਨਾ ਤੋਂ ਆ ਰਹੀ ਆ ਖਬਰ। I-40 ਦੇ ਇੰਟਰਸਟੇਟ ਦੇ ਉੱਤੇ ਕਹਿੰਦੇ ਵੀ ਇੱਕ ਹੋਰ ਕਾਰ ਦੇ ਉੱਤੇ ਜਿਹੜੇ ਸ਼ਾਟਸ ਆ ਉਹ ਫਾਇਰ ਕੀਤੇ ਗਏ ਹੈਗੇ ਆ। ਸੋ ਭਾਈ, ਅੱਜ ਕੱਲ੍ਹ ਲੋਕ ਵੈਸੇ ਹੀ ਕਈ ਥਾਵਾਂ ਦੇ ਉੱਤੇ ਕਮਲੇ ਤੁਰੇ ਫਿਰਦੇ ਆ। ਜਿਹੜਾ ਧਿਆਨ ਦੇ ਨਾਲ, ਉਹ ਤਾਂ ਜਿਹੜਾ ਕਿਹਾ ਨਹੀਂ ਜਾ ਸਕਦਾ ਕਿੱਥੇ ਕੀ ਜਿਹੜਾ ਉਹ ਹੋ ਜਾਣਾ ਆ, ਪਰ ਤੁਸੀਂ ਆਪਣੀ ਜਿਹੜੀ ਅਲਰਟਨੈਸ ਆ ਉਹ ਜਿਹੜੀ ਉਹ ਜ਼ਰੂਰ ਜਿਹੜੀ ਰੱਖੋ। ਉਹਨਾਂ ਇਲਾਕਿਆਂ ਨੂੰ ਦਾ ਪਰਹੇਜ਼ ਹੀ ਕਰਨਾ ਪੈਂਦਾ ਆ ਜਿੱਥੇ ਇਦਾਂ ਦੇ ਇਨਸੀਡੈਂਟ ਜ਼ਿਆਦਾ ਵਾਪਰ ਰਹੇ ਹੋਣ। ਸੋ ਜਿੰਨੇ ਵੀ ਜਿਹੜੇ ਸਾਡੇ ਟਰੱਕਰ ਵੀਰ ਆ, ਜੇ ਹਾਈਵੇ 40 ਵੱਲ ਉਧਰ ਜਾ ਰਹੇ ਹੈਗੇ ਆ ਨਿਊ ਮੈਕਸੀਕੋ ਦੇ ਵਿੱਚ, ਨਿਊ ਮੈਕਸੀਕੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕਿਹਾ ਆ ਕਿ ਹਾਈਵੇ ਤਾਂ ਉੱਥੇ ਬੰਦ ਹੋਇਆ ਹੀ ਆ, ਬਹੁਤ ਸਾਰੀਆਂ ਰੋਡਸ ਵੀ ਬੰਦ ਆ, ਕਾਰਨ ਬੈਕਅਪ ਆਫ ਕਮਰਸ਼ੀਅਲ ਮੋਟਰ ਵਹੀਕਲਸ ਔਨ ਦਾ ਹਾਈਵੇ। ਹਾਈਵੇ ਦੇ ਉੱਤੇ ਬਹੁਤ ਸਾਰੀਆਂ ਕਮਰਸ਼ੀਅਲ ਮੋਟਰ ਵਹੀਕਲ ਜਿਹੜੇ ਟਰੱਕਰ ਆ, ਉਹ ਸਟਕ ਹੋਏ ਬੈਠੇ ਆ। ਸਨੋ ਪੈਕਟ ਤੇ ਆਈਸੀ ਕੰਡੀਸ਼ਨਸ ਉੱਥੇ ਹੈਗੀ ਆ ਇਸ ਟਾਈਮ। ਇਸੇ ਕਰਕੇ ਜੋਤ ਭਾਜੀ ਤੇ ਰਾਜਕਰਨ, ਅਸੀਂ ਜਦੋਂ ਟਰੱਕਿੰਗ ਅਸੀਂ ਕਰਦੇ ਸੀਗੇ, ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਚੀਜ਼ ਟਰੱਕਿੰਗ ਦੇ ਵਿੱਚ ਇਹੋ ਜਿਹੇ ਸਮੇਂ ਤੇ ਹੈਗੀ ਆ, ਉਹ ਹੈਗੀ ਆ CB ਰੇਡੀਓ। CB ਰੇਡੀਓ ਜਿਹੜਾ ਤੁਹਾਨੂੰ ਤੁਹਾਡੇ ਆਲੇ ਦੁਆਲੇ 2-3 ਮਾਈਲ ਦੇ ਰੇਡੀਅਸ ਵਿੱਚ ਕੀ ਹੋ ਰਿਹਾ ਉਹ ਦੱਸਦਾ ਆ। ਅੱਜ ਕੱਲ੍ਹ ਸਾਡੀ ਜਿਹੜੀ ਕਮਿਊਨਿਟੀ ਟਰੱਕਿੰਗ ਕਮਿਊਨਿਟੀ ਹੈਗੀ ਆ, ਡਰਾਈਵਰ ਕਮਿਊਨਿਟੀ ਹੈਗੀ ਆ, ਉਹ ਜ਼ਿਆਦਾ ਫੋਨਾਂ 'ਤੇ ਡਿਪੈਂਡ ਕਰਦੀ ਆ। ਹੁਣ ਫੋਨ 'ਤੇ ਤੁਸੀਂ 40 ਦੀ ਟਰੱਕ ਫਰੀਵੇ ਦੀ ਜਿਹੜੀ ਸਿਚੁਏਸ਼ਨ ਆ, ਉਹ ਤੁਸੀਂ ਕਿਸੇ ਨੂੰ ਦੱਸ ਰਹੇ ਆ ਫਲੋਰੀਡਾ ਬੈਠੇ ਨੂੰ, ਜਾਂ ਕਿਸੇ ਨੂੰ ਦੱਸ ਰਹੇ ਨਿਊਯਾਰਕ ਬੈਠੇ ਨੂੰ, ਡਜ਼ਨਟ ਮੈਟਰ ਉਹਨੂੰ ਉਹਦੇ ਲਈ ਕੀ ਉੱਥੇ ਸਿਚੁਏਸ਼ਨ ਆ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਸੋ ਜਿਹੜੀ ਚੀਜ਼ ਤੁਸੀਂ, ਔਰ ਫਿਰ ਜਿਹੜਾ ਦੂਸਰੀ ਚੀਜ਼ ਆ,
ਲੋਕੀ ਇੰਨੇ ਮਤਲਬ ਕਿ ਗਲਤ ਮੌਸਮ ਦੇ ਵਿੱਚ ਇੰਨੇ ਡੇਂਜਰਸ ਚੀਜ਼ ਦੇ ਵਿੱਚ ਵੀਡੀਓ ਬਣਾ ਕੇ WhatsApp ਤੇ ਲੋਕਾਂ ਨੂੰ ਅਪਡੇਟ ਕਰਦੇ ਆ, ਉਹ ਹੋਰ ਵੀ ਆਪਣੀ ਤੇ ਆਪਣੇ ਆਲੇ ਦੁਆਲੇ ਵਾਲਿਆਂ ਦੀ ਜਾਨ ਖਤਰੇ 'ਚ ਪਾਉਂਦੇ ਆ। ਇਸ ਕਰਕੇ ਜਿਹੜਾ CB ਰੇਡੀਓ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਤੁਹਾਡੇ ਟਰੱਕਾਂ ਦੇ ਵਿੱਚ CB ਰੇਡੀਓ ਦੁਆਰਾ ਲੱਗਣੇ ਚਾਹੀਦੇ ਆ, ਕਿਉਂਕਿ CB ਰੇਡੀਓ ਜਿਹੜਾ ਆ, CB ਦੇ ਉੱਤੇ ਤੁਸੀਂ ਆਲੇ ਦੁਆਲੇ ਤੁਹਾਡੇ ਕੀ ਵਾਪਰ ਰਿਹਾ ਤੁਹਾਡੇ ਲਈ ਉਹ ਇੰਪੋਰਟੈਂਟ ਆ। ਤੁਹਾਡੇ 2 ਮੀਲ ਦੇ 3 ਮੀਲ ਦੇ 4 ਮੀਲ ਦੇ ਰੇਡੀਅਸ 'ਚ ਕੀ ਵਾਪਰ ਰਿਹਾ ਉਹ ਇੰਪੋਰਟੈਂਟ ਹੈ, ਨਾ ਕਿ ਤੁਹਾਡੇ 1000 ਮੀਲ ਦੇ ਰੇਡੀਅਸ ਦੇ ਵਿੱਚ ਕੀ ਵਾਪਰ ਰਿਹਾ ਉਹ ਤੁਹਾਡੇ ਲਈ ਜ਼ਰੂਰੀ ਹੈਗਾ ਟਰੱਕਰ ਦੇ ਲਈ। ਸੋ ਇਸ ਕਰਕੇ ਇਹੋ ਜਿਹੇ ਜਿਹੜੇ ਮੌਸਮ ਹੁੰਦੇ ਸੀ, ਇਹੋ ਜਿਹੇ ਜਿਹੜੇ ਥਾਂ ਹੁੰਦੇ ਸੀਗੇ, ਉਹਨਾਂ ਦੇ ਵਿੱਚ CB ਰੇਡੀਓ ਜਿਹੜਾ ਆ ਬਹੁਤ ਜ਼ਿਆਦਾ ਕਾਰਗਰ ਸਾਬਤ ਹੁੰਦਾ ਸੀਗਾ ਇੱਕ ਦੂਜੇ ਦੇ ਨਾਲ ਰਾਬਤਾ ਕਾਇਮ ਕਰਨ ਨੂੰ, ਇੱਕ ਦੂਜੇ ਨਾਲ ਗੱਲਬਾਤ ਕਰਨ ਨੂੰ। ਸੋ ਮੇਰੇ ਖਿਆਲ ਦੇ ਵਿੱਚ ਉਹ ਸਾਰੀ ਜਿਹੜੀ CB ਦੀ ਕਹਾਣੀ ਆ ਸਾਰੀ ਭੁੱਲ ਹੀ ਗਏ ਆ। ਅਸੀਂ ਜਦੋਂ ਟਰੱਕਿੰਗ ਚਲਾਉਂਦੇ ਹੁੰਦੇ ਸੀ ਉਦੋਂ CB ਦੇ ਜਿਹੜੇ ਸਲੈਂਗਸ ਆ ਉਹ ਚੇਤੇ ਰੱਖਣੇ ਪੈਂਦੇ ਸੀ, ਉਹ ਯਾਦ ਕਰਨੇ ਪੈਂਦੇ ਸੀਗੇ। 10-4 10-20 ਕੀ ਆ, 10-40 ਕੀ ਆ, ਉੱਥੇ ਇਹ ਜਿਹੜੇ ਵਰਡਸ ਆ ਚੱਲਦੇ ਹੁੰਦੇ ਸੀਗੇ। ਪਰ ਹੁਣ ਤੇ ਅੱਜ ਕੱਲ੍ਹ ਉਹ ਜਿਹੜਾ ਮਾਹੌਲ ਹੀ ਖਤਮ ਹੋ ਗਿਆ ਹੈਗਾ। ਪਰ ਕੋਸ਼ਿਸ਼ ਕਰੋ ਵੀ ਜੇ ਤੁਸੀਂ CB ਰੇਡੀਓ ਯੂਜ਼ ਕਰ ਸਕਦੇ ਹੋ, ਕਿਉਂਕਿ ਮੋਸਟਲੀ ਬਹੁਤ ਗੋਰੇ ਜਿਹੜੇ ਆ ਉਹ ਯੂਜ਼ ਕਰਦੇ ਆ ਔਰ ਬੜੇ ਕਾਰਗਰ ਸਾਬਤ ਹੁੰਦੇ ਆ ਇਹੋ ਜਿਹੇ ਮੌਸਮ। ਜੀ ਬਿਲਕੁਲ, ਤੁਹਾਨੂੰ ਝੱਟ ਪਤਾ ਲੱਗ ਜਾਂਦਾ ਤੁਹਾਡੇ ਲਾਗੇ ਛਾਗੇ ਜਿਹੜਾ ਉਹ ਕੀ ਕੁਛ ਚੱਲ ਰਿਹਾ ਹੈਗਾ। ਬਾਕੀ ਤੁਹਾਡਾ ਹਾਂਜੀ, ਆਪਾਂ ਇੱਕ ਵਾਰੀ ਨੰਬਰ ਅਨਾਊਂਸ ਕਰ ਦਈਏ ਵੀ ਜੇ ਕਿਸੇ ਦਾ ਕੋਈ ਟਰੱਕਿੰਗ ਨੂੰ ਲੈ ਕੇ ਸਵਾਲ ਆ ਉਹਦੇ ਲਈ ਤੁਸੀਂ ਕਾਲ ਕਰ ਸਕਦੇ ਆ 408-272-5200 4082725200। ਤੇ ਰਮਨ ਜੀ, ਆਪਣਾ ਜਿਹੜਾ ਕੀ ਸਥਿਤੀ ਹੈ ਇਸ ਟਾਈਮ ਇੰਡਸਟਰੀ ਦੀ ਜਿਹੜੀ ਉਹ ਚੱਲਦੀ ਆ? ਹੁਣ ਆਪਾਂ ਨੂੰ ਇਹ ਵੀ ਪਤਾ ਵੀ ਨਵੇਂ ਰਾਸ਼ਟਰਪਤੀ ਜਿਹੜੇ ਉਹ ਆ ਰਹੇ ਆ, ਉਹਨਾਂ ਨੇ ਆ ਜਾਣਾ ਆ ਅਗਲੇ ਸਾਲ ਦੇ ਵਿੱਚ। ਉਹਦੇ ਦੇ ਕੀ ਅਸਰ ਹੋਣਗੇ ਉਹਦੀਆਂ ਆਪਾਂ ਚਰਚਾ ਬਾਅਦ 'ਚ ਕਰਦੇ ਹਾਂ। ਸੋ ਰਾਈਟ ਨਾਓ ਕੀ ਸਿਚੁਏਸ਼ਨ ਹੈਗੀ ਆ? ਵਿੰਟਰ ਕੋਲਡ ਚਿੱਲ ਹੀ ਆ ਜੀ ਮਾਹੌਲ, ਜਾਂ ਪੈ ਰਿਹਾ ਕੁਝ ਫਰਕ ਪੈ ਰਿਹਾ? ਦੇਖੋ ਰਾਜਕਿਰਨ, ਪਹਿਲੀ ਤਾਂ ਗੱਲ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਉਣ ਦੇ ਨਾਲ ਕਾਫੀ ਚੀਜ਼ਾਂ ਦਾ ਫਰਕ ਪੈਣਾ ਹੈਗਾ ਆ, ਜਿਹੜਾ ਕਿ ਮਤਲਬ ਕਿ ਅੱਜ ਤੱਕ ਦੀ ਸਥਿਤੀ ਜਿਹੜੀ ਆ, ਜੇ ਤੁਸੀਂ ਆਪਣੇ ਸਟਾਕ ਮਾਰਕੀਟ ਵੱਲ ਦੇਖ ਲਓ ਤੇ ਉਹਨੇ ਵੀ ਬਹੁਤ ਵਧੀਆ ਵੱਡੀ ਛਾਲ ਮਾਰੀ। ਟਰੱਕਿੰਗ ਦੇ ਵਿੱਚ ਡੈਫੀਨੇਟਲੀ ਪੋਜ਼ਿਟਿਵ ਨਿਊਜ਼ ਹੈਗੀ ਆ ਟਰੱਕਿੰਗ ਦੇ ਲਈ। ਐਂਡ ਪੋਜ਼ਿਟਿਵ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਜਿਹੜਾ ਇਸ ਵੇਲੇ ਮਾਹੌਲ ਬਣਨ ਜਾ ਰਿਹਾ ਜਾਂ ਬਣ ਰਿਹਾ ਉਹ ਹੈਗਾ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੇ ਟੈਰਿਫ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੋਇਆ ਹੈ ਸਾਰੇ 'ਚ। ਸੋ ਇੱਥੇ ਇੱਕ ਜਿਹੜਾ ਸਪਲਾਇਰ ਹੈਗਾ ਇਸ ਵੇਲੇ ਉਹਦੇ ਮਨ ਦੇ ਵਿੱਚ ਇੱਕ ਉਹ ਕਾਹਲੀ ਹੈਗੀ ਆ ਕਿ ਉਹ ਆਪਣੀ ਸਪਲਾਈ ਜਿਹੜੀ ਆ ਉਹ ਇਹਨਾਂ ਅਗਲਿਆਂ 2 ਮਹੀਨਿਆਂ ਦੇ ਵਿੱਚ ਇਕੱਠੀ ਕਰੇ ਜਾਂ ਆਪਣੀ ਸਟਾਕ ਪਾਈਲਸ ਕਰੇ, ਤਾਂ ਕਿ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜੀ ਸਪਲਾਈ ਲੇਨ ਜਿਹੜੀ ਆ ਡਿਸਟਰਪਟ ਹੋਣੀ ਆ ਉਹ ਜਾਂ ਹੋ ਸਕਦੀ ਆ। ਉਹਦੇ ਚੱਲਦੇ ਉਹਨੂੰ ਹੁਣ ਇਸ ਵੇਲੇ ਇਹ ਆ ਕਿ ਜਿੰਨੀ ਜਲਦੀ ਹੋ ਸਕਦਾ ਜਿੰਨਾ ਵੱਧ ਤੋਂ ਵੱਧ ਆਰਡਰ ਕਰਕੇ ਲਿਆਈਏ ਤਾਂ ਕਿ ਅਸੀਂ ਸਟਾਕ ਪਾਇਲ ਕਰ ਸਕੀਏ ਇਸ ਟੈਰਿਫ ਲੱਗਣ ਤੋਂ ਪਹਿਲਾਂ। ਸੋ ਇਸ ਚੀਜ਼ ਨੇ ਡੈਫੀਨੇਟਲੀ ਮਾਰਕੀਟ ਦੇ ਵਿੱਚ ਉਛਾਲ ਲਿਆਉਣਾ ਆ। ਇਸ ਚੀਜ਼ ਨੇ ਡੈਫੀਨੇਟਲੀ ਡੋਮੈਸਟਿਕ ਮਾਰਕੀਟ ਦੇ ਵਿੱਚ ਜਿਹੜਾ ਆ ਉਹ ਹਲਚਲ ਪੈਦਾ ਕਰਨੀ ਆ। ਸੋ ਆਈ ਥਿੰਕ ਟਰੱਕਿੰਗ ਇੱਕ ਐਸਾ ਕਿੱਤਾ ਹੈਗਾ ਜਿਹੜਾ ਕਿ ਫਰੰਟ ਲਾਈਨ ਤੇ ਹੁੰਦਾ ਆ। ਜਦੋਂ ਕਹਿੰਦੇ ਆ ਮਾੜਾ ਸਮਾਂ ਆਉਂਦਾ ਉਦੋਂ ਵੀ ਤੇ ਜਦੋਂ ਚੰਗਾ ਆਉਂਦਾ ਉਦੋਂ ਵੀ। ਸੋ ਆਈ ਹੋਪ ਕਿ ਇਹ ਜਿਹੜਾ ਟਾਈਮ ਹੈਗਾ ਆ ਇਹ ਪੋਜ਼ਿਟਿਵਿਟੀ ਲੈ ਕੇ ਆਵੇ ਟਰੱਕਿੰਗ ਇੰਡਸਟਰੀ ਦੇ ਲਈ, ਕਿਉਂਕਿ ਅਸੀਂ ਹਮੇਸ਼ਾ ਇਹ ਸੋਚਦੇ ਆ ਰਹੇ ਸੀਗੇ ਕਿ ਆਪਾਂ ਵੇਟ ਕਰ ਰਹੇ ਸੀਗੇ ਕਿ ਆਪਣੀ ਪ੍ਰੈਜ਼ੀਡੈਂਟ ਇਲੈਕਸ਼ਨ ਦੀ, ਤੇ ਵੀ ਉਸ ਤੋਂ ਬਾਅਦ ਜਿਹੜਾ ਮਾਹੌਲ ਬਣਨਾ ਹੈਗਾ ਸਿਰਜਣਾ ਹੈਗਾ ਉਹ ਕਿਹੜਾ ਬਣਨਾ ਹੈਗਾ। ਸੋ ਬੜੀ ਚੰਗਾ ਲੱਗ ਰਿਹਾ ਕਿ ਬੜੇ ਟਾਈਮ ਤੋਂ ਬਾਅਦ ਆਪਾਂ ਇੱਕ ਪੋਜ਼ਿਟਿਵ ਵਾਲੀ ਨਿਊਜ਼ ਦੇ ਰਹੇ ਆ ਕਿ ਇਹ ਚੀਜ਼ ਜਿਹੜੀ ਫਾਈਨਲੀ ਟਰਨ ਅਰਾਊਂਡ ਹੋਵੇ। ਬਿਲਕੁਲ ਸਹੀ ਗੱਲ ਹੈ। ਹਾਂ, ਫਾਈਨਲੀ ਗੱਲਾਂ ਇਹ ਨਹੀਂ ਹੈ ਆਪਣੇ ਰਮਨ ਜੀ, ਹੋਰ ਬਹੁਤ ਸਾਰੀਆਂ ਚੀਜ਼ਾਂ ਟਰੱਕ ਕਮਿਸ਼ਨ ਦੇ ਸਟੈਂਡਰਡਸ ਨੂੰ ਲੈ ਕੇ ਇੰਡੀਪੈਂਡੈਂਟ ਕੰਟਰੈਕਟਿੰਗ ਵਾਲਾ ਜਿਸ ਹਿਸਾਬ ਦੇ ਨਾਲ ਆਪਾਂ ਸੋਚਦੇ ਸੀ ਪੂਰਾ ਲਾਗੂ ਹੋਣਾ, ਹੋ ਸਕਦਾ ਉਹ ਵੀ ਰਿਵਰਸ ਹੋ ਜਾਏ, ਹਨਾ। ਇਹ ਵੀ ਏਜੰਡੇ ਤੇ ਹੋਊਗਾ ਉਹਨਾਂ ਦੇ। ਬਹੁਤ ਚੀਜ਼ਾਂ ਹੈਗੀਆਂ ਜੀ, ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਟਰੱਕਿੰਗ ਇੰਡਸਟਰੀ ਨੂੰ ਜਿਹੜੀ ਰੈਗੂਲੇਸ਼ਨ ਹੈਗੀ ਆ ਬਹੁਤ ਬੰਨ੍ਹ ਕੇ ਰੱਖ ਰਹੀ ਹੈਗੀ ਆ। ਬਹੁਤ ਰੈਗੂਲੇਸ਼ਨ ਜਿਹੜੀ ਆਈ ਹੈਗੀ ਔਰ ਆ ਰਹੀ ਹੈਗੀ ਆ ਉਹਦੇ ਤੋਂ ਛੁਟਕਾਰਾ ਹੋ ਸਕਦਾ, ਮਿਲ ਸਕਦਾ ਆ ਜੇ ਇੰਟਰਸਟ ਰੇਟ ਥੱਲੇ ਚਲੇ ਜਾਂਦੇ ਆ, ਪ੍ਰੋਡਕਸ਼ਨ ਹਾਊਸਿਸ ਦੀ ਵੱਧਦੀ ਆ ਜਾਂ ਘਰਾਂ ਦੇ ਮੈਨੂਫੈਕਚਰਿੰਗ ਵੱਧਦੀ ਆ, ਤਾਂ ਉਹਦੇ ਵਿੱਚ ਵੀ ਕੰਸਟਰਕਸ਼ਨ ਦੇ ਵਿੱਚ ਵੀ ਤੁਹਾਨੂੰ ਟਰੱਕਿੰਗ ਨੂੰ ਬੈਨੀਫਿਟ ਹੈ। ਸੋ ਅਗੇਨ ਟਰੱਕਿੰਗ ਜਿਹੜੀ ਆ ਉਹ ਫੋਰਫਰੰਟ ਹੁੰਦੀ ਆ, ਫਰੰਟ ਤੇ ਹੁੰਦੀ ਆ। ਇਸ ਕਰਕੇ
ਟਰੱਕਿੰਗ ਜਿਹੜੀ ਹੈਗੀ ਆ, ਜੇ ਉਹਨੂੰ ਨੁਕਸਾਨ ਸਾਰਿਆਂ ਨਾਲੋਂ ਪਹਿਲਾਂ ਦੇਖਣਾ ਪੈਂਦਾ ਤੇ ਉਹਨੂੰ ਫਾਇਦਾ ਵੀ ਸਾਰਿਆਂ ਨਾਲੋਂ ਪਹਿਲਾਂ ਟਰੱਕਿੰਗ ਨੂੰ ਹੀ ਹੁੰਦਾ ਆ। ਬਾਕੀ ਸਾਰੀਆਂ ਇੰਡਸਟਰੀਜ਼ ਜਿਹੜੀਆਂ ਉਸ ਤੋਂ ਬਾਅਦ ਚ ਬੈਨੀਫਿਟ ਚ ਆਉਂਦੀਆਂ। ਪਰ ਜੇ ਟਰੱਕਿੰਗ ਅਗਲੇ 2-4 ਮਹੀਨਿਆਂ ਦੇ ਵਿੱਚ ਜੇ ਟਰੱਕਿੰਗ ਚਮਕਣ ਲੱਗ ਜਾਂਦੀ ਆ ਤੇ ਸਮਝ ਲਓ ਕਿ ਬਾਕੀ ਸਾਰਿਆਂ ਦੇ ਲਈ ਵੀ ਪੋਜ਼ਿਟਿਵ ਨਿਊਜ਼ ਹੈਗੀ ਆ। ਚਲੋ ਜੀ ਇਹ ਬਹੁਤ ਜਿਹੜਾ ਉਹ ਵਧੀਆ ਆ। ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ ਵੀ ਤਬਦੀਲੀ ਆਉਣੀ ਚਾਹੀਦੀ ਸੀ। ਲੋਕਾਂ ਨੂੰ 2 ਸਾਲ ਹੋ ਗਏ ਸੀਗੇ, ਬਹੁਤ ਬੁਰਾ ਹਾਲ ਸੀਗਾ, ਖਾਸ ਕਰਕੇ ਇਕੱਲੀ ਟਰੱਕਿੰਗ ਨਹੀਂ, ਹੋਰ ਵੀ ਬਹੁਤ ਸਾਰੀਆਂ ਇੰਡਸਟਰੀਜ਼ ਥੱਲੇ ਵੱਲ ਨੂੰ ਸੀ। ਹੋਪਫੁਲੀ ਇਹਦੇ ਨਾਲ ਜਿਹੜਾ ਇੱਕ ਉਛਾਲ ਜਿਹੜਾ ਉਹ ਸਭ ਨੂੰ ਜਿਹੜਾ ਉਹ ਮਿਲੇ ਤੇ ਲੀਹ ਦੇ ਉੱਤੇ ਜਿਹੜਾ ਉਹ ਦੁਬਾਰਾ ਆਉਣਾ ਸ਼ੁਰੂ ਜਿਹੜਾ ਉਹ ਕਰੀਏ। ਤੇ ਆਪਣੇ ਨਾਲ ਦੇ ਕੁਝ ਕਾਲਰ ਵੀ ਜੁੜੇ, ਆਪਾਂ ਉਹਨਾਂ ਦੀ ਵੀ ਗੱਲ ਜਿਹੜੀ ਉਹ ਸੁਣਦੇ ਹਾਂ। ਤੇ ਜੇ ਤੁਹਾਡਾ ਵੀ ਕੋਈ ਟਰੱਕਿੰਗ ਨੂੰ ਲੈ ਕੇ ਸਵਾਲ ਆ, ਤੁਸੀਂ ਕਾਲ ਕਰ ਸਕਦੇ ਹੋ 408-272-5200। ਅਜੀਤ ਚਾਹਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਨਾ ਰਮਨਵੀਰ ਜੀ ਦੀ ਗੱਲ ਵਿੱਚ ਸਹਿਮਤੀ ਦੇਣੀ ਹੈ। ਜਿਹੜੀ ਸੀਵੀ ਰੇਡੀਓ ਹੁੰਦੀ ਹੈ ਨਾ, ਉਹਦੀ ਟਿਕਟ ਵੀ ਦਿੱਤੀ ਸੀ ਜੀ, ਵਾਇਲੇਸ਼ਨ ਦਿੱਤੀ ਸੀ ਇੱਥੇ ਟੈਕਸਸ ਦੇ ਵਿੱਚ ਹਾਈਵੇ 10 ਤੇ। ਉਹਨੇ ਔਨ ਨਹੀਂ ਕੀਤੀ ਹੋਈ ਸੀ ਤੇ ਅੱਗੇ ਐਕਸੀਡੈਂਟ ਹੋ ਗਿਆ ਸੀ। ਆਫੀਸਰ ਨੇ ਰੋਕ ਕੇ ਉਹਨੂੰ ਟਿਕਟ ਦਿੱਤੀ ਸੀ ਕਿ ਤੂੰ ਪਿੱਛੇ ਕਿਉਂ ਨਹੀਂ ਦੱਸਿਆ। ਜੀ ਤੇ ਇਸ ਕਰਕੇ ਸੀਵੀ ਰੇਡੀਓ ਜਿਹੜਾ ਹੈਗਾ ਉਹ ਜ਼ਰੂਰੀ ਹੋਣਾ ਚਾਹੀਦਾ। ਧੰਨਵਾਦ ਜੀ। ਸੀਬੀ ਰੇਡੀਓ ਤੁਹਾਡੀ ਪਰਸਨਲ ਪ੍ਰੋਟੈਕਸ਼ਨ ਲਈ ਬਹੁਤ ਵਧੀਆ ਹੈਗਾ। ਪਹਿਲਾਂ ਤਾਂ ਜਦੋਂ ਈਵਨ ਦੋ ਜਿਹੜੇ ਟਰੱਕ ਜਿੱਥੇ ਵੇਅਰ ਹਾਊਸ ਹੁੰਦੇ ਸੀਗੇ, ਵੇਅਰ ਹਾਊਸ 'ਚ ਰਿਕੁਆਇਰਡ ਹੁੰਦਾ ਸੀਗਾ ਕਿ ਤੁਸੀਂ ਸੀਬੀ ਰੇਡੀਓ ਔਨ ਕਰਨਾ ਆ ਫਲਾਣੇ ਚੈਨਲ ਦੇ ਉੱਤੇ, ਜਦੋਂ ਤੁਸੀਂ ਉਸ ਵੇਅਰ ਹਾਊਸ ਸਟਾਫ ਆਪਣਾ ਜਿਹੜਾ ਆ ਪ੍ਰੋਡਕਟ ਲਾਉਣ ਜਾਣਾ ਆ। ਕਿਉਂਕਿ ਜਿਹੜੇ ਉੱਥੇ ਡਾਕ ਮੈਨੇਜਮੈਂਟ ਕਰਦੇ ਸੀਗੇ ਜਾਂ ਅੰਦਰੋਂ ਡਿਸਪੈਚ ਉਹਨਾਂ ਦੀ ਸੀਗੀ ਵੇਅਰ ਹਾਊਸ ਦੀ, ਉਹ ਸਿਰਫ ਸੀਬੀ ਰੇਡੀਓ ਤੇ ਹੀ ਗੱਲ ਕਰਦੀ ਸੀ। ਉਹ ਕਦੀ ਤੁਹਾਨੂੰ ਫੋਨ ਕਾਲ ਨਹੀਂ ਸੀ ਕਰਦੇ। ਉਹ ਕਹਿੰਦੇ ਆਪਣਾ ਸੀਬੀ ਰੇਡੀਓ ਔਨ ਰੱਖਿਓ। ਵਾਲਮਾਰਟ ਦੇ ਵਿੱਚ ਇਹੋ ਹੀ ਹੁੰਦਾ ਸੀਗਾ, ਸੀਬੀ ਰੇਡੀਓ ਔਨ ਰੱਖਿਓ, ਉਸ ਚੈਨਲ ਤੇ ਤੁਹਾਨੂੰ ਆਵਾਜ਼ ਪੈਣੀ ਆ ਫਲਾਣੇ ਟਰੱਕ ਨੰਬਰ ਵਾਲਾ, ਫਲਾਣੀ ਕੰਪਨੀ ਵਾਲਾ, ਇੱਥੇ ਇਸ ਡੌਕ ਤੇ ਲਾ ਲਵੇ, ਇੱਥੋਂ ਇੱਥੇ ਚਲਾ ਜਾਵੇ। ਉਹ ਸਾਰਾ ਕੁਝ ਹੀ ਸੀਬੀ ਤੇ ਰਨ ਹੁੰਦਾ ਸੀਗਾ। ਤਾਂ ਬੜਾ ਇੰਜੋਏਮੈਂਟ ਵੀ ਹੁੰਦੀ ਸੀ, ਬੰਦਾ ਸਤਰਕ ਰਹਿੰਦਾ ਸੀ, ਹਰ ਟਾਈਮ ਬੈਠਾ ਰਹਿੰਦਾ ਸੀਗਾ ਵੀ ਹੁਣ ਵੀ ਮੇਰਾ ਸੀਬੀ ਤੇ ਨਾਂ ਸੁਣਿਆ, ਹੁਣ ਵੀ ਸੁਣਿਆ। ਪਰ ਅੱਜ ਕੱਲ੍ਹ ਜਿਹੜਾ ਆ ਉਹ ਜਿੱਦਾਂ ਸਨੀ ਗਰੇਵਾਲ ਆਪਣੇ ਕਹਿੰਦੇ ਆ ਯੂਟਿਊਬ ਉੱਤੇ ਲਾਈਵ ਤੇ ਵੀ ਅੱਜ ਕੱਲ੍ਹ ਦੇ ਪਤਾ ਹੀ ਨਹੀਂ ਹੈਗਾ ਕਿ ਕੀ ਆ, ਤੇ ਸਿਰਫ ਟਿਕਟੌਕ ਹੀ ਚੱਲਦਾ ਆ। ਡੈਫੀਨੇਟਲੀ ਅੱਜ ਕੱਲ੍ਹ ਉਸ ਚੀਜ਼ ਦਾ ਤਾਂ ਸਾਰਾ ਮਾਹੌਲ ਹੀ ਖਤਮ ਹੋ ਗਿਆ। ਜੀ ਜੀ ਬਿਲਕੁਲ ਬਿਲਕੁਲ। ਤੇ ਜਿਹੜੀਆਂ ਪਾਲਿਸੀਜ਼ ਹੈਗੀਆਂ ਆ ਕੁਛ ਕੁ ਆਪਾਂ ਡਿਸਕਸ ਕਰਦੇ ਹੈਗੇ ਆ, ਜਿਨ੍ਹਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਇਲੈਕਟ JD ਵੈਂਸ ਆ, ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਇਫੈਕਟ ਕਰੂਗਾ। ਸੈਨੇਟ ਦੇ ਵਿੱਚ ਮੈਜੋਰਟੀ ਹੋ ਗਈ ਆ, ਕਾਂਗਰਸ 'ਚ ਵੀ ਲੱਗ ਰਿਹਾ ਆ ਵੀ ਮੈਜੋਰਟੀ ਜਿਹੜੀ ਆ ਰਿਪਬਲਿਕਨਸ ਦੀ ਹੋ ਜਾਊਗੀ। ਸਭ ਤੋਂ ਪਹਿਲਾਂ ਤਾਂ ਇੰਜਨ ਐਮਿਸ਼ਨਸ ਨੂੰ ਲੈ ਕੇ ਹੈਗਾ ਆ ਰਮਨ ਜੀ। ਬਾਈਡਨ ਹੈਰਿਸ ਜਿਹੜਾ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦੇ ਰਾਹੀਂ ਜੋ এনवायरमेंटल ਪ੍ਰੋਟੈਕਸ਼ਨ ਏਜੰਸੀ ਆ, ਗ੍ਰੀਨ ਹਾਊਸ ਗੈਸ ਐਮਿਸ਼ਨ ਸਟੈਂਡਰਡ ਫॉर ਹੈਵੀ ਡਿਊਟੀ ਵਹੀਕਲਸ ਫੇਜ਼ 3 ਜਿਹੜਾ ਫਾਈਨਲ ਰੂਲ ਆ ਉਹ ਟਰੱਕ ਮਾਡਲ ਈਅਰ 2027 ਤੋਂ 2032 ਨੂੰ ਅਪਲਾਈ ਹੋਣਾ ਸੀ, ਜਿਹੜਾ ਹੈਵਲੀ ਬੈਟਰੀ ਇਲੈਕਟ੍ਰਿਕ ਹਾਈਡਰੋਜਨ ਇਲੈਕਟ੍ਰਿਕ ਪਾਵਰ ਸਿਸਟਮ ਤੇ ਡਿਪੈਂਡ ਕਰਦਾ ਆ। ਸੋ ਟਰੰਪ ਤੇ ਵੈਂਸ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਕਹਿੰਦੇ ਇਸ ਸਟੈਂਡਰਡ ਨੂੰ ਰੀਸੈਟ ਕਰੂਗਾ, ਕਿਉਂਕਿ ਹਜੇ ਫਿਜ਼ੀਬਿਲਿਟੀ ਹੈ ਨਹੀਂ, ਜਿਹੜੀ ਆਪਾਂ ਹਮੇਸ਼ਾ ਡਿਸਕਸ ਕਰਦੇ ਰਹਿੰਦੇ ਆ ਟੈਕਨੋਲੋਜੀ ਨੂੰ ਲੈ ਕੇ, ਇੰਟਰਨਲ ਕੰਬਸ਼ਨ ਇੰਜਨਸ ਨੂੰ ਲੈ ਕੇ। ਸੋ ਇਹਦੇ ਉੱਤੇ ਜਿਹੜਾ ਆ ਥੋੜਾ ਡਿਲੇ ਹੋਰ ਹੋ ਸਕਦਾ ਹੈ। ਠੀਕ ਹੈ ਰਮਨ ਜੀ? ਜੀ ਬਿਲਕੁਲ ਜੀ, ਕਈ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਵੇਲੇ ਉਹ ਵਾਪਰਨੀਆਂ ਹੈਗੀਆਂ। ਕਈ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਆ ਉਹ ਰਿਵਰਸ ਹੋਣੇ ਆ। ਅੱਜ ਸਵੇਰ ਦੀ ਨਿਊਜ਼ ਦੇ ਵਿੱਚ ਮੈਂ ਸੁਣਿਆ ਸੀਗਾ ਕਿ ਕਾਫੀ ਹੱਦ ਤੱਕ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਰਿਵਰਸ ਕਰ ਸਕਦੇ ਹੈਗੇ, ਰਿਵਰਸ ਹੋ ਸਕਦੀਆਂ ਹੈਗੀਆਂ। ਸੋ ਆਉਣ ਵਾਲਾ ਸਮਾਂ ਦੱਸੂਗਾ ਕਿ ਕਿੱਥੇ ਕੀ ਜਿਹੜੀ ਨਜ਼ਰ ਪੈਂਦੀ ਆ ਕਿ ਕਦੋਂ ਇਹ ਚੀਜ਼ਾਂ ਹੁੰਦੀਆਂ ਹੈਗੀਆਂ। ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਹੀ ਇੱਕ ਜਾਂ 2 ਦਿਨ ਦੇ ਵਿੱਚ ਹੀ ਅਨਾਊਂਸਮੈਂਟ ਆਈ ਹੈਗੀ ਆ ਕਿ ਜਿਹੜਾ DOT ਵੱਲੋਂ ਫਾਈਨਲ ਰੂਲ ਪਬਲੀਕੇਸ਼ਨ ਜਿਹੜੀ ਆ ਉਹ ਕੀਤੀ ਜਾ ਰਹੀ ਆ ਸਲਾਈਵਾ ਟੈਸਟ ਦੀ। ਸੋ ਜਿਹੜੀ ਉਹਦੀਆਂ ਰੈਗੂਲੇਸ਼ਨਸ ਹੈਗੀਆਂ ਸਲਾਈਵਾ ਟੈਸਟ ਦੀਆਂ, ਅਸੀਂ ਕਾਫੀ ਦੇਰ ਤੋਂ ਵੇਟ ਕਰ ਰਹੇ ਹੈਗੇ ਆ ਕਿ ਯੂਰਿਨ ਟੈਸਟ ਦਾ ਜਿਹੜਾ ਇੱਕ ਸਪਲੀਮੈਂਟ ਹੈਗਾ ਸਲਾਈਵਾ ਟੈਸਟ ਹੋਣ ਜਾ ਰਿਹਾ, ਉਹਦੀਆਂ ਵੀ ਜਿਹੜੀਆਂ ਆ ਰੂਲ ਮੇਕਿੰਗ ਆ ਉਹ ਪ੍ਰੋਸੈਸ ਉਹਨਾਂ ਨੇ ਪਬਲਿਸ਼ ਕੀਤਾ ਹੈਗਾ ਪਿਛਲੇ 2 ਦਿਨਾਂ ਦੇ ਵਿੱਚ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਧਿਆਨ ਦੇਣ ਯੋਗ ਹੈਗੀਆਂ, ਔਰ ਮੇਰੇ ਖਿਆਲ ਹੋਪਫੁਲੀ ਐਮਿਸ਼ਨਸ ਦੇ ਉੱਤੇ ਕਾਫੀ ਜਿਹੜਾ ਆ ਉਹ ਨਜ਼ਰ ਰਹੂਗੀ, ਕਿਉਂਕਿ
ਸ਼ਾਇਦ ਉਹਨਾਂ ਨੇ ਜਿਹੜਾ ਇੱਕ ਕੋਈ ਆਪਣਾ ਪੈਕ ਹੈਗਾ ਜਿਹੜਾ ਕੋਈ ਆਪਣਾ ਉਧਰ ਯੂਰਪ ਦੇ ਵਿੱਚ ਸਾਈਨ ਕੀਤਾ, ਕਿਹੜਾ ਉਹਦੇ ਵਿੱਚੋਂ ਵੀ ਕਹਿ ਰਹੇ ਸੀ ਦੇ ਕੈਨ ਪੁੱਲ ਇਟ ਆਊਟ, ਜਿਹੜਾ এনवायरमेंटਲ ਹੈਗਾ ਪੈਰਿਸ ਜੀ, ਅਕੋਰਡ ਤੋਂ ਸੀਗਾ ਉਹ ਤਾਂ ਪੈਰਿਸ। ਉਹ ਚਲੋ ਕਰ ਲਿਆ ਪੈਰਿਸ ਸੀਗਾ, accord। ਪੁੱਲ ਆਊਟ ਤਾਂ ਕਰ ਲਿਆ ਸੀ ਉਹ ਚੋਂ। ਤੇ ਦੂਸਰਾ ਸੋ ਅੱਗੇ ਸਪੀਡ ਲਿਮਟਰਸ ਨੂੰ ਲੈ ਕੇ ਹੈਗਾ, FMCSA ਨੇ ਰੂਲ ਪ੍ਰਪੋਜ਼ ਕੀਤਾ ਸੀ ਵੀ ਜਨਵਰੀ 2025 ਤੋਂ ਜਿਹੜੀਆਂ ਵਹੀਕਲਸ ਆ ਉਹਨਾਂ 'ਚ ਸਪੀਡ ਲਿਮਟਰਸ ਲਾਏ ਜਾਊਗੇ। ਇਸ ਰੂਲ ਨੂੰ ਕਹਿੰਦੇ ਪਈ ਡਿਲੇ ਕੀਤਾ ਜਾ ਸਕਦਾ ਜਾਂ ਟੋਟਲੀ ਪੋਸੀਬਲੀ ਇਨਡੈਫੀਨਿਟਲੀ, ਕੁਝ ਸਮੇਂ ਲਈ ਜਾਂ ਕਾਫੀ ਲੰਮੇ, ਕਿਉਂਕਿ ਜਿਹੜੇ ਬੈਂਸ ਹੈਗੇ ਆ ਤੁਹਾਨੂੰ ਪਤਾ ਉਹ ਸੈਨੇਟਰ ਸੀ ਪਹਿਲਾਂ, ਉਹਨਾਂ ਨੇ ਇਸ ਲੈਜਿਸਲੇਸ਼ਨ ਨੂੰ ਸਪੋਰਟ ਕੀਤਾ ਸੀ ਵੀ ਜਿਹੜੇ ਸਪੀਡ ਲਿਮਟਿੰਗ ਡਿਵਾਈਸਸ ਆ ਟਰੱਕਾਂ 'ਚ ਨਹੀਂ ਲੱਗਣੀਆਂ ਚਾਹੀਦੀਆਂ। ਇਸ ਨੂੰ ਜਿਹੜੀਆਂ ਵੱਡੀਆਂ ਐਸੋਸੀਏਸ਼ਨਸ ਆ, ਵੱਡੇ ਕੈਰੀਅਰਸ, ਉਹਨਾਂ ਨੇ ਤਾਂ ਇੰਡੋਰਸ ਕੀਤਾ ਸੀ, ਜਿੱਦਾਂ ATA ਨੇ, ਟਰੱਕ ਲੋਡ ਕੈਰੀਅਰ ਐਸੋਸੀਏਸ਼ਨ ਨੇ, ਪਰ ਜਿਹੜੇ ਓਨਰ ਆਪਰੇਟਰਸ ਆ, ਸਮਾਲ ਬਿਜ਼ਨਸ ਜਿਹੜੇ ਹੈਗੇ ਆ, ਉਹ ਕਹਿੰਦੇ ਸੀ ਵੀ ਇਹ ਰੂਲ ਅਨਸੇਫ ਹੈਗਾ ਤੇ ਇਹਦੇ ਨਾਲ ਅਨਫੇਅਰ ਕੰਪੀਟੀਸ਼ਨ ਹੁੰਦਾ ਹੈ ਜਿਹੜੇ ਵੱਡੇ ਕੈਰੀਅਰਸ ਉਹਨਾਂ ਦੇ ਨਾਲ। ਇਹਦੇ ਵਿੱਚ ਜਿਹੜਾ ਤੁਸੀਂ ਇਹ ਜੇ ਦੇਖੋ ਜਿਹੜੇ ਵੱਡੇ ਕੈਰੀਅਰ ਹੈਗੇ ਆ ਉਹਨਾਂ ਨੇ ਆਲਰੇਡੀ ਇਹ ਸਿਸਟਮ ਆਪਣੇ ਟਰੱਕਿੰਗ ਦੇ ਵਿੱਚ ਇਸਤੇਮਾਲ ਕਰਦੇ ਆ। ਵੱਡੇ ਕੈਰੀਅਰ ਜਿਹੜੇ ਹੈਗੇ ਉਹਨਾਂ ਦੇ ਆਲਰੇਡੀ ਸਪੀਡ ਲਿਮਿਟਰਸ ਲੱਗੇ ਹੋਏ ਆ। ਵੱਡਾ ਕੈਰੀਅਰ ਜਿਹੜਾ ਹੈਗਾ, ਜੇ ਕੈਲੀਫੋਰਨੀਆ ਵਿੱਚ ਤੁਸੀਂ ਦੇਖੋ ਤਾਂ ਕਦੀ ਵੀ 60 ਤੋਂ ਉੱਤੇ ਜ਼ਿਆਦਾਤਰ ਸਪੀਡ ਨਹੀਂ ਹੁੰਦੀ। ਜਿਹੜੇ ਪ੍ਰੋਮੀਨੈਂਟ ਕੈਰੀਅਰ ਹੈਗੇ ਉਹਨਾਂ ਦੀ 60 ਤੋਂ ਜ਼ਿਆਦਾ ਸਪੀਡ ਹੁੰਦੀ ਨਹੀਂ ਟਰੱਕਾਂ ਦੀ। ਵਾਲਮਾਰਟ ਕਦੀ 55 ਤੋਂ ਵੱਧ ਸਪੀਡ ਨਹੀਂ ਹੁੰਦੀ। ਜਿਹੜੇ ਵੱਡੇ ਕੈਰੀਅਰ ਹੈ ਉਹਨਾਂ ਨੇ ਆਲਰੇਡੀ ਇੰਪਲੀਮੈਂਟ ਕੀਤਾ ਹੋਇਆ। ਅਸੀਂ ਇਸ ਮੁੱਦੇ ਦੇ ਉੱਤੇ ਨਾ ਦੋਨੋਂ ਸਾਈਡ ਕੰਸਟਰਕਟਿਵ ਟਾਕ ਹੋਣੀ ਚਾਹੀਦੀ ਆ, ਕਿਉਂਕਿ ਜਿਹੜੇ ਮੈਂ ਜੇ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸਾਂ ਕਿ ਜਿਹੜੀਆਂ ਕੰਪਨੀਆਂ ਦੇ ਵਿੱਚ ਮੈਂ ਵਿਚਰਦਾ ਰਿਹਾ ਜਾਂ ਜਿਨ੍ਹਾਂ ਦੇ ਵਿੱਚ ਇੰਟਰਨਲੀ ਮੈਂ ਕੰਮ ਕੀਤਾ ਆ, ਉਹਦੇ ਵਿੱਚ ਇੱਕ ਇਹ ਬੜਾ ਇੰਪੋਰਟੈਂਟ ਚੀਜ਼ ਸੀਗੀ ਕਿ ਤੁਹਾਡਾ ਜਿਹੜਾ ਟਰੱਕ ਦੀ ਸਪੀਡ ਆ ਉਹ ਇੱਕ ਹੱਦ ਤੱਕ ਕੰਟਰੋਲ ਕੀਤੀ ਜਾਵੇ, ਕਿਉਂਕਿ ਟਰੱਕ ਜਿਹੜਾ ਹੈਗਾ ਆ ਉਹ ਆਬਵੀਅਸਲੀ 70 ਤੋਂ ਉੱਤੇ ਜਦੋਂ ਜਾਂਦਾ ਹੈ ਤਾਂ ਵੈਰੀ ਆਊਟ ਆਫ ਕੰਟਰੋਲ ਹੁੰਦਾ ਆ। ਦੂਸਰੀ ਚੀਜ਼ ਇਹ ਆ ਕਿ ਜਿਹੜਾ ਫਿਊਲ ਕੰਜ਼ੰਪਸ਼ਨ ਹੈਗੀ ਆ ਉਹ 60 to 65 ਦੇ ਉੱਤੇ ਫਿਊਲ ਕੰਜ਼ੰਪਸ਼ਨ ਜਿਹੜੀ ਆ ਉਹ ਬੈਸਟ ਪੋਸੀਬਲ ਤੁਹਾਨੂੰ ਮਾਈਲੇਜ ਮਿਲਦੀ ਹੈਗੀ ਟਰੱਕ ਦੀ। ਸੋ ਜਿਹੜੀ ਟਰੱਕਿੰਗ ਕੰਪਨੀਆਂ ਹੈਗੀਆਂ ਉਹ ਬਹੁਤ ਇਸ ਚੀਜ਼ ਵੱਲ ਸੋਚਦੀਆਂ ਹੈਗੀਆਂ। ਇੱਕ ਹੋਰ ਬੜਾ ਮੈਂ ਵੋਲਵੋ ਦੇ ਜਦੋਂ ਕੀਤੇ ਸੀਗੇ ਟਰੱਕ ਟਰਾਈ ਕੀਤੇ ਸੀਗੇ, ਡੈਮੋ ਕੀਤੇ ਸੀਗੇ, ਉਹਨਾਂ ਦੇ ਵਿੱਚ ਇੱਕ ਬੜੀ ਉਹਨਾਂ ਨੇ ਵਧੀਆ ਚੀਜ਼ ਦਿੱਤੀ ਸੀਗੀ ਕਿ ਜਿਹੜੇ ਡਰਾਈਵਰ ਹੈਗੇ ਆ, ਡਰਾਈਵਰ ਨੂੰ ਕੀਤਾ ਜਾਂਦਾ ਸੀਗਾ ਕਿ ਤੁਸੀਂ ਆਪਣਾ ਕਰੂਜ਼ ਕੰਟਰੋਲ ਲਾ ਕੇ ਟਰੱਕ ਚਲਾਓ। ਕਰੂਜ਼ ਕੰਟਰੋਲ ਨਾਲ ਕੀ ਹੁੰਦਾ ਸੀਗਾ ਕਿ ਉਹਨਾਂ ਟਰੱਕਾਂ ਦੇ ਵਿੱਚ ਅਡੈਪਟਿਵ ਕਰੂਜ਼ ਕੰਟਰੋਲ ਲੱਗਾ ਹੋਇਆ। ਸੋ ਅਡੈਪਟਿਵ ਕਰੂਜ਼ ਕੰਟਰੋਲ ਦਾ ਮਤਲਬ ਕੀ ਆ ਕਿ ਜੇ ਤੁਹਾਡੇ ਅੱਗੇ ਟਰੱਕ ਜਾ ਰਿਹਾ ਹੈਗਾ, ਤੁਸੀਂ ਉਹਦੇ ਪਿੱਛੇ ਕਰੂਜ਼ ਕੰਟਰੋਲ ਲਾ ਕੇ ਟਰੱਕ ਚਲਾ ਰਹੇ ਆ, ਜਦੋਂ ਤੁਹਾਡਾ ਫਰੰਟ ਵਾਲਾ ਟਰੱਕ ਸਲੋ ਹੁੰਦਾ ਉਦੋਂ ਪਿੱਛੇ ਵਾਲਾ ਟਰੱਕ ਸਲੋ ਹੁੰਦਾ, ਜਦੋਂ ਅਗਲਾ ਸਪੀਡ ਫੜਦਾ ਪਿੱਛੇ ਵਾਲਾ ਸਪੀਡ ਫੜਦਾ। ਸੋ ਉਹਦੇ ਨਾਲ ਜਿਹੜਾ ਆ ਐਕਸੀਡੈਂਟ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਸੰਭਾਵਨਾ ਜਿਹੜੀ ਆ ਘਟ ਜਾਂਦੀ ਆ ਪਿੱਛੋਂ ਹਿੱਟ ਕਰਨ ਦੀ। ਸੋ ਉਹਦੇ 'ਚ ਜਿਹੜੇ ਡਰਾਈਵਰ ਹੈਗੇ ਆ ਉਹ ਕਰੂਜ਼ ਕੰਟਰੋਲ ਨਹੀਂ ਸੀ ਲਾ ਕੇ ਚੱਲਦੇ। ਸੋ ਕਹਿੰਦੇ ਸੀਗੇ ਕਿ ਕਰੂਜ਼ ਕੰਟਰੋਲ ਨਾਲ ਜੇ ਵਿੱਚ ਕੋਈ ਕਾਰ ਆ ਜਾਂਦੀ ਆ, ਟਰੱਕ ਆਟੋਮੈਟਿਕਲੀ ਸਲੋ ਹੋਣਾ ਸ਼ੁਰੂ ਹੋ ਜਾਂਦਾ ਆ। ਜੇ ਉਹਦੇ ਵਿੱਚ ਕੋਈ ਹੋਰ ਆ ਜਾਂਦਾ ਤਾਂ ਟਰੱਕ ਆਟੋਮੈਟਿਕਲੀ ਸਲੋ ਹੋਣਾ ਸ਼ੁਰੂ ਹੋ ਜਾਂਦਾ। ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਇਹ ਮਤਲਬ ਲੇਟ ਹੋ ਰਿਹਾ। ਪਰ ਉਸ ਇੱਕ ਕੰਪਨੀ ਜਿੰਨਾ ਕਿ ਮੈਂ ਕਾਫੀ ਕੰਮ ਕੀਤਾ, ਉਹਨੇ ਕੀ ਕੀਤਾ ਸੀਗਾ ਕਿ ਜੇ ਤੁਸੀਂ ਟਾਇਰ ਦੇ ਨਾਲ ਰੇਸ ਦੱਬਦੇ ਹੈਗੇ ਆ ਤੇ ਤੁਹਾਡਾ ਜਿਹੜਾ ਟਰੱਕ ਹੈਗਾ ਆ ਉਹ 60 to 63 ਦੀ ਸਪੀਡ ਤੱਕ ਮੈਕਸਿਮਮ ਜਾ ਸਕਦਾ। ਪਰ ਜੇ ਤੁਸੀਂ ਕਰੂਜ਼ ਕੰਟਰੋਲ ਲਾ ਕੇ ਟਰੱਕ ਦੀ ਸਪੀਡ ਨੂੰ ਇਨਕਰੀਜ਼ ਕਰਦੇ ਆ ਤੇ ਉਹ 68 69 ਤੱਕ ਜਾ ਸਕਦਾ ਹੈ। ਸੋ ਉੱਥੇ ਉਹ ਉਹਨਾਂ ਨੂੰ ਪੁਸ਼ ਕਰਦੇ ਡਰਾਈਵਰ ਨੂੰ ਕਿ ਤੁਸੀਂ ਕਰੂਜ਼ ਕੰਟਰੋਲ ਕਰੋ, ਕਿਉਂਕਿ ਕਰੂਜ਼ ਕੰਟਰੋਲ ਦੇ ਨਾਲ ਜਿਹੜਾ ਅਡੈਪਟਿਵ ਕਰੂਜ਼ ਕੰਟਰੋਲ ਆ ਉਹਦੇ ਨਾਲ ਟਰੱਕ ਜਿਹੜਾ ਆ ਉਹ ਬਹੁਤ ਘੱਟ ਚਾਂਸਸ ਹੋ ਜਾਂਦੇ ਆ ਕਿ ਅੱਗੇ ਕਿਸੇ ਦੇ ਵਿੱਚ ਜਾ ਕੇ ਵੱਜੇ। ਸੋ ਇਹ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਕੰਸਟਰਕਟਿਵ ਆਪਾਂ ਗੱਲਬਾਤ ਕਰ ਸਕਦੇ ਹਾਂ। ਔਰ ਇਹਦੇ ਵਿੱਚ ਦੂਜਾ ਜਿਹੜਾ ਪੱਖ ਹੈਗਾ ਉਹ ਕਹਿ ਰਿਹਾ ਹੈਗਾ ਕਿ ਸਪੀਡ ਡਿਫਰੈਂਸ਼ੀਅਲ ਬਹੁਤ ਜ਼ਿਆਦਾ ਆ ਕਾਰਾਂ ਦੇ ਵਿੱਚ ਤੇ ਟਰੱਕਾਂ ਦੇ ਵਿੱਚ। ਕਾਰਾਂ ਦੀ ਸਪੀਡ ਬਹੁਤ ਜ਼ਿਆਦਾ ਆ, ਟਰੱਕਾਂ ਦੀ ਫਿਰ ਬਹੁਤ ਥੋੜ੍ਹੀ ਹੋ ਜਾਣੀ ਆ। ਸੋ ਉਹ ਡਿਫਰੈਂਸ਼ੀਅਲ ਜਿਹੜਾ ਆ ਡਿਫਰੈਂਸ ਜਿਹੜਾ ਹੈਗਾ ਸਪੀਡ ਦੇ ਵਿੱਚ ਉਹ ਕਈ ਵਾਰੀ ਘਾਤਕ ਸਾਬਤ ਹੁੰਦਾ ਆ ਕਿ ਉਹਦੇ ਵਿੱਚ ਜਿਹੜੇ ਐਕਸੀਡੈਂਟ ਜ਼ਿਆਦਾ ਹੁੰਦੇ ਆ। ਸੋ ਇਹ ਦੋਨੋਂ ਪਾਸਿਆਂ ਦੇ ਪੱਖ ਹੈਗੇ ਆ, ਪਰ ਡੈਫੀਨੇਟਲੀ ਮੈਂ ਚਾਹੂੰਗਾ ਕਿ ਜਿਹੜੇ ਆਪਣੇ ਲਿਸਨਰਸ ਹੈਗੇ ਆ ਉਹ ਆਪਣੇ ਨਾਲ ਗੱਲਬਾਤ ਕਰਨ ਇਹਦੇ ਉੱਤੇ ਕਿ ਦੱਸਣ ਕਿ ਉਹਨਾਂ ਦੇ ਕੀ ਵਿਚਾਰ ਹੈਗੇ ਆ। ਜੀ, ਆਪਣੇ ਨਾਲ ਅਗਲੇ ਕਾਲਰ ਜੁੜ ਰਹੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਓਂਕਾਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਨਿਊ ਮੈਕਸੀਕੋ ਦੇ ਵਿੱਚ ਹੀ ਹਾਂ ਜੀ, ਤੇ ਕਾਫੀ ਵੈਦਰ ਖਰਾਬ ਹੈਗਾ, ਤੇ ਮੈਂ ਤਾਂ ਆਪਣੇ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਵੀ ਥੋੜਾ ਡਿਸਟੈਂਸ ਰੱਖ ਕੇ ਚੱਲੋ। ਇੱਕ ਮੇਰੇ ਮਗਰ ਭਾਈ ਸਾਹਿਬ ਆਪਣੇ ਹੀ ਆ ਰਹੇ, ਮੈਂ ਕਿੰਨੇ ਹੀ ਹੁਣ ਉੱਤਰ ਕੇ ਤਾਂ ਮੈਂ ਜਾਣਾ ਰਿਹਾ ਇੰਨੀ ਸਨੋ ਦੇ ਵਿੱਚ, ਮੈਂ ਕਿੰਨੇ ਇਸ਼ਾਰੇ ਕਰ ਬੈਠਾ, ਥੋੜਾ ਪਿੱਛੇ ਰੱਖ। ਉਹਨੇ ਇੱਦਾਂ ਮੇਰੇ ਮਗਰ ਲਾਇਆ ਟਰੱਕ ਵੀ, ਜਿੱਦਾਂ ਵੀ ਮੈਨੂੰ ਉਹਨੇ ਛੂਣਾ ਹੀ ਹੁੰਦਾ ਹੈ ਨਾ। ਤੇ ਇੱਕ ਸੀਬੀ ਭਾਜੀ, ਸੀਬੀ ਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ, ਸੀਬੀ ਦਾ ਹੁਣ ਕੋਈ ਬੋਲਦਾ ਨਹੀਂ। ਪਹਿਲਾਂ ਸਾਡੇ ਅਸੀਂ ਜਦੋਂ ਪਹਿਲਾਂ ਚਲਾਉਣਾ ਸ਼ੁਰੂ ਕੀਤਾ, ਜਦੋਂ ਸੀਬੀ ਮੇਨ ਹੁੰਦੀ ਸੀ, ਬੜੀ ਬੜੀ ਦੂਰ ਤੱਕ ਇਨਫੋਰਮੇਸ਼ਨ ਪਤਾ ਲੱਗ ਜਾਂਦੀ ਹੁੰਦੀ ਸੀਗੀ। ਤੇ ਜਿਹੜੀ ਹਾਂਜੀ ਭਾਜੀ ਜਿਹੜੀ ਕਰੂਜ਼ ਜਿਹੜਾ ਕਹਿੰਦੇ ਸਪੀਡ ਲਿਮਿਟ ਦੀ ਗੱਲ ਭਾਜੀ, ਕਈ ਹੁਣ ਟਰੱਕਾਂ ਦੀ ਕਈ ਕੰਪਨੀਆਂ ਨੇ 65 ਤੇ ਬੰਨੇ ਹੋਏ ਆ ਟਰੱਕ। ਹਾਂਜੀ ਉਹ ਹੁਣ ਜਦੋਂ ਇੱਕ ਦੂਜੇ ਨੂੰ ਕ੍ਰੋਸ ਕਰਦੇ, ਉਹ 4-4 ਮੀਲ ਉਹ ਕਰੂਜ਼ ਪੈਰ ਰੱਖਦੇ, ਉਹ ਕਰੂਜ਼ ਲਾਏ ਹੋਏ ਆ ਉਹਨਾਂ ਨੇ 65 ਦੇ ਦੋਹਾਂ ਨੇ। ਉਹ 4-4 ਮੀਲ ਇੱਕ ਦੂਜੇ ਦੇ ਬਰਾਬਰ ਹੀ ਜਾਈ ਜਾਂਦੇ, ਘਟਾ ਕੇ ਕੋਈ ਰਾਜੀ ਨਹੀਂ ਹੈਗਾ ਵੀ ਇੱਕ 60। ਇਹ ਤਾਂ ਅਨਸੇਫ ਬਣ ਜਾਂਦੀਆਂ ਕੰਡੀਸ਼ਨ ਰੋਡ ਦੀਆਂ। ਮੈਂ ਤੁਹਾਨੂੰ ਰਮਨ ਭਾਈ ਦੱਸਦਾ, ਜੇ ਮੰਨ ਲਓ ਹੁਣ ਇੱਕ 65 ਤੇ ਜਾ ਰਿਹਾ, ਦੂਜਾ ਵੀ 65 ਤੇ, ਇੱਕ ਪੁਆਇੰਟ ਦਾ ਮਾੜਾ ਜਿਹਾ ਵੀ ਕਿਸੇ ਦਾ ਫਰਕ ਆ, ਉਹ ਕ੍ਰੋਸ ਲੱਗਾ ਉਹਨੂੰ ਕਰਨਾ। ਇਹ ਨਹੀਂ ਵੀ ਜੇ ਮੋੜ ਲੈਣੇ ਉਹਨੂੰ 64 ਤੇ ਕਰ ਲਿਆ ਵੀ ਚੱਲ ਉਹਨੂੰ ਲੰਘਾ ਦੇਵੇ ਨਾ। ਮੈਂ ਗੋਰੇ ਬਹੁਤ ਦੇਖਿਆ 4-4 6-6 ਮੀਲਾਂ ਏਦਾਂ ਬਰਾਬਰ ਹੀ ਚੱਲੀ ਜਾਣਗੇ, ਕਿਸੇ ਨੂੰ ਰਾਹ ਨਹੀਂ ਦੇਣਗੇ। ਬਾਕੀ ਮਤਲਬ ਇਹ ਸਪੀਡ ਦਾ ਤਾਂ ਮੇਰੇ ਹਿਸਾਬ ਨਾਲ ਕੰਟਰੋਲ ਜਿਹੜਾ ਲਾਉਣਾ ਜੀ ਉਹਦਾ ਗਲਤੀ ਆ। ਕੈਲੀਫੋਰਨੀਆ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ ਜੀ, 70 ਤੇ 55 ਦਾ ਕਾਫੀ ਡਿਸਟੈਂਸ ਹੈਗਾ ਜੀ। ਇਹ ਵੀ ਕਾਫੀ, ਇਹ ਕਾਰਾਂ ਦੀ ਸਪੀਡ ਬਹੁਤ ਜ਼ਿਆਦਾ, ਟਰੱਕਾਂ ਦੀ ਘੱਟ ਆ। ਇੱਕ ਭਾਜੀ ਜਿਹੜੀ ELD ਆ ਹੁਣ ਲੱਗ ਗਈ ਆ, ਇਹ ਹੁਣ ਤਾਂ ਮੈਂ ਦੇਖਿਆ ਬਹੁਤ ਬੰਦੇ ਜੋ ਟਰੱਕ ਸਟਾਪ ਤੋਂ ਤੋਰਦੇ ਆ, ਉਹ 5 ਤੇ ਨਹੀਂ ਟਰੱਕ ਨੂੰ ਆਉਣ ਦਿੰਦੇ। 5-5 ਮਿੰਟ ਹੌਲੀ 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 ਫਰੀਵੇ 'ਚ ਲੈ ਕੇ ਇੱਦਾਂ ਰੇਸ ਦੇਣਗੇ ਜਦੋਂ ਉਹਨਾਂ ਦੀ ELD ਚੱਲ ਪੈਂਦੀ ਆ ਫਿਰ, ਹੈ ਨਾ, ਕਿਉਂਕਿ 5 ਤੋਂ ਬਾਅਦ ਚੱਲਦੀ ਆ। ਅੱਗੇ ਵਧੀਆ ਹੁੰਦਾ ਸੀ, ਪੇਪਰ ਵਾਲੀ ਲੌਗਬੁੱਕ ਹੁੰਦੀ ਸੀ, 8 ਘੰਟੇ ਸਾਨੂੰ ਸਲੀਪ ਹੁੰਦੀ ਸੀ, 10 ਘੰਟੇ ਡਰਾਈਵ ਹੁੰਦੀ ਸੀ। ਹੁਣ 10 ਘੰਟੇ ਸਲੀਪ ਵੀ ਨਹੀਂ। ਪਹਿਲਾਂ ਜਿੰਨੀ ਦੇਰ ਤੱਕ ਫਰੀਵੇ ਤੇ ਨਹੀਂ ਚੜਦੇ ਉਹਨੇ ਫਿਰ 5 ਤੋਂ ਥੱਲੇ ਰੱਖਦੇ ਆ। ਉਹਨੇ 5 ਤੋਂ ਥੱਲੇ ਰੱਖਦੇ ਬਹੁਤ ਬੰਦੇ, ELD ਸਟਾਰਟ ਨਾ ਹੋ ਜਾਵੇ, ਹੈਨਾ। ਮਗਰ ਬੜੀ ਪ੍ਰੋਬਲਮ ਆ ਜੀ। ਥੈਂਕ ਯੂ ਓਂਕਾਰ ਜੀ, ਕਾਲ ਦੇ ਲਈ ਬੜੀ ਮਿਹਰਬਾਨੀ, ਸ਼ੁਕਰੀਆ ਤੁਹਾਡੀ ਕਾਲ ਦਾ। ਇਹ ਤਾਂ ਫਿਰ ਪ੍ਰੋਫੈਸ਼ਨਲ ਡਰਾਈਵਰ ਨਹੀਂ ਨਾ ਹੋਇਆ ਜਿਹੜਾ 5 ਦੀ ਸਪੀਡ ਦੇ ਫਰੀਵੇ ਤੇ ਐਂਟਰ ਕਰ ਰਿਹਾ, ਤੇ ਮੂਰਖਤਾ ਭਰਿਆ ਕੰਮ ਆ। ਉਹ ਆਪ ਵੀ ਅੱਜ ਵੀ ਗਿਆ ਤੇ ਕੱਲ ਵੀ ਗਿਆ। ਸੋ ਇਹੋ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਤੁਹਾਨੂੰ ਇੱਕ ਰੈਗੂਲਰ ਡਰਾਈਵਰ ਤੇ ਪ੍ਰੋਫੈਸ਼ਨਲ ਡਰਾਈਵਰ ਦੇ ਵਿੱਚ ਡਿਫਰੈਂਸ ਪੈਦਾ ਕਰਦੀਆਂ। ਇਸੇ ਕਰਕੇ ਕਿਹਾ ਜਾਂਦਾ, ਇਸੇ ਕਰਕੇ ਅਸੀਂ ਬਹੁਤ ਵਾਰੀ ਪ੍ਰਪੋਜ਼ ਕਰਦੇ ਹਾਂ, ਬਹੁਤ ਵਾਰੀ ਇਹ ਗੱਲ ਕਹਿੰਦੇ ਆ FMCSA ਨੂੰ ਕਿ ਟਰੱਕ ਦਾ ਲਾਇਸੈਂਸ ਲੈਣ ਤੋਂ ਪਹਿਲਾਂ ਐਟਲੀਸਟ 1 ਸਾਲ ਕਾਰ ਦਾ ਲਾਇਸੈਂਸ ਰਿਕੁਆਇਰਡ ਹੋਣਾ ਚਾਹੀਦਾ ਆ। ਉਹਨੂੰ ਪਤਾ ਹੋਣਾ ਚਾਹੀਦਾ ਫਰੀਵੇ ਦੀ ਸੈਂਸ ਕੀ ਆ, ਫਰੀਵੇ ਤੇ ਕਿੱਦਾਂ ਜਾਣਾ, ਕਿੱਦਾਂ ਆਉਣਾ। ਪਰ ਆਹ ਤਾਂ ਬਿਲਕੁਲ ਹੀ ਮੈਂ ਵਾਹ ਗੱਲ ਜਿਹੜੀ ਸੁਣੀ ਆ ਤੁਹਾਡੇ ਕੋਲੋਂ ਵੀ 5 ਦੀ ਸਪੀਡ ਤੇ ਰੱਖਦੇ ਆ ਫਰੀਵੇ ਦੀ, ELD ਨਾਲ ਸ਼ੁਰੂ ਹੋ ਜਾਏ ਤੇ ਉਹ 2-3-5 ਮਿੰਟ ਦੇ ਨਾਲ ਕਿੰਨਾ ਕੁ ਫਰਕ ਪਾ ਲੈਣਗੇ ਜ਼ਿੰਦਗੀ ਦਾ, ਠੀਕ ਹੈ ਨਾ। ਸੋ ਕਿਸੇ ਦੀ ਜ਼ਿੰਦਗੀ ਦਾ ਨੁਕਸਾਨ ਹੋਊਗਾ, ਕਿਸੇ ਦੀ ਜ਼ਿੰਦਗੀ ਜਾਊਗੀ, ਉਹਨਾਂ ਨੂੰ ਚੰਗਾ ਨਹੀਂ ਤੁਸੀਂ 2-4-5 ਮਿੰਟ ਅੱਗੇ ਚਲੇ ਚਲੋ। ਜਿਸ ਹਿਸਾਬ ਨਾਲ ਇੱਥੇ ਕਾਨੂੰਨ ਬਣੇ ਆ ਨਾ, ਜੇ ELD ਦਾ ਸਾਰੇ ਜਾਣੇ ਜਿਸ ਹਿਸਾਬ ਨਾਲ ਇਹ ਕਾਨੂੰਨ ਬਣਾਏ ਗਏ ਆ, ਜੇ ELD ਨੂੰ ਤੁਸੀਂ ਪਰਫੈਕਟਲੀ ਯੂਜ਼ ਕਰੋ, ਸਪੀਡ ਨੂੰ ਪਰਫੈਕਟਲੀ ਯੂਜ਼ ਕਰੋ, ਮੇਰੇ ਖਿਆਲ ਦੇ ਵਿੱਚ ਕੋਈ ਰੀਜ਼ਨ, ਕੋਈ ਵੀ ਐਸਾ ਕੰਮ ਨਹੀਂ ਹੋ ਸਕਦਾ ਜਿਹਦੇ ਵਿੱਚ ਕਿ ਤੁਹਾਡੀ ਜਿਹੜੀ ਇਨਕਮ ਆ ਉਹ ਇਨਕਰੀਜ਼ ਨਾ ਹੋਵੇ ਤੇ ਤੁਹਾਡੀ ਲਾਈਫ ਜਿਹੜੀ ਆ ਉਹ ਨਾ ਬਣੇ। ਇਹ ਗਾਰੰਟੀ ਆ ਕਿ ਜੇ ਤੁਸੀਂ ਇਹ ਰੂਲ ਯੂਜ਼ ਕਰਦੇ ਆ ਤੇ ਤੁਹਾਡਾ, ਤੁਸੀਂ ਕੰਪੈਰੀਜ਼ਨ ਕਰਕੇ ਦੇਖ ਲਓ ਕਿ ਆਪਣਾ ਇੱਕ ਡਰਾਈਵਰ ਜਿਹੜਾ 18 ਘੰਟੇ ਟਰੱਕ ਚਲਾਉਂਦਾ ਤੇ ਉਹਦੇ ਬਰਾਬਰ ਜਿਹੜਾ ਵਾਲਮਾਰਟ ਦਾ ਡਰਾਈਵਰ ਸੂਟ ਬੂਟ ਪਾ ਕੇ ਐਨ ਪੂਰਾ ਤੇ 11 ਘੰਟੇ ਟਰੱਕ ਚਲਾਉਂਦਾ, ਪੈਸੇ ਉਹ ਵੱਧ ਬਣਾਉਂਦਾ, ਸਾਡਾ ਬੰਦਾ ਫੇਰ ਤਰਲੇ ਕੱਢਦਾ ਫਿਰਦਾ ਹੁੰਦਾ। ਸੋ ਉਹਦੇ ਕੱਪੜੇ ਦੇਖ ਲਓ ਤੇ ਉਹਦਾ ਰਹਿਣ ਸਹਿਣ ਦੇਖ ਲਓ, ਸਾਰਾ ਕੁਝ ਦੇਖ ਲਓ। ਤੇ ਆਈ ਡੋਂਟ ਥਿੰਕ ਸੋ ਕਿ ਇਹ ਬਿਲਕੁਲ ਮੇਰੇ ਖਿਆਲ ਦੇ ਵਿੱਚ ਸਹੀ ਹੈਗਾ ਕਿ ਜ਼ਿਆਦਾ ਟਰੱਕ ਚਲਾਉਣ ਦੇ ਨਾਲ ਜ਼ਿਆਦਾ ਹੀ ਪੈਸੇ ਬਣਦੇ ਆ। ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਆਪਾਂ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਅਮਰੀਕ ਜੀ, ਸਤਿ ਸ਼੍ਰੀ ਅਕਾਲ। ਅਮਰੀਕ ਸਿੰਘ ਜੀ। ਹੈਲੋ, ਹਾਂਜੀ ਅਮਰੀਕ ਜੀ, ਹਾਂਜੀ ਹੁਣ ਆ ਰਹੀ ਹੈ ਜੀ ਆਵਾਜ਼। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਾਂ ਗੱਲ ਕਰ ਰਹੇ ਸੀਗੇ ਸਪੀਡ ਦੀ ਨਾ ਜੀ। ਤੇ ਸਪੀਡ ਦੇ ਵਿੱਚ ਭਾਜੀ ਏਦਾਂ ਹੈਗਾ, ਪਹਿਲਾਂ ਅੱਜ ਤੋਂ 12-15 ਸਾਲ ਪਹਿਲਾਂ ਇਲੀਨੋਇਸ, ਓਹਾਇਓ, ਇਹਨਾਂ ਸਟੇਟਾਂ ਦੇ ਵਿੱਚ ਵੀ ਕੈਲੀਫੋਰਨੀਆ ਵਾਂਗੂ ਟਰੱਕ ਦੀ ਸਪੀਡ 55 ਹੁੰਦੀ ਸੀ। ਫਿਰ ਉਹਦੇ ਬਾਅਦ 'ਚ ਇਹਨਾਂ ਸਟੇਟਾਂ 'ਚ ਸਟੱਡੀ ਕਰਾਈ ਗਈ। ਉਹ ਸਟੱਡੀ ਦਾ ਰਿਜ਼ਲਟ ਇਹ ਨਿਕਲਿਆ ਕਿ ਸਪਲਿਟ ਸਪੀਡ ਜਿਹੜੀ ਆ ਦੈਟ ਇਜ਼ ਡੇਂਜਰਸ।
ਸਪਲਿਟ ਸਪੀਡ ਕਰਕੇ ਐਕਸੀਡੈਂਟ ਹੁੰਦੇ ਆ। ਤੇ ਇਹਨਾਂ ਦੋਨਾਂ ਸਟੇਟਾਂ ਨੇ ਆਪਣੀ ਸਪੀਡ ਜਿਹੜੀ ਆ ਟਰੱਕ ਦੀ ਉਹ ਰਿਵਾਈਜ਼ ਕਰਕੇ ਇਨਕਰੀਜ਼ ਕਰ ਦਿੱਤੀ ਸੀਗੀ। ਤੇ ਫਿਰ ਦੁਬਾਰਾ ਉਸ ਚੀਜ਼ ਤੇ ਸਪੀਡ ਤੇ ਲਿਮਿਟ ਕਰਨਾ ਟਰੱਕ ਨੂੰ, ਦੈਟ ਇਜ਼ ਡੇਂਜਰਸ। ਕਿਸੇ ਤਰ੍ਹਾਂ ਦੀ ਵੀ ਕੋਈ ਲਿਮਿਟ ਨਹੀਂ ਹੋਣੀ ਚਾਹੀਦੀ ਆ। ਉਹ ਪਰਸਨ, ਇਹ ਬੰਦੇ ਦੀ ਆਪਣੀ ਸੇਫਟੀ ਦੇ ਉੱਪਰ ਹੈਗਾ ਕਿ ਉਹ ਕਿਸ ਤਰੀਕੇ ਦੇ ਨਾਲ ਟਰੱਕ ਚਲਾਉਂਦਾ ਹੈ। ਕਈ ਵਾਰ ਤੁਸੀਂ ਇਹੋ ਜਿਹੀ ਸਿਚੁਏਸ਼ਨ 'ਚ ਵੀ ਹੋ ਸਕਦੇ ਆ ਕਿ ਤੁਹਾਨੂੰ ਸਪੀਡ ਅਪ ਕਰਕੇ ਕੋਈ ਐਕਸੀਡੈਂਟ ਤੁਸੀਂ ਅਵੋਇਡ ਕਰ ਸਕਦੇ ਆ, ਲੇਕਿਨ ਜਿਹੜੀ ਸਪਲਿਟ ਸਪੀਡ ਆ ਉਹ ਡੇਂਜਰਸ ਆ। ਤੇ ਜਿਹੜੀ ਆਪਾਂ ਗੱਲ ਕਰਦੇ ਆ ਮੈਗਾ ਕੈਰੀਅਰ ਸੀ ਨਾ, ਮੈਗਾ ਕੈਰੀਅਰ ਜਿਹੜਾ ਕਹਿੰਦੇ ਆ ਕਿ ਸਪੀਡ ਲਿਮਿਟ ਹੋਣੀ ਚਾਹੀਦੀ ਆ। ਜੇ ਤੁਸੀਂ ELD ਵੀ ਦੇਖੋਗੇ, ELD ਵੀ ਬਹੁਤ ਪਹਿਲਾਂ ਮੈਗਾ ਕੈਰੀਅਰਸ ਨੇ ਲਾਉਣੀ ਚਾਹੀ ਸੀਗੀ। ਉਹਦੇ ਬਾਅਦ 'ਚ ਇਹ ਕੀ ਚਾਹੁੰਦੇ ਆ ਕਿ ਜੋ ਰੂਲ ਐਂਡ ਰੈਗੂਲੇਸ਼ਨ ਇਹ ਆਪਣੇ ਡਰਾਈਵਰਸ ਤੇ ਪਾਉਂਦੇ ਆ, ਉਹਨੂੰ ਇਹ ਇੱਕ ਤਰ੍ਹਾਂ ਨਾਲ ਲੀਗਲ ਸਟੈਂਪ ਗਵਰਨਮੈਂਟ ਕੋਲੋਂ ਲਗਵਾਉਣਾ ਚਾਹੁੰਦੇ ਆ ਕਿ ਉਹ ਕਾਨੂੰਨ ਬਣ ਜਾਏ ਤਾਂ ਕਿ ਇਹਨਾਂ ਦੇ ਅਗੇਂਸਟ ਕੱਲ ਨੂੰ ਕੋਈ ਨਾ ਜਾ ਸਕੇ। ਤੇ ਇਹ ਮੈਗਾ ਕੈਰੀਅਰਸ ਦੀ ਅਪਰੋਚ ਹੈਗੀ ਆ। ਇਹ ਜਿਹੜਾ ਇੰਡੀਪੈਂਡੈਂਟ ਆਪਰੇਟਰ ਆ ਉਹ ਕਿਸੇ ਤਰ੍ਹਾਂ ਦੀ ਰਿਸਟ੍ਰਿਕਸ਼ਨਸ ਨਹੀਂ ਚਾਹੁੰਦਾ, ਔਰ ਹੋਣੀਆਂ ਵੀ ਨਹੀਂ ਚਾਹੀਦੀਆਂ। ਧੰਨਵਾਦ ਜੀ। ਓਕੇ। ਤੇ ਅਗਲਾ ਪੁਆਇੰਟ ਰਮਨ ਜੀ ਤੇ ਰਾਜ ਜੀ, ਇਹ ਹੈਗਾ ਆਟੋਨੋਮਸ ਟਰੱਕਿੰਗ ਨੂੰ ਲੈ ਕੇ। ਬਾਈਡਨ ਤੇ ਹੈਰਿਸ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਰੈਗੂਲੇਸ਼ਨ ਆ ਦਸੰਬਰ ਮਹੀਨੇ 'ਚ ਪ੍ਰਪੋਜ਼ ਕੀਤਾ ਸੀ, ਦਸੰਬਰ ਤੱਕ, ਵੀ ਸੇਫ ਇੰਟੈਗ੍ਰੇਸ਼ਨ ਆਫ ਆਟੋਮੇਟਡ ਡਰਾਈਵਿੰਗ ਸਿਸਟਮ equipped with commercial motor vehicles for addressing the highest level 4 ਤੇ level 5 of truck automation। ਟਰੰਪ ਤੇ ਵੈਂਸ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਇਹ ਲੈਸ ਰੈਗੂਲੇਟਰੀ ਹੋਊਗਾ, ਪੇ ਰੂਲਸ ਇਹਦੇ ਚ ਘੱਟ ਹੋਣਗੇ, ਇੰਡਸਟਰੀ ਡਰਿਵਨ ਅਪਰੋਚ ਹੋਊਗੀ ਟਰੱਕ ਆਟੋਮੇਸ਼ਨ ਦੀ, ਜਿੱਦਾਂ ਉਹਨਾਂ ਦੇ ਪਹਿਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀਗੀ ਜਦੋਂ ਟਰੰਪ ਹੁਣੀ ਪਹਿਲੀ ਵਾਰੀ ਬਣੇ ਸੀ। ਇਹਦੇ ਵਿੱਚ ਫੀਡਬੈਕ ਆਟੋਨੋਮਸ ਵਹੀਕਲ ਟੈਕਨੋਲੋਜੀ ਕੰਪਨੀਜ਼ ਵੱਲੋਂ ਲਿਆ ਜਾਊਗਾ। ਸੋ ਇਹ ਇੱਕ ਪੁਆਇੰਟ ਹੈਗਾ। ਟ੍ਰੇਡ ਤੇ ਟੈਰਿਫਸ ਦਾ ਤੁਸੀਂ ਆਲਰੇਡੀ ਡਿਸਕਸ ਕਰ ਚੁੱਕੇ ਹੈਗੇ ਆ। ਟਰੰਪ ਤੇ ਵੈਂਸ 60% ਦੇ ਕਰੀਬ ਟੈਰਿਫ ਜਿਹੜੇ US ਇੰਪੋਰਟ ਹੋਣਾ ਚਾਈਨਾ ਤੋਂ ਖਾਸ ਕਰਕੇ ਉਹਦੇ ਉੱਤੇ ਲਾਣਾ ਚਾਹੁੰਦੇ ਹੈਗੇ ਆ। ਉਹ ਤਾਂ ਬਲੈਂਕਟ ਟੈਰਿਫ ਦੀ ਗੱਲ ਕਰ ਰਹੇ ਵੀ ਕਿਤੋਂ ਵੀ ਆ ਰਿਹਾ ਆ, ਘੱਟੋ ਘੱਟ 10% ਟੈਰਿਫ ਸਾਰਿਆਂ ਦੇ ਉੱਤੇ ਜਿਹੜਾ ਲਾਉਣਾ ਆ, ਉਹ ਉਹਨਾਂ ਨੇ ਗੱਲ ਕੀਤੀ। ਉਹਦੇ ਨਾਲ ਉਹ ਕਹਿੰਦੇ ਤੇ ਹੈਗੇ ਆ ਵੀ ਭਾਈ ਇਹ ਇੱਕ ਨੈਗੋਸ਼ੀਏਸ਼ਨ ਟੈਕਟਿਕ ਦੇ ਤੌਰ ਦੇ ਉੱਤੇ ਵਰਤਣਾ ਹੈ, ਪਰ ਉਹਦੇ ਨਾਲ ਕਿ ਸਪਲਾਈ ਚੇਨ ਦੇ ਉੱਤੇ ਅਸਰ ਪੈ ਜਾਊਗਾ ਜਾਂ ਕਿੱਦਾਂ ਹੋਊਗਾ ਉਹ ਦੇਖਣ ਵਾਲੀ ਗੱਲ ਹੋਊਗੀ। ਕੁਝ ਹੋਰ ਕਾਲਰ ਵੀ ਆਪਣੇ ਨਾਲ ਜੁੜੇ ਨੇ, ਹਰਜੋਤ ਜੀ, ਉਹਨਾਂ ਦੇ ਵੀ ਵਿਚਾਰ ਲੈ ਲਈਏ। ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ, ਸੁਣਨ ਵਾਲੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ, ਸੋ ਜਿਹੜਾ ਤਾਂ ਸਪੀਡ ਦਾ ਮੁੱਦਾ ਚੱਲ ਰਿਹਾ ਜੀ, ਉਹਦੇ ਤੇ ਮੇਰਾ ਪੱਖ ਇਹ ਆ ਵੀ ਬਿਲਕੁਲ ਲੌਕ ਹੋਣੀ ਚਾਹੀਦੀ ਆ। ਕੈਨੇਡਾ ਦੇ ਵਿੱਚ ਤੁਸੀਂ ਦੇਖੋ ਪਿਛਲੇ ਕਿੰਨੇ ਸਾਲਾਂ ਤੋਂ ਉਹਨਾਂ ਨੇ 105 ਕਿਲੋਮੀਟਰ ਦੀ ਸਪੀਡ ਲੌਕ ਕੀਤੀ ਹੋਈ ਆ। ਈਵਨ ਉਹ ਸਕੇਲਾਂ ਤੇ ਵੀ ਜਦੋਂ ਪਹਿਲਾਂ ਹੁਣ ਵੀ ਉਹ ਚੈੱਕ ਕਰ ਲੈਂਦੇ ਆ ਕਿਸੇ ਵੀ ਟਰੱਕ ਨੂੰ ਰੈਂਡਮਲੀ ਕੱਢ ਕੇ ਵੀ ਜੇ ਸਕੇਲ ਓਪਨ ਆ ਤਾਂ ਉਹ ਟਿਕਟ ਦਿੰਦੇ ਆ, ਹਨਾ। ਸੋ ਇਹਦੇ ਨਾਲ ਐਕਸੀਡੈਂਟ ਘਟਣ ਦੇ ਚਾਂਸਸ ਹੈਗੇ ਨੇ, ਜਿਵੇਂ ਵੀਰ ਨੇ ਉਦਾਹਰਨ ਦਿੱਤੀ ਹੈ ਵੀ ਪਹਿਲਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਸੀ, ਖੈਰ ਅੱਗੇ ਐਕਸੀਡੈਂਟ ਵੀ ਇਦੋਂ ਘੱਟ ਸੀਗੇ। ਐਕਸੀਡੈਂਟ ਹੁਣ ਚਲੋ ਉਹਦੇ ਵਿੱਚ ਕਈ ਰੀਜ਼ਨ ਆ, ਉਹ 'ਚ ਫੋਨ ਵੀ ਆ ਗਿਆ, ਉਹਦੇ ਵਿੱਚ ਟਰੱਕਿੰਗ ਵੀ ਵੱਧ ਗਈ ਆ, ਇੰਨਾ ਰਸ਼ ਵੀ ਵੱਧ ਗਿਆ, ਇਕੱਲਾ ਇਹ ਨਹੀਂ ਵੀ ਸਪੀਡਿੰਗ ਦਾ। ਬਹੁਤ ਸਾਰੀਆਂ ਸਟੇਟਾਂ 'ਚ ਸਪੀਡ ਪਹਿਲਾਂ ਘੱਟ ਹੁੰਦੀ ਸੀ, ਉਹ 55 ਹੀ ਸੀ। ਜਿਹੜੀ ਜ਼ਿਆਦਾ ਸਪੀਡ ਹੈਗੀ ਆ ਮਤਲਬ ਉਹ 68 ਤੋਂ 70 ਤੇ, ਜਿਵੇਂ ਬਹੁਤ ਪਹਿਲਾਂ ਰਮਨ ਭਾਜੀ ਕਹਿ ਕੇ ਗਏ ਆ ਵੀ 15-20 ਮਿੰਟ ਪਹਿਲਾਂ, ਵੀ ਉਹ ਸੇਫ ਆ। ਜਦੋਂ ਉਸ ਤੋਂ ਉੱਪਰ ਅਸੀਂ ਵੀ ਲੰਮਾ ਸਮਾਂ ਟਰੱਕ ਚਲਾਇਆ ਵਾ, ਤਾਂ ਉਸ ਤੋਂ ਉੱਪਰ ਜਾਂਦੇ ਆ ਜਦੋਂ ਸਪੀਡ 75 ਤੋਂ ਟਰੱਕ ਜਾਂ ਉਸ ਤੋਂ ਵੀ ਉੱਪਰ ਕਈ ਭਜਾ ਲੈਂਦੇ ਆ ਬਾਹਰਲੀਆਂ ਸਟੇਟਾਂ 'ਚ, ਉਹ ਫਿਰ ਕੰਟਰੋਲ 'ਚ ਨਹੀਂ ਰਹਿੰਦਾ ਟਰੱਕ। ਇੱਕ ਤਾਂ ਇਹ ਵੱਡਾ ਇਫੈਕਟ ਆ। ਸੋ ਮੇਰਾ ਪੱਖ ਇਹ ਆ ਵੀ ਹਾਂ, ਕੰਟਰੋਲ ਇਹ ਇਕੱਲਾ ਵੱਡੀਆਂ ਕੰਪਨੀਆਂ ਨਾ ਗਿਣੋ। ਜੇ ਆਪਾਂ ਵੀਰ ਨੇ ਉਦਾਹਰਨ ਦਿੱਤੀ ਆ ਵੀ ਲੌਗ ਬੁੱਕਾਂ ਲੱਗੀਆਂ, ਲੌਗ ਬੁੱਕਾਂ ਲੱਗਣ ਨਾਲ ਨੁਕਸਾਨ ਦੀ ਜਗ੍ਹਾ ਮੇਨ ਚੀਜ਼ ਉੱਥੇ ਆ ਕੇ ਖੜਦੀ ਆ, ਸਾਨੂੰ ਪੈਸਾ ਕਿੰਨਾ ਬਣਨਾ ਚਾਹੀਦਾ। ਅਸੀਂ ਗੇੜਿਆਂ ਤੱਕ ਸਹਿਮਤ ਹੋ ਗਿਆ ਵੀ ਜੇ ਮੀਲਾਂ ਨਾ ਨਿਬੜੀਆਂ, ਜੇ ਇੰਨੀ ਸਪੀਡ ਤੇ ਭਜਾ ਲਿਆ ਤਾਂ ਅਸੀਂ ਐਂ ਕਰ ਲਾਂਗੇ। ਬੇਸਿਕਲੀ ਪੈਸਾ ਤਾਂ ਤੁਹਾਡੀ ਸਪੀਡ ਦੇ ਉੱਤੇ ਕੋਈ ਹੋਰ ਬਣਾ ਰਿਹਾ। ਸੋ ਇਹ ਮੇਰਾ ਪੱਖ ਹੈਗਾ। ਅੱਛਾ, ਦੂਸਰਾ ਜਿਵੇਂ CV ਦੇ ਮੈਂ ਬਹੁਤ ਹੱਕ 'ਚ ਪਹਿਲਾਂ ਵੀ ਕਈ ਵਾਰ ਇਸ ਵਿਸ਼ੇ ਨੂੰ ਲੈ ਕੇ ਬੋਲਿਆ। CV ਬਹੁਤ ਖਾਸ ਕਰਕੇ ਔਨ ਦਾ ਰੋਡ ਜਿਹੜੀ ਟ੍ਰੈਫਿਕ ਨੂੰ ਦੱਸਣਾ ਜਾਂ ਐਕਸੀਡੈਂਟ ਨੂੰ ਦੱਸਣਾ ਜਾਂ ਪੁਲਿਸ ਵਾਲੇ ਨੂੰ ਦੱਸਣਾ, ਟਿਕਟਾਂ ਨੂੰ ਬਚਾਉਣਾ, ਇਹ ਬਹੁਤ ਵੱਡਾ ਵਧੀਆ ਸਾਧਨ ਹੁੰਦਾ ਸੀ। ਤੇ ਜਿੱਦਾਂ ਰਮਨ ਭਾਜੀ ਨੇ ਕਿਹਾ ਵੀ ਕਈ ਵਾਰ ਵੇਅਰ ਹਾਊਸ ਤੇ ਕਰਦੇ ਆ, ਉਹ ਵੈਸੇ ਮੈਨੂੰ ਉਦੋਂ ਵੀ ਘੱਟ ਚੰਗਾ ਲੱਗਦਾ ਹੁੰਦਾ ਸੀ, ਕਿਉਂਕਿ ਅਸੀਂ CV ਦੇ ਟਾਈਮ 'ਚ ਚਲਾਏ ਹੋਏ ਆ ਮੈਨੂਅਲ ਟਰੱਕ। 2004-05 ਦੇ ਵਿੱਚ ਮੇਰਾ ਇੱਕ ਵਾਰੀ ਐਕਸੀਡੈਂਟ CV ਨੇ ਬਚਾਇਆ ਸੀ। ਮੂਹਰੇ CV ਤੇ ਆਵਾਜ਼ ਪੈ ਗਈ, ਓਕਲਾਹੋਮਾ 'ਚ ਮੈਂ ਬਚਿਆ ਹਨਾ ਪਿੱਛੇ ਵੱਜਣ ਤੋਂ।
ਸੋ ਸੀਵੀ ਇੱਕ ਚੰਗਾ ਸਾਧਨ ਹੈ ਜੀ। ਅੱਜ ਕੱਲ੍ਹ ਸਾਡੇ ਬੱਚਿਆਂ ਨੂੰ ਪਤਾ ਨਹੀਂ ਇਹ ਚੀਜ਼, ਕੰਪਨੀਆਂ ਜਿਹੜੀਆਂ ਸੁਣਦੀਆਂ ਨੇ ਰਿਕੁਆਇਰ ਕਰਨ ਵੀ ਹਾਂ ਸੀਵੀ ਤੁਸੀਂ ਆਵਾਜ਼ ਥੋੜ੍ਹੀ ਜਿਹੀ ਰੱਖ ਕੇ ਹੀ ਚਲਾਉਣਾ ਵਾ। 13 ਨੰਬਰ ਤੇ ਅੱਗੇ ਪੁਲਿਸ ਵਾਲੇ ਆਮ ਇਨਫੋਰਮੇਸ਼ਨ ਰੋਡ ਦੀ ਹੁੰਦੀ ਸੀ, ਜੇ ਕਿਸੇ ਨੇ ਪਰਸਨਲ ਕਰਨੀ ਉਹ ਵੱਖਰੀ ਚਲੇ ਜਾਓ, ਨਹੀਂ ਤਾਂ 13 ਨੰਬਰ ਖਣੀ ਮੇਰੇ ਗੱਲ ਯਾਦ ਨਹੀਂ ਰਿਹਾ 13 ਜਾਂ ਕੁਛ ਏਦਾਂ ਹੁੰਦਾ ਸੀ, ਜਿਹੜਾ ਚੈਨਲ ਤੇ ਤੁਸੀਂ ਆਲਵੇਜ਼ ਸਿਰਫ ਇਕੱਲੀ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਹੋ, ਹੈ ਨਾ, ਔਨ ਦਾ ਰੋਡ। ਸੋ ਇਹ ਪੱਖ ਹੈਗੇ ਆ। ਬਾਕੀ ਇੱਕ ਮੈਂ ਜਿਹੜੀ ਜਾਣਕਾਰੀ ਸਾਂਝੀ ਕਰਨੀ ਆ, ਪਿਛਲੇ ਦਿਨਾਂ ਦੇ ਵਿੱਚ ਮੇਰੀ ਕੰਪਨੀ ਦੀ ਆਡਿਟ ਹੋ ਕੇ ਗਿਆ ਜੀ, ਉਹਦੇ ਵਿੱਚ ਮੇਰਾ ਵੀ ਜਦ ਹੈਗੇ ਸਾਡੇ ਉਹ ਦੇਖਦੇ ਆ ਵੀ ਤੁਹਾਡੀ ਕੰਪਨੀ ਦਾ ਡਰਾਈਵਰ ਰੈਕਡ ਕੀ ਆ, ਤੁਹਾਡੀ ਤੁਸੀਂ ਡਰੱਗ ਜਿਹੜੇ ਹੈਗੇ ਆ ਕੰਪਨੀ ਉਹਨਾਂ ਨਾਲ ਤੁਹਾਡੇ ਪ੍ਰੋਪਰ ਐਨਰੋਲਮੈਂਟ ਹੋਈ ਵੀ ਆ, ਤੁਹਾਡੇ ਰੈਂਡਮਲੀ ਉਹ ਆਉਂਦੇ ਆ, ਜਾਂ DMB ਨਾਲ ਤੁਹਾਡਾ ਜਿਹੜਾ ਹੈਗਾ ਤੁਸੀਂ ਉਹਨਾਂ ਨਾਲ ਪੇਪਰ ਵਰਕ ਐਨਰੋਲਮੈਂਟ 'ਚ ਹੈਗੇ ਹੋ, ਜਾਂ ਜਿਹੜਾ ਟ੍ਰੇਨਿੰਗ ਹਾਊਸ ਤੁਹਾਡਾ ਪ੍ਰੋਪਰ ਹੈਗਾ। ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਦੇਖਦੇ ਆ। ਸੋ ਜਿਹੜੇ ਵੀ ਵੀਰਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪੇਪਰ 'ਚ ਘਾਟ ਵਾਧ ਹੈਗੀ ਆ ਤਾਂ ਜਿੱਦਾਂ ਰਮਨ ਭਾਜੀ ਦੱਸਦੇ ਰਹਿੰਦੇ ਉਹ ਜ਼ਰੂਰ ਪੂਰੀ ਕਰੋ। ਸੋ ਜ਼ਿਆਦਾ ਇਹਨਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਫੋਕਸ ਮੈਂ ਦੇਖਿਆ ਉਹਨਾਂ ਦਾ ਸੀਗਾ। ਆਉਂਦਿਆਂ ਹੀ 3-4 ਪੇਪਰ ਉਹਨਾਂ ਨੇ ਮੇਰੇ ਤੋਂ ਮੰਗੇ ਸੀ। ਠੀਕ ਹੈ, ਧੰਨਵਾਦ ਜੀ। ਥੈਂਕ ਯੂ ਜੀ, ਧੰਨਵਾਦ। ਮਿਹਰਬਾਨੀ ਜੀ। ਆਪਣੇ ਅਗਲੇ ਕਾਲਰ Thank you ਨੇ ਜਸਵਿੰਦਰ ਜੀ। ਹਾਂਜੀ ਜਸਵਿੰਦਰ ਜੀ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ। ਹਾਂਜੀ ਜੀ, ਬੋਲੋ ਜੀ, ਹਾਂਜੀ, ਕੀ ਭਾਜੀ, ਕੀ ਸਵਾਲ ਹੈ? ਕੀ 2020 ਦੇ ਵਿੱਚ ਕੰਪਨੀ ਦਾ ਟਰੱਕਿੰਗ ਕੰਪਨੀ, ਤੇ ਉਦੋਂ ਮੈਨੂੰ ਟਰੱਕ ਨਹੀਂ ਮਿਲਿਆ ਜਿੱਦਾਂ, ਤੇ ਉਸ ਤੋਂ ਬਾਅਦ ਜੋ ਟਰੱਕ ਤੇ ਮਿਲਿਆ ਨਹੀਂ, ਤੇ ਮੈਂ ਤੇ ਆਪਦੀ ਡਰਾਈਵਰੀ ਕਰਦਾ ਰਿਹਾ ਜਿੱਦਾਂ, ਤੇ ਉਹ ਕੰਪਨੀ ਹਲੇ ਤੱਕ ਮੈਂ ਬੰਦ ਨਹੀਂ ਕਰਾਈ। ਤੇ ਉਹਨੂੰ ਬੰਦ ਕਰਾਉਣ ਦਾ ਕੀ ਪ੍ਰੋਸੀਜਰ ਆ, ਮੈਂ ਕਿੱਦਾਂ ਉਹਨੂੰ ਬੰਦ ਕਰ ਸਕਦਾ, ਜਾਂ ਉਹਦਾ ਮੈਨੂੰ ਟੈਕਸ ਵਗੈਰਾ ਭਰਨਾ ਪਊਗਾ, ਜਾਂ ਕਿੱਦਾਂ ਹੋ ਸਕਦਾ? ਬੜਾ ਇਹਦੇ ਬਾਰੇ ਦੱਸੋ ਜੀ please। ਇਹ ਤੁਸੀਂ ਆਪਣੀ ਜਿਹੜੀ ਕੰਪਨੀ ਕੋਲੋਂ ਪਰਮਿਟ ਦਾ ਕੰਮ ਕਰਵਾਇਆ ਹੈਗਾ, ਜਿਹੜੀ ਕੰਪਨੀ ਨੇ ਤੁਹਾਡੀ ਕੰਪਨੀ ਖੋਲ ਕੇ ਦਿੱਤੀ ਹੈ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਤੁਹਾਨੂੰ ਪ੍ਰੋਪਰ ਪ੍ਰੋਸੀਜਰ ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸ ਦੇਣਗੇ ਕਿ ਕਿਵੇਂ ਉਹਨੂੰ ਬੰਦ ਕਰਨਾ ਹੈਗਾ, ਤੇ ਕੀ ਉਹਦੇ ਟੈਕਸਿਸ ਵਗੈਰਾ ਜਾਂ ਕੀ ਉਹਦੇ ਡਿਊ ਹੈਗੇ। ਠੀਕ ਆ ਜੀ, ਥੈਂਕ ਯੂ। ਠੀਕ ਹੈ ਜੀ, ਮਿਹਰਬਾਨੀ। ਧੰਨਵਾਦ ਜੀ। ਬਾਕੀ ਜਿਹੜਾ ਆ ਰਮਨ ਜੀ, ਹਰਜੋਤ ਜੀ, ਤੁਸੀਂ ਵੀ ਜਦੋਂ ਰਮਨ ਜੀ ਦੱਸਿਆ ਸੀਗਾ ਵੀ ਵਿੰਟਰ ਸੀਜ਼ਨ ਆ ਰਿਹਾ ਆ, ਅਮਰਜੀਤ ਹੁਣੀ ਵੀ ਲਿਖਦੇ ਆ ਵੀ ਭਾਈ ਪਾਣੀ ਤੇ ਥੋੜੇ ਵਾਰਮ ਕਲੋਥ ਜਿਹੜੇ ਨਾਲ ਲੈ ਕੇ ਚਲੋ, ਬੰਦਾ ਕਿਤੇ ਸਟਕ ਹੋਵੇ ਤਾਂ ਐਟਲੀਸਟ ਜਿਹੜਾ ਆਪਣੇ ਆਪ ਨੂੰ ਬਚਾ ਰੱਖ ਸਕੇ। ਚੇਨਾ ਚੂਨਾ ਦਾ ਧਿਆਨ ਰੱਖੋ। ਵਿੰਟਰ ਇਨਸਪੈਕਸ਼ਨ ਕੋਈ ਵੱਖਰੇ ਢੰਗ ਦੀ ਹੁੰਦੀ ਹੈ ਜਾਂ ਰੈਗੂਲਰ ਇਨਸਪੈਕਸ਼ਨ ਦੇ ਵਿੱਚ ਹੀ ਨਾਲ ਆ ਜਾਂਦੀ ਹੈ ਰਮਨ ਜੀ? ਉਹਦੇ ਵਿੱਚ ਕੁਝ ਐਕਸਟਰਾ ਜਿਹੜੀਆਂ ਚੀਜ਼ਾਂ ਉਹ ਦੇਖਣੀਆਂ ਚਾਹੀਦੀਆਂ ਵਿੰਟਰ ਦੇ ਲਈ ਰੈਡੀ ਕਰਨ ਦੇ ਲਈ ਟਰੱਕ ਨੂੰ? ਨਹੀਂ, ਰਾਜਕਰਨ ਮੇਨ ਸੇਮ ਹੀ ਹੁੰਦੀ ਆ, ਕੋਈ ਉਹਦੇ 'ਚ ਖਾਸ ਫਰਕ ਨਹੀਂ ਹੁੰਦਾ। ਸੇਮ ਹੀ ਇਨਫੋਰਮੇਸ਼ਨ, ਸੇਮ ਹੀ ਸਾਰਾ ਕੁਛ ਹੁੰਦਾ ਆ। ਸਿਰਫ ਇਹ ਹੁੰਦਾ ਕਿ ਥੋੜ੍ਹਾ ਬਹੁਤ ਧਿਆਨ ਰੱਖਿਆ ਜਾਂਦਾ ਉੱਤੇ ਕਿ ਉਹ ਡੀਟੇਲ ਹੁੰਦੀ ਆ, ਔਰ ਵਿੰਟਰ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਚੇਨ ਜਾਂ ਹੋਰ ਕਈ ਚੀਜ਼ਾਂ ਹੈਗੀਆਂ, ਉਹ ਉਹਦੇ ਵਿੱਚ ਦੇਖੀਆਂ ਜਾਂਦੀਆਂ। ਠੀਕ ਹੈ ਜੀ, ਆਪਾਂ ਅਗਲੇ ਕਾਲਰ ਵੱਲ ਵੱਧਦੇ ਹਾਂ। ਇੰਦਰਜੀਤ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ। ਹੋਸਟ ਤੇ ਦੋਸਤ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਸ ਰਮਨ ਜੀ ਹੋਣਾ ਨੇ ਤੇ ਬਾਈ ਸਾਰੇ ਬੋਲਣ ਵਾਲਿਆਂ ਨੇ ਸਾਰੀਆਂ ਗੱਲਾਂ ਵੈਸੇ ਦਾ ਜ਼ਿਕਰ ਕਰਤਾ ਹੈਗਾ। ਮੈਂ ਉਹਦੇ ਵਿੱਚ ਸੀਵੀ ਦਾ ਵੀ ਵਧੀਆ ਬਹੁਤ, ਇਹਨੂੰ ਆਪਰੇਟ ਦੇ ਨਾਲ ਜਿਵੇਂ ਕੋਈ ਟਰੱਕ ਸਿਖਾਉਣ ਦੀ ਗੱਲ, ਜੇ ਸਕੂਲ ਦੇ ਵਿੱਚ ਥੋੜਾ ਸੀਵੀ ਦੇ ਬਾਰੇ ਵੀ ਦੱਸਣਾ ਚਾਹੀਦਾ। ਬਹੁਤਿਆਂ ਨੂੰ ਤਾਂ ਸੀਵੀ ਦੇ ਬਾਰੇ ਪਤਾ ਵੀ ਨਹੀਂ ਗਾ ਕੀ ਬਣਦਾ ਹੈ, ਹੈਗੀ ਵੀ ਹੁੰਦੀ ਵੀ ਹੈ, ਜ਼ਰੂਰੀ ਹੈ, ਕਿੰਨਾ ਕੁ ਇੰਪੋਰਟੈਂਟ ਪਾਰਟ ਹੈ ਇਹ। ਬਹੁਤ ਇੰਪੋਰਟੈਂਟ ਪਾਰਟ ਹੈ ਕਿ ਤੁਹਾਨੂੰ ਸੇਫਟੀ ਵਾਸਤੇ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਤੇ ਦੂਜਾ ਇਹ ਵੀ ਜਦੋਂ ਟਰੱਕ ਤੇ ਕਾਰਾਂ ਦੀ ਸਪੀਡ ਹੁਣ ਕੈਲੀਫੋਰਨੀਆ ਦੇ ਵਿੱਚ ਸਿਮਿਲਰ ਨਹੀਂ ਹੈਗੀ, ਬਹੁਤ ਜ਼ਿਆਦਾ ਫਰਕ ਹੈ, ਜਿਹਦੇ ਕਰਕੇ ਐਕਸੀਡੈਂਟ, ਉਹ ਕਾਰ 80 ਤੇ ਜਾ ਰਹੀ ਹੁੰਦੀ ਹੈ, ਟਰੱਕ 55-60 ਤੇ ਜਾ ਰਿਹਾ ਹੁੰਦਾ, ਤੇ ਉਹਦੇ ਵਿੱਚ ਬਹੁਤ ਫਰਕ ਹੋਣ ਕਰਕੇ ਤੇ ਇਹ ਥੋੜਾ ਐਕਸੀਡੈਂਟ ਕਾਰਨ ਬਣਦਾ। ਇਹਨਾਂ ਨੂੰ ਚਾਹੇ ਕਾਰ ਵਾਲਿਆਂ ਦੀ ਘਟਾ ਦਿਓ ਤੇ ਚਾਹੇ ਤੁਹਾਡੀ ਟਰੱਕ ਦੀ ਵਧਾ ਦਿਓ, ਜਿਵੇਂ ਮਰਜ਼ੀ ਕਰਨ, ਕਿ ਇਹਦੇ ਵਿੱਚ ਥੋੜਾ ਗੈਪ ਘੱਟ ਹੋਣਾ ਚਾਹੀਦਾ। 5-7 ਮੀਲ ਦਾ ਤਾਂ ਹੋਵੇ, 5 ਮੀਲ ਦਾ ਤਾਂ ਚੱਲ ਜਾਂਦਾ। ਬਾਹਲਾ ਗੈਪ ਹੋਣ ਕਰਕੇ ਉਹ ਐਕਸੀਡੈਂਟ ਦੇ 4 ਰੀਜ਼ਨ ਬਣ ਜਾਂਦਾ। ਦੂਜਾ ਇਹ ਵੀ ਟਰੱਕ ਨੂੰ ਜਦੋਂ ਫਾਲੋ, ਕਿਸੇ ਨੂੰ ਵੀ ਫਾਲੋ ਕਰਦੇ ਹਾਂ, ਉਹਨੂੰ ਇਹ ਨਾ ਦੇਖੋ ਵੀ ਅਸੀਂ ਉਹਦੀਆਂ ਲਾਈਟਾਂ ਜਗਣਗੀਆਂ ਤਾਂ ਅਸੀਂ ਸਟਾਪ ਕਰਾਂਗੇ ਜਾਂ ਅਸੀਂ ਤਾਂ ਉਹਨੂੰ ਸਲੋ ਕਰਨਾ। ਉਹ ਤੇ ਇੰਨਾ ਕੁ ਗੈਪ ਰੱਖ ਕੇ ਆਪਦੀ ਬੁੱਧੀ ਅਨੁਸਾਰ ਵੀ ਮੈਂ ਇਹਨੂੰ ਅੱਗੇ ਦੇਖਾਂ ਵੀ ਇਹਦੇ ਬ੍ਰੇਕ ਨਜਾਇਜ਼ ਤਾਂ ਨਹੀਂ ਲਾ ਰਿਹਾ ਹੈਗਾ, ਜੇ ਕੋਈ ਲਾ ਵੀ ਰਿਹਾ ਕਿ ਨਹੀਂ ਲਾ ਰਿਹਾ। ਹੁਣ ਟਰੱਕ ਵਾਲੇ ਦੀ ਇੰਜਨ ਬ੍ਰੇਕ ਹੁੰਦੀ ਆ, ਉਹ ਲਾਈਟਾਂ ਨਹੀਂ ਜਗਦੀਆਂ ਪਿੱਛੇ, ਕਈ ਵਾਰੀ ਕਾਰ ਵਾਲਾ ਉਹੀ ਪਿੱਛੇ ਆ ਕੇ ਹਿੱਟ ਕਰ ਦੇਣਾ ਕਿ ਵੀ ਬ੍ਰੇਕ ਨਹੀਂ ਲਾਏਗੀ, ਮੈਂ ਵੀ ਨਹੀਂ ਲਾਉਣੀ ਬ੍ਰੇਕ, ਉਹ ਪਿੱਛੇ ਜਾ ਕੇ ਵੱਜਦਾ। ਸੋ ਇਹਨਾਂ ਗੱਲਾਂ ਦਾ ਤਾਂ ਬਾਕੀ ਠੀਕ ਹੈ, ਸਾਰੇ ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ, ਔਰ ਵੱਡਮੁੱਲੀ ਜਾਣਕਾਰੀ ਸਾਨੂੰ ਦਿੰਦੇ ਹੋ, ਉਹਦੇ ਸਾਰੀ ਸਮੁੱਚੀ ਟੀਮ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਇੰਦਰਜੀਤ ਜੀ, ਸ਼ੁਕਰੀਆ ਜੀ। ਜੀ ਆਪਣੇ ਅਗਲੇ ਕਾਲਰ ਨੇ ਵਰਿੰਦਰ ਜੀ। ਹਾਂਜੀ ਇਸਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਤਾਂ ਸਿਰਫ ਸਪੀਡ ਤੇ ਹੀ ਦੱਸਣਾ ਸੀਗਾ। ਇੱਕ ਭਾਜੀ ਕਹੇ ਗਏ ਸੀ ਵੀ ਸਪੀਡ ਟਰੱਕ ਜੀ ਦੇ ਕਾਰ ਦੀ ਸੇਮ ਹੋਣੀ ਚਾਹੀਦੀ ਆ, ਪਰ ਜੋ ਅੱਜ ਤੋਂ 10-12 ਸਾਲ ਪਹਿਲਾਂ ਟੈਕਨੋਲੋਜੀ ਸੀ, ਜਿਹੜੀ ਹੁਣ ਟੈਕਨੋਲੋਜੀ ਆ, ਹੁਣ ਇਹਨਾਂ ਨੇ ਇਹ ਚੀਜ਼ ਕਰਿਆ ਵੀ ਆਪਾਂ ਨੂੰ ਜਦੋਂ ਤੁਸੀਂ ਵੱਡੀਆਂ ਕੰਪਨੀਆਂ 'ਚ ਜਾਂਦੇ ਹੋ, ਉੱਥੇ ਤੁਹਾਨੂੰ ਟ੍ਰੇਨਿੰਗ ਦਿੰਦੇ ਆ, ਉਹ ਦੱਸਦੇ ਆ ਵੀ ਤੁਹਾਡਾ ਇੰਨੇ ਫੁੱਟ ਲੰਮੀ ਚੀਜ਼, ਇੰਨੇ ਫੁੱਟ ਲੰਮਾ ਟਰੱਕ ਜਦੋਂ ਤੁਸੀਂ ਬ੍ਰੇਕ ਮਾਰੋਗੇ ਉਹ ਇੰਨੇ ਫੁੱਟ ਤੇ ਜਾ ਕੇ ਰੁਕੂਗਾ। ਕਾਰ ਨੂੰ ਬ੍ਰੇਕ ਮਾਰੋਗੇ ਉਹ ਇੰਨੇ ਫੁੱਟ ਤੇ ਜਾ ਕੇ ਰੁਕੂਗੀ, ਉਹ ਸੇਮ ਸਪੀਡ ਤੇ। ਟਰੱਕਾਂ ਦੀ ਸਪੀਡ ਮੈਂ ਵੀਰਾਂ ਨੂੰ ਦੱਸਣਾ ਚਾਹੁੰਦਾ ਐਸੇ ਕਰਕੇ ਘੱਟ ਹੈ ਵੀ ਜਦੋਂ ਤੁਹਾਡਾ ਲੋਡਡ 80,000 ਪਾਉਂਡ ਤੁਹਾਡੇ ਕੋਲ ਵੇਟ ਹੁੰਦਾ, ਜਦੋਂ ਤੁਸੀਂ ਬ੍ਰੇਕ ਮਾਰਦੇ ਹੋ 55 ਦੀ ਸਪੀਡ ਤੇ ਜਾ ਕੇ, ਤੁਹਾਡਾ ਟਰੱਕ ਜ਼ਿਆਦਾ ਡਿਸਟੈਂਸ ਲੈਂਦਾ ਰੋਕਣ ਵਾਸਤੇ, ਕਾਰ ਘੱਟ ਡਿਸਟੈਂਸ ਲੈਂਦੀ ਹੈ ਰੋਕਣ ਵਾਸਤੇ। ਸੋ ਟਰੱਕਾਂ ਦੀ ਸਪੀਡ ਘੱਟ ਹੀ ਸੇਫ ਹੁੰਦੀ ਹੈ। ਜੇ 65 ਤੇ ਕਾਰ ਜਾਈ ਜਾਂਦੀ ਹੈ, 65 ਤੇ ਟਰੱਕ ਜਾਈ ਜਾਂਦਾ ਹੈ, ਇੱਕਦਮ ਬ੍ਰੇਕ ਪੈ ਗਏ, ਕਾਰ ਰੁਕ ਜੂਗੀ, ਟਰੱਕ ਨੇ ਅਗਲੀਆਂ ਕਾਰਾਂ ਨੂੰ ਦੜ ਦੇਣਾ। ਬਿਲਕੁਲ ਇਹ ਚੀਜ਼ਾਂ ਹੁੰਦੀਆਂ, ਇਹ ਚੀਜ਼ਾਂ ਹੁਣ ਟੈਕਨੋਲੋਜੀ ਇਹਨਾਂ ਨੇ ਹਰੇਕ ਚੀਜ਼ ਮੈਜ਼ਰਮੈਂਟ ਕਰਕੇ ਸਪੀਡ ਨੂੰ ਰੱਖਿਆ ਹੋਇਆ। ਹੁਣ ਕੈਲੀਫੋਰਨੀਆ ਕੀ ਹੈ, ਕੈਲੀਫੋਰਨੀਆ ਟ੍ਰੈਫਿਕ ਬਹੁਤ ਜ਼ਿਆਦਾ ਆ, ਆਬਾਦੀ ਬਹੁਤ ਜ਼ਿਆਦਾ ਆ, ਕਾਰਾਂ ਜ਼ਿਆਦਾ ਆ, ਪੈਟਰੋਲ ਹਾਈਵੇ ਜ਼ਿਆਦਾ ਕਰਾਊਡਡ ਹੈਗੇ, ਸਪੀਡ ਸਲੋ ਐਸੇ ਕਰਕੇ ਰੱਖੀ ਹੋਈ ਹੈ। ਜੀ ਬਿਲਕੁਲ ਧੰਨਵਾਦ, ਥੈਂਕ ਯੂ। ਇਸੇ ਕਰਕੇ ਰਾਜਕਰਨ ਜਿਹੜਾ ਅਡੈਪਟਿਵ ਕਰੂਜ਼ ਕੰਟਰੋਲ ਹੈ ਨਾ, ਇਸੇ ਕਰਕੇ ਹੀ ਉਹ ਕਾਰਗਰ ਸਾਬਤ ਹੁੰਦਾ ਆ ਇਹਨਾਂ ਚੀਜ਼ਾਂ ਲਈ ਕਿ ਜਿੱਥੇ ਤੁਹਾਡਾ ਜਿਹੜਾ ਟਰੱਕ ਹੈਗਾ ਆ ਉਹ ਫਰੰਟ ਤੇ ਤੁਸੀਂ ਸੈੱਟ ਕਰ ਦਿੰਦੇ ਆ ਕਿ ਤੁਹਾਡੀ ਕਿੰਨੀ ਦੂਰੀ ਤੋਂ ਤੁਹਾਡੀ ਜਿਹੜੀ ਆ ਗੱਡੀ ਆ ਉਹ ਸਲੋ ਹੋਣੀ ਸ਼ੁਰੂ ਹੋ ਜਾਂਦੀ ਆ। ਉਹ ਇਸੇ ਕਰਕੇ ਇਹ ਜਿਹੜੀਆਂ ਟੈਕਨੋਲੋਜੀਜ਼ ਆ ਰਹੀਆਂ ਹੈਗੀਆਂ, ਜਾਂ ਤਾਂ ਤੁਸੀਂ ਟੈਕਨੋਲੋਜੀ ਨੂੰ ਯੂਜ਼ ਕਰੋ, ਠੀਕ ਹੈ ਨਾ, ਕੱਲੀ ਟੈਕਨੋਲੋਜੀ ਟਿਕਟੌਕ ਤੇ ਨਾ ਯੂਜ਼ ਕਰੋ। ਮਤਲਬ ਜੇ ਟਰੱਕਾਂ ਦੇ ਵਿੱਚ ਵੀ ਟੈਕਨੋਲੋਜੀ ਲਾਈ ਆ ਤਾਂ ਉਹ ਕਿਸੇ ਰੀਜ਼ਨ ਕਰਕੇ ਲਾਈ ਆ, ਕਿਸੇ ਕਾਰਨ ਕਰਕੇ ਲੱਗੀ ਆ। ਸੋ ਉਹਨੂੰ ਯੂਜ਼ ਕਰਨਾ ਜਿਹੜਾ ਉਹ ਚੰਗੀ ਗੱਲ ਹੈਗੀ ਆ। ਪਰ ਬਹੁਤ ਮੈਂ ਡਰਾਈਵਰਾਂ ਦਾ ਪ੍ਰੋਟੈਸਟ ਇਸ ਚੀਜ਼ ਦੇ ਉੱਤੇ ਸੁਣਿਆ ਹੈਗਾ ਕਿ ਨਹੀਂ ਯਾਰ ਉਹ ਟਰੱਕਾਂ ਦੀ ਸਪੀਡ ਆਵੇਂ ਵਿੱਚ ਕੋਈ ਕਾਰ ਵਾਲਾ ਆ ਗਿਆ ਤਾਂ ਘਟ ਗਈ, ਜੇ ਇੱਧਰ ਹੋ ਗਿਆ ਤਾਂ ਘਟ ਗਈ। ਸੋ ਇਸ ਕਰਕੇ ਉਹ ਹੈ ਨਾ ਉਹ ਕਾਫੀ ਹੱਦ ਤੱਕ ਜਿਹੜੀਆਂ ਚੀਜ਼ਾਂ ਆ ਉਹ ਕਾਰਗਰ ਸਾਬਤ ਹੁੰਦੀਆਂ ਆ। ਤੁਹਾਡੀ ਜਿਹੜੀ ਆ ਉਹਦੇ 'ਚ ਸੇਫਟੀ ਬਹੁਤ ਆ। ਜੀ ਜੀ ਆਪਣੇ ਅਗਲੇ ਕਾਲਰ ਨੇ ਅਭੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੇਫਟੀ ਦੇ ਮੁੱਦੇ ਤੇ ਮੈਂ ਗੱਲ ਹੋ ਰਹੀ ਸੀ। ਮੈਂ ਪਹਿਲਾਂ ਕਾਫੀ ਪਹਿਲਾਂ ਟੀਮ ਤੇ ਟਰੱਕ ਚਲਾਇਆ ਸੀਗਾ। ਉਹ ਮੇਰੇ ਮਾਲਕ ਨੇ ਨਾ ਟਰੱਕ, ਜਦੋਂ ਮੈਂ ਟਰੱਕ ਚਲਾਉਣਾ ਮੁੰਡਾ ਨਵਾਂ ਚੜਾਤਾ, ਉਹ ਗਲਤੀ ਬਹੁਤ ਕਰਦਾ ਸੀਗਾ। ਟਰੱਕ ਚੜ੍ਹ ਕੇ ਚਲਾਉਣਾ ਤੇ ਉਹਦੇ ਬ੍ਰੇਕ ਮਾਰਨੀਆਂ, ਟ੍ਰੇਲਰ ਪਿੱਛੋਂ ਟਾਇਰ ਹੀ ਟੱਪਣ ਲੱਗ ਪੈਂਦੇ ਸੀਗੇ ਤੇ ਕੰਟਰੋਲ ਤੋਂ ਥੋੜਾ ਬਾਹਰ ਹੁੰਦਾ ਸੀਗਾ। ਮੈਂ ਉਹਨੂੰ ਕਈ ਵਾਰ ਕਹਿਣਾ ਮੈਂ ਕਿਹਾ ਵੀ ਤੂੰ ਟਰੱਕ ਨਾ ਚੜ੍ਹ ਕੇ ਚਲਾ ਤੇ ਹੌਲੀ ਚਲਾ। ਉਹ ਮੈਨੂੰ ਥੋੜਾ ਜਿਹਾ ਔਖਾ ਹੋ ਕੇ ਬੋਲਣਾ, ਮੈਨੂੰ ਕਿਹਾ ਤੈਨੂੰ ਬਹੁਤ ਪਤਾ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਤੂੰ ਫੇਰ ਵੀ ਪਤਾ ਤਾਂ ਚੱਲ ਮੈਨੂੰ ਤੇਰੇ ਨਾਲ ਘੱਟ ਹੀ ਹੋ ਸਕਦਾ, ਕੋਈ ਗੱਲ ਨਹੀਂ। ਵੀ ਹੁਣ ਆਪਾਂ ਬੈਠਣਾ ਤਾਂ ਮੈਂ ਨਹੀਂ ਸੀਗਾ ਉਹਨਾਂ, ਤੇ ਮੈਂ ਸੇਫਟੀ ਕਰਕੇ ਮੈਂ ਕਿਹਾ ਹੁਣ ਨਾਲ ਬੈਠਾ ਮਾਰੂ ਕਿਤੇ ਜਾ ਕੇ। ਮਤਲਬ ਉਹ ਪਹਿਲਾਂ ਪੁੱਤ ਮੰਨਿਆ ਨਹੀਂ। ਫਿਰ ਨਾ ਜਿੱਦਾਂ ਅੱਗੇ ਜਾ ਕੇ ਟ੍ਰੈਫਿਕ ਆ ਗਈ ਤੇ ਉਹਨੂੰ ਫੇਰ ਵੀ ਕਿਹਾ, ਮੈਂ ਕਿਹਾ ਵੀ ਤੂੰ ਹੌਲੀ ਚਲਾ, ਕਹਿੰਦਾ ਤੈਨੂੰ ਬਹੁਤ ਪਤਾ। ਜਿਹੜੇ ਲਾਗੇ ਜਾ ਕੇ ਭਾਜੀ ਬ੍ਰੇਕ ਮਾਰੀ ਨਾ, ਟਰੱਕ ਤੁਸੀਂ ਹਿਸਾਬ ਲਾ ਲਓ, ਟਰੱਕ ਦੀਆਂ ਬ੍ਰੇਕਾਂ ਸਹੀ ਸੀ, ਟ੍ਰੇਲਰ ਦੀਆਂ ਜਿਹੜੀਆਂ ਉਹ ਪੂਰੀਆਂ ਨਾ ਫ੍ਰਿਕਸ਼ਨ ਨਹੀਂ ਹੋ ਰਹੀ ਰੋਡ ਦੇ ਨਾਲ, ਉਹਦੀ ਪੂਰੀ ਟਰੱਕ ਟ੍ਰੇਲਰ ਟੱਪਦਾ ਜਾਵੇ, ਉਹ ਕੰਟਰੋਲ ਨਾਲ ਸਿੱਧਾ ਕਾਰਾਂ ਨੂੰ ਜਾਵੇ ਨਾ। ਫਿਰ ਡਰ ਗਿਆ, ਫਿਰ ਕਹਿੰਦਾ ਹੇ ਰੱਬ ਸੱਚਾ ਇੱਕ ਵਾਰੀ ਬਚਾ ਲਾ, ਮੁੜ ਕੇ ਨਹੀਂ ਤੇਜ਼ ਚਲਾਉਂਦਾ। ਉਹ ਆਪਣੇ ਮੂੰਹੋਂ ਬੋਲਿਆ। ਉਹਦੇ ਕੋਲ ਇੰਨਾ ਡਰ ਗਿਆ ਵੀ ਮੈਂ ਹੁਣ ਟਰੱਕ ਚਾੜ ਜਾਣਾ ਉਹਦੇ ਉੱਪਰ, ਮਤਲਬ ਵੀ ਕਾਰਾਂ ਦੇ ਉੱਪਰ। ਸੋ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਆਪਣਾ ਸੇਫਟੀ ਲਈ ਦੇਖੋ। ਬਾਕੀ ਭਾਈ ਸਾਹਿਬ ਕਹਿ ਕੇ ਗਏ ਸੀਗੇ ਬ੍ਰੇਕ ਜਿਹੜੀਆਂ ਹੁੰਦੀਆਂ ਨਾ, ਭਾਰੇ ਲੋਡ ਦਾ ਤੇ ਹਲਕੇ ਲੋਡ ਦਾ ਦੋਨਾਂ ਦੇ ਵਿੱਚ ਡਿਫਰੈਂਸ ਹੁੰਦਾ, ਠੀਕ ਆ। ਇਹ ਗੱਲ ਬਹੁਤ ਸਹੀ ਆ ਵੀ ਭਾਰਾ ਲੋਡ ਹੁੰਦਾ ਟਰੱਕ ਥੋੜਾ ਹੌਲੀ ਰੱਖਣ ਦੀ ਸੰਭਾਵਨਾ ਭਲਾਈ ਹੁੰਦੀ ਆ, ਉਹਦੇ ਵਿੱਚ ਚੰਗੀ ਹੁੰਦੀ ਆ। ਵੀ ਕਹਿਣ ਦਾ ਮਤਲਬ ਵੀ ਉਹ ਰੁਕਦਾ ਲੇਟ ਆ। ਦੂਸਰੇ ਨੰਬਰ ਤੇ ਜੇ ਈਵਨ ਹਲਕਾ ਲੋਡ ਵੀ ਹੋਵੇ ਨਾ ਤੇ ਤੁਹਾਡੇ ਵਿੱਚ ਤੁਸੀਂ ਤੇਜ਼ ਆਉਂਦੇ ਤਾਂ ਅਸੀਂ ਸੋਚਦੇ ਹਾਂ ਲੈ ਜੀ ਬ੍ਰੇਕ ਮਾਰੀ ਤੇ ਟਰੱਕ ਰੁਕ ਜਾਂਦਾ। ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਟਰੱਕ ਰੁਕ ਜਾਂਦਾ, ਟ੍ਰੇਲਰ ਵੀ ਰੁਕ ਜਾਂਦਾ। ਪਰ ਟ੍ਰੇਲਰ ਦੇ ਟਾਇਰਾਂ ਦੀ ਤੇ ਟਰੱਕਾਂ ਦੇ ਟਾਇਰਾਂ ਦੀ ਪ੍ਰੋਪਰ ਐਡਜਸਟਮੈਂਟ ਹੋਣੀ ਬਹੁਤ ਜ਼ਰੂਰੀ ਹੈ, ਖਾਸ ਕਰਕੇ ਟ੍ਰੇਲਰ ਦੀ। ਜੇ ਤੁਹਾਡੇ ਟ੍ਰੇਲਰ ਦੇ ਟਾਇਰਾਂ ਦੀ ਬ੍ਰੇਕ ਦੀ ਐਡਜਸਟਮੈਂਟ ਜਿਹੜੀ ਹੁੰਦੀ ਉਹ ਨਾ ਹੋਵੇ ਨਾ, ਬੈਲੈਂਸ ਨਾ ਹੋਵੇ ਉਹਨਾਂ ਵਿੱਚ, ਤੇ ਜੇ ਤੁਸੀਂ ਬ੍ਰੇਕ ਜ਼ੋਰ ਨਾਲ ਮਾਰਦੇ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ, ਟ੍ਰੇਲਰ ਜਿਹੜਾ ਨਾ ਉਹ ਪਿੱਛੋਂ ਬੇਸਿਕਲੀ ਸਨੋ ਟਾਈਪ ਹੀ ਹੁੰਦਾ, ਜਿੱਦਾਂ ਸਨੋਜ ਹੁੰਦਾ, ਉਹ ਪਿੱਛੋਂ ਟ੍ਰੇਲਰ ਤੁਹਾਡਾ ਘੁੰਮ ਕੇ ਨਾ ਉਹ ਲੇਨ ਚੇਂਜ ਕਰਕੇ ਦੂਸਰੀ ਲੇਨ ਵਿੱਚ ਆ ਜਾਂਦਾ, ਤਾਂ ਉਹ ਡੇਂਜਰਸ ਹੋ ਜਾਂਦਾ, ਦੂਸਰੀ ਕਾਰਾਂ ਨੂੰ ਹਿੱਟ ਕਰ ਸਕਦਾ। ਕਹਿੰਦਾ ਮਤਲਬ ਬ੍ਰੇਕਾਂ ਦੀ ਜਿਹੜੀ ਪ੍ਰੋਪਰ ਐਡਜਸਟਮੈਂਟ ਆ ਉਹ ਵੀ ਬਹੁਤ ਵੱਡੀ ਹੈ, ਇਸ ਵਿੱਚ ਰੋਲ ਅਦਾ ਕਰਦੀ ਹੈ ਵੀ ਤੁਸੀਂ ਸੇਫਟੀ ਵਿੱਚ ਈਵਨ ਤੁਸੀਂ ਹਲਕੇ ਲੋਡ ਤੇ ਵੀ ਜਾ ਰਹੇ ਹਾਂ। ਬਾਕੀ ਲਾਸਟ ਵਿੱਚ ਭਾਜੀ ਮੈਂ ਇਹੀ ਕਹਿਣਾ ਵੀ ਆਪਾਂ ਨਗਰ ਕੀਰਤਨ ਦੇ ਵਿੱਚ ਆਪਣੇ ਟਰੱਕਾਂ ਵਾਲੇ ਬੰਦੇ ਬਹੁਤ ਆਪਣੇ ਗਏ ਇੱਥੇ
ਲੋਡ ਨਹੀਂ ਚੱਕੇ ਤੇ ਲੋਡ ਦੀਆਂ ਪ੍ਰਾਈਸਾਂ ਜਿਹੜੀਆਂ ਓਬਵੀਅਸਲੀ ਅਸੀਂ ਸੋਚਦੇ ਹਾਂ ਵੀ ਹਾਂ ਬਈ ਪ੍ਰਾਈਸਾਂ ਜਿਹੜੀਆਂ ਉਹ ਅਪ ਹੋ ਜਾਂਦੀਆਂ, ਚਲੋ ਠੀਕ ਆ ਚੱਕਦਾ ਕੋਈ ਨਹੀਂ। ਪਰ ਮੈਂ ਇਹ ਵੀ ਦੇਖਿਆ ਵੀ ਜੇ ਸਾਡੇ ਬੰਦੇ ਰੁਕੇ ਸੀਗੇ ਤਾਂ ਮਤਲਬ ਪ੍ਰਾਈਸਿਸ ਅਪ ਗਈਆਂ ਤੇ ਸਾਡੇ ਬੰਦਿਆਂ ਦੇ ਗੇਮ ਜਿਹੜੀ ਹੱਥ ਦੇ ਵਿੱਚ ਹੀ ਆ ਵੀ ਆਪਾਂ ਅਗਰ ਸਮਝ ਨਾਲ ਕੰਮ ਲੱਗੀਏ ਤੇ ਕੰਟਰੋਲ ਨਾਲ ਚੱਲੀਏ ਕਿਸੇ ਤਰੀਕੇ ਨਾਲ ਤੇ ਇਹਦੇ ਵਿੱਚ ਅਸੀਂ ਆਪਣਾ ਥੋੜੇ ਕਾਮਯਾਬ ਹੋ ਸਕਦੇ ਆ। ਵੀ ਜਿੱਦਾਂ ਉਹ ਭਾਈ ਸਾਹਿਬ ਹੁਣੇ ਕਹਿ ਕੇ ਗਏ ਮਤਲਬ ਕਾਫੀ ਸਿਆਣੀ ਗੱਲ ਕਰਕੇ ਗਏ ਆ ਵੀ ਰੇਟ ਨਾਲ ਜ਼ਿਆਦਾ ਮਤਲਬ ਆ ਤੁਸੀਂ ਕਿੰਨੀਆਂ ਦਿਹਾੜੀਆਂ ਲਾਈ ਜਾਂਦੇ ਆ, ਧੱਕੇ ਖਾਈ ਜਾਂਦੇ ਦਿਨ ਰਾਤ ਦੀ, ਤਾਂ ਬਣਦਾ ਹੀ ਕੁਛ ਨਹੀਂ, ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ। ਸੋ ਮੈਂ ਫਿਰ ਇਹੀ ਕਹੂੰਗਾ ਵੀ ਚਲੋ ਲੈਟਸ ਜੁਨਾਈਟ ਅਗੇਨ, ਹੌਲੀ ਕਰਕੇ ਅੱਜ ਨਹੀਂ ਤਾਂ ਕੱਲ ਨੂੰ ਉਹ ਕੁਛ ਆਪ ਜਿੱਦਾਂ ਅਸੀਂ ਖੁਦ ਦੀ ਗੱਲ ਕਰਦਾ, ਮੈਂ ਰੇਟ ਡਿਸਾਈਡ ਦੀ ਗੱਲ ਕੀਤੀ ਸੀ ਅਗਲੀ ਵਾਰੀ। ਉਹ ਮੇਰਾ ਪੁਆਇੰਟ ਇਹੀ ਆ ਵੀ ਅਸੀਂ ਕਿਸੇ ਨੂੰ ਵੀ ਆਰ ਨਾਟ ਗੋਇੰਗ ਟੂ ਗਿਵ ਐਨੀ ਚਾਂਸ ਟੂ ਐਨੀਬਾਡੀ ਐਲਸ ਟੂ ਡਿਸਾਈਡ ਦ ਰੇਟਸ, ਵੀ ਆਰ ਗੋਇੰਗ ਟੂ ਡੂ ਇਟ ਆਵਰਸੈਲਫ, ਨਾਟ ਸਮਬਡੀ ਐਲਸ ਫॉर ਅਸ, ਯੂ ਨੋ। ਉਹ ਇਸ ਕਰਕੇ ਮੈਂ ਚਾਹੁੰਦਾ ਵੀ ਰੇਟ ਅਸੀਂ ਖੁਦ ਆਪ ਬੈਠ ਕੇ ਦੇਖੀਏ ਵੀ ਇਹ ਵੀ ਨਹੀਂ ਹੈਗਾ ਵੀ ਮੁੱਠੀ ਪਾ ਲੈਣੀ ਆ, ਵੀ ਇੰਨਾ ਕੁ ਸਾਨੂੰ ਜਾਇਜ਼ ਬਣਦਾ ਹੈ ਇੰਨਾ। ਜਿਹੜਾ ਐਗਜ਼ਾਮਪਲ ਦੇ ਤੌਰ ਤੇ ਫਿਰ ਉਹੀ ਕਹੂੰਗਾ ਵੀ ਇੱਕ ਲੋਡ ਲੱਗਾ ਆ 50 ਬੰਦੇ ਬੈਠੇ ਆ, ਰੇਟ ਪਤਾ ਹੈ ਜਿਹੜਾ ਮਰਜ਼ੀ ਲੈ ਜਾਓ, ਪਰ ਪਤਾ ਵੀ ਇੰਨੇ ਰੇਟ ਤੇ ਖਾਣਾ ਤੇ ਇਹਦੇ ਵਿੱਚ ਸੱਟ ਕੇ ਨਾ ਖੜੋ ਕੋਈ ਵੀ ਹੈਗਾ। ਠੀਕ ਹੈ, ਸਾਰਿਆਂ ਦਾ ਫਾਇਦਾ ਹੋਊ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ। ਦੇਖੋ ਜੀ ਰਾਜਕਰਨ, ਆਪਾਂ ਹਰ ਵੀਕਐਂਡ ਨਗਰ ਕੀਰਤਨ ਤਾਂ ਕਰ ਨਹੀਂ ਸਕਦੇ, ਠੀਕ ਹੈ ਨਾ। ਸੋ ਮੇਰੇ ਖਿਆਲ ਦੇ ਵਿੱਚ ਸਿਆਣੀ ਗੱਲ ਇਹ ਆ, ਮੈਂ 27-28 ਸਾਲ ਦਾ ਟਰੱਕਿੰਗ ਦੇ ਵਿੱਚ ਹੈਗਾ ਆ, ਔਰ ਮੈਂ ਅੱਜ ਗਰੰਟੀ, ਲਿਖਤੀ ਗਰੰਟੀ ਦੇ ਸਕਦਾ ਤੁਹਾਨੂੰ ਬਈ ਜੇ ਤੁਸੀਂ ਸਹੀ ਰੇਟ ਲੈਣਾ, ਸਹੀ ਕੰਮ ਕਰਨਾ, ਆਪਣੀ ਜ਼ਿੰਦਗੀ ਦੇ ਵਿੱਚ ਵਾਧਾ ਕਰਨਾ, ਆਪਣੇ ਸਾਲਾਂ ਦੇ ਵਿੱਚ ਵਾਧਾ ਕਰਨਾ, ਔਰ ਸੋਹਣੀ ਤੇ ਸੁਨੱਖੀ ਜ਼ਿੰਦਗੀ ਜੀਣੀ ਆ, ਤੇ ਬੀ ਲੀਗਲ ਲੌਗ ਬੁੱਕ ਤੇ ਲੀਗਲ ਟਾਈਮ ਤੇ ਲੀਗਲ ਸਾਰਾ ਕੁਝ ਕਰਨਾ ਸ਼ੁਰੂ ਕਰ ਦਿਓ। ਤੁਹਾਡੇ ਨਾ ਮਹੀਨੇ ਦੇ ਵਿੱਚ ਹੀ ਸਾਰੇ ਰੇਟ ਠੀਕ ਹੋ ਜਾਏ ਤਾਂ ਮੇਰਾ ਨਾਮ ਬਤਾ ਦਿਓ ਜੀ। ਕਿਸੇ ਨੂੰ ਕੁਝ ਕਰਨ ਦੀ ਲੋੜ ਨਹੀਂ, ਕਿਸੇ ਨੂੰ ਧੱਕਾ ਦੇਣ ਦੀ ਲੋੜ ਨਹੀਂ, ਕੋਈ ਇਕੱਠੇ ਹੋਣ ਦੀ ਲੋੜ ਨਹੀਂ, ਸਿਰਫ ਤੇ ਸਿਰਫ ਠੀਕ ਕੰਮ ਕਰਨਾ ਸ਼ੁਰੂ ਕਰ ਦਿਓ, ਸਭ ਕੁਝ ਠੀਕ ਹੋ ਜਾਂਦਾ ਜੀ। ਨਵਤੇਜ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਰਮਨ ਜੀ, ਸਤਿ ਸ੍ਰੀ ਅਕਾਲ ਹਰਜੋਤ ਜੀ ਤੇ ਰਾਜਗਨ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਵੀ ਸਪੀਡ ਤੇ ਜਿੱਦਾਂ ਗੱਲ ਕਰਨੀ ਹੈ, ਇੱਕ ਥੋੜੀ ਜਿਹੀ ਟ੍ਰੇਨਿੰਗ ਦੀ। ਜਿੱਦਾਂ ਆਪਾਂ ਟਰੱਕਾਂ ਦੀ ਟ੍ਰੇਨਿੰਗ ਇੱਥੇ ਹੁੰਦੀ ਨਾ ਸਾਰਿਆਂ ਦੀ, ਜਿਹੜੇ ਗੱਡੀਆਂ ਵਾਲੇ ਆ ਤਕਰੀਬਨ ਸਿਰਫ 5 ਜਾਂ 6% ਟ੍ਰੇਨਿੰਗ ਲੈਂਦੇ ਕਿਸੇ ਸਕੂਲ ਕੋਲੋਂ, ਤੇ ਬਾਕੀ ਸਾਰੇ ਉੱਦਾਂ ਹੀ ਜਿੱਦਾਂ ਇੱਕ ਦੂਜੇ ਨੂੰ ਆਪਾਂ ਸਿਖਾ ਦਿੰਦੇ ਆ ਨਾ। ਗੱਡੀ ਆਪਣੀ ਤੇ ਇੱਥੇ ਟੈਸਟ ਦੇ ਸਕਦੇ। ਮੈਂ ਸਪੇਨ ਚੋਂ ਆਇਆ, ਸਪੇਨ ਦੇ ਵਿੱਚ ਪ੍ਰੋਪਰ ਟ੍ਰੇਨਿੰਗ ਸਕੂਲ ਵਾਲੇ ਦਿੰਦੇ ਆ। ਇੱਥੇ ਹੁਣ ਪਰਸੋਂ ਮੇਰੇ ਨਾਲ ਹੈਪਨ ਹੋਣ ਲੱਗਾ ਸੀਗਾ, ਮੈਂ ਚੌਂਕ ਦੇ ਵਿੱਚ ਵੜਿਆ, ਲੋਕਾਂ ਨੂੰ ਚੌਂਕ ਦੇ ਵਿੱਚ ਵੜਨ ਦਾ ਨਹੀਂ ਪਤਾ ਕਈਆਂ ਨੂੰ। ਮੈਂ ਵਿੱਚ ਘੁੰਮਣ ਡਿਆ ਆ, ਟਰੱਕ ਜਾਣ ਡਿਆ ਮੈਂ, ਉਹਨੇ ਲਿਆਣ ਕੇ ਮੋਹਰੇ ਉਹਦੇ ਆਰਵੀ ਪਾਈ ਹੋਈ ਸੀਗੀ ਪਿੱਛੇ ਪਿੱਕੇ ਦੇ ਮਗਰ, ਉਹਨੇ ਵਿੱਚ ਵਾੜ ਦਿੱਤਾ ਟਰੱਕ ਉਹਦੇ ਵਿੱਚ। ਮੈਂ ਬ੍ਰੇਕ ਲਾ ਕੇ ਮਸੀਂ ਰੋਕਿਆ ਟਰੱਕ, ਕਿਉਂਕਿ ਲੋਕਾਂ ਨੂੰ ਜਿਹੜੀ ਕਾਰਾਂ ਵਾਲੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਹੈ ਨਹੀਂ। ਫਿਰ ਰੋਡ ਤੇ ਆ, ਰੋਡ ਦੇ ਉੱਤੇ ਜੇ ਸਪੇਨ ਦੀ ਮੈਂ ਗੱਲ ਕਰਾਂ, ਉੱਥੇ ਜੇ ਕੋਈ ਕਾਰ ਵਾਲਾ ਆ ਉਹ ਘੱਟ ਸਪੀਡ ਤੇ ਕਿਸੇ ਹਾਈਵੇ ਤੇ ਜਾਣ ਡਿਆ, ਉਹਨੂੰ ਵੀ ਉਹ ਟਿਕਟ ਦਿੰਦੇ। ਉਹ ਕਹਿੰਦੇ ਮੈਂ 2 ਵਾਰੀ ਖੁਦ ਫੇਲ ਹੋਇਆ ਸਲੋ ਸਪੀਡ ਕਰਕੇ ਉੱਥੇ ਸਪੇਨ ਦੇ ਵਿੱਚ ਕਾਰ ਦਾ ਲਾਇਸੈਂਸ ਲੈਂਦਾ, ਕਿਉਂਕਿ ਆਪਾਂ ਕਈ ਗੱਡੀਆਂ ਆ ਉਹ 70 ਦੀ ਸਪੀਡ ਆ, ਉਹ 50 ਤੋਂ ਥੱਲੇ ਜਾਣ ਡੀਆਂ, ਉਹ ਗਵਲੀ ਲਾਈਨ ਦੇ ਵਿੱਚ ਜਾਣ ਡੀਆਂ, ਨਾ ਟਰੱਕ ਨੂੰ ਅੱਗੇ ਲੰਘਣ ਦਿੰਦੀਆਂ ਨਾ ਕਿਸੇ ਪਾਸੇ ਜਾਣ ਦਿੰਦੇ। ਕਿਉਂਕਿ ਇੱਥੇ ਜਿਹੜੀ ਗੱਡੀਆਂ ਵਾਲਿਆਂ ਦੀ ਵੀ ਟ੍ਰੇਨਿੰਗ ਜੇਕਰ ਹੋਵੇ ਤੇ ਸਾਰਿਆਂ ਨੂੰ ਬਰੋਬਰ ਪਤਾ ਹੋਵੇ, ਹਰ ਇੱਕ ਰੂਲ ਰੈਗੂਲੇਸ਼ਨ ਦਾ ਪਤਾ ਹੋਵੇ ਵੀ ਹਾਈਵੇ ਦੇ ਵਿੱਚ ਕਿੱਦਾਂ ਚੜ੍ਹਨ। ਜੇ ਗੱਡੀਆਂ ਹਾਈਵੇ ਦੇ ਵਿੱਚ ਜਾਣ ਡੀਆਂ ਤਾਂ ਆਪਾਂ ਤਕਰੀਬਨ ਉਹਦੇ ਨਾਲੋਂ ਥੋੜੀ ਘੱਟ ਹੋਵੇ, ਪਰ ਆਪਾਂ ਉਹਦੇ 'ਚ ਵਾੜਨ ਲਈ ਪਹਿਲਾਂ ਪ੍ਰਪੇਅਰ ਹੋਣਾ ਜ਼ਰੂਰੀ ਆ ਜੀ। ਤੇ ਏਦਾਂ ਦੀ ਟ੍ਰੇਨਿੰਗ ਜੇਕਰ ਇੱਥੇ ਹੋਵੇ ਗੱਡੀਆਂ ਵਾਲਿਆਂ ਦੀ ਵੀ, ਸਾਰਿਆਂ ਦੀ, ਜਿੱਦਾਂ ਟਰੱਕਾਂ ਵਾਲਿਆਂ ਨੂੰ ਵੀ ਹੁੰਦੀ ਆ, ਟਰੱਕਾਂ ਵਾਲਿਆਂ ਦੀ ਪ੍ਰੋਪਰ ਤਾਂ ਨਹੀਂ ਗੀ ਹਾਲੇ ਵੀ, ਪਰ ਉੱਥੇ ਵੀ ਸਪੀਡ ਜਿਹੜੀ ਉੱਥੇ ਵੀ ਡਿਫਰੈਂਸ ਹੈਗਾ ਆ ਗੱਡੀਆਂ ਦਾ ਤੇ ਟਰੱਕਾਂ ਦਾ। ਜਿੱਦਾਂ ਬੱਸ ਦੀ ਸਪੀਡ 100, ਗੱਡੀ ਦੀ 120 ਤੇ ਟਰੱਕ ਦੀ 90 ਆ ਜੀ। ਹਰ ਇੱਕ ਦੀ ਸਪੀਡ ਵੱਖੋ ਵੱਖਰੀ ਆ, ਪਰ ਜਿੱਦਾਂ ਇੱਥੇ ਗੱਡੀਆਂ ਵਾਲਿਆਂ ਨੂੰ ਪੂਰੀ ਟ੍ਰੇਨਿੰਗ ਨਹੀਂ, ਕਈ ਵਾਰੀ ਹੈਪਨ ਇਸੇ ਕਰਕੇ ਹੁੰਦਾ ਕਿਉਂਕਿ ਗੱਡੀਆਂ ਵਾਲਿਆਂ ਨੂੰ ਪੂਰੀ ਟ੍ਰੇਨਿੰਗ ਨਹੀਂ ਮਿਲਦੀ, ਉਹ ਹੌਲੀ ਚੱਲਦੇ ਆ, ਫਰੀਵੇ ਦੇ ਉੱਤੇ ਵੀ ਗੱਡੀ ਮੋਹਰੇ ਕਰ ਦਿੰਦੇ ਆ, ਮਾੜੀ ਜੀ ਲੈਣ ਦੇ ਤੇ ਟਰੱਕ ਦੀ ਜਗ੍ਹਾ ਤਾਂ ਹੁਣ ਅਸੀਂ ਡਿਫਰੈਂਸ ਦਿੱਤਾ ਹੁੰਦਾ ਆ ਵੀ 2-3 ਟਰੱਕ। ਉੱਦਾਂ ਤਾਂ ਸਾਡੇ ਕਰੂਜ਼ ਅਡਾਪਟਰ ਲੱਗੇ ਹੋ ਆ, ਪਰ ਫਿਰ ਵੀ ਅਸੀਂ ਆਪਣੀ ਸੇਫਟੀ ਲਈ ਵੱਧ ਕਰਕੇ ਰੱਖੀ ਦਾ। ਗੱਡੀ ਵਾਲੇ ਲਿਆਣ ਕੇ ਮੂਹਰੇ ਕਰ ਦਿੰਦੇ ਆ, ਉਹ ਮੁੜ ਕੇ ਉਹਦਾ ਡਿਸਟੈਂਸ ਦਾ ਉਹ ਮੁੜ ਕੇ ਅਲਾਰਮ ਵੱਜਣ ਲੱਗ ਪੈਂਦਾ ਸਾਡੇ ਟਰੱਕ ਦੇ ਵਿੱਚ। ਤੇ ਇੱਦਾਂ ਕਰਕੇ ਮੈਂ ਇਹੋ ਚਾਹੁੰਦਾ ਵੀ ਜਿੱਦਾਂ ਇੱਥੇ ਵੀ ਸਰਕਾਰ ਇਹ ਕਰੇ ਵੀ ਟ੍ਰੇਨਿੰਗ ਦੇਵੇ, ਗੱਡੀਆਂ ਵਾਲਿਆਂ ਨੂੰ ਵੀ ਟ੍ਰੇਨਿੰਗ ਹੋਵੇ ਤੇ ਹਰ ਇੱਕ ਚੀਜ਼ ਦਾ ਪਤਾ ਹੋਵੇ ਅਗਲੇ ਨੂੰ ਵੀ ਕਿਹੜੇ ਰੂਲ ਰੈਗੂਲੇਸ਼ਨ ਹੈਗੇ ਆ ਇੱਥੇ ਰੋਡ ਤੇ ਚੱਲਣ ਦੇ। ਥੈਂਕ ਯੂ ਨਤੇਜ ਜੀ, ਥੈਂਕ ਯੂ।
ਬਿਲਕੁਲ ਇਹ ਟ੍ਰੇਨਿੰਗ ਵੀ ਹੈਗੀ ਆ, ਸਭ ਕੁਝ ਹੈਗਾ ਆ। ਇਸ ਵੇਲੇ ਪ੍ਰੋਬਲਮ ਇਹ ਹੈਗੀ ਆ ਕਿ ਇੱਕ ਨਾਰਮਲ ਡਰਾਈਵਰ ਹੈਗਾ, ਇੱਕ ਪ੍ਰੋਫੈਸ਼ਨਲ ਡਰਾਈਵਰ ਹੈਗਾ। ਇਸ ਵੇਲੇ ਹਾਲਾਤ ਇਹ ਆ ਕਿ ਜੇ ਪ੍ਰੋਫੈਸ਼ਨਲ ਡਰਾਈਵਰ ਨੂੰ ਤੁਸੀਂ ਜਿੰਨੇ ਵੀ ਇਸ ਵੇਲੇ ਨਵੇਂ ਲਾਇਸੈਂਸ ਆ ਰਹੇ ਆ, ਪ੍ਰੋਫੈਸ਼ਨਲ ਡਰਾਈਵਰ ਨੂੰ ਜੇ ਲਾਈਨ 'ਚ ਖੜਾ ਕਰ ਲਓ, 50% ਨੂੰ ਸੜਕ ਦੇ ਉੱਤੇ ਸਾਈਨ ਕੀ ਲੱਗੇ ਉਹ ਪੜ੍ਹਨੇ ਨਹੀਂ ਆਉਂਦੇ। ਸੋ ਮੇਰੇ ਖਿਆਲ ਮੈਨੂੰ ਨਹੀਂ ਸਮਝ ਆਉਂਦੀ ਵੀ ਕਿਹੜੀ ਟ੍ਰੇਨਿੰਗ ਇਸ ਵੇਲੇ ਟਰੱਕਿੰਗ ਦੇ ਵਿੱਚ ਆ ਰਹੀ ਆ। ਆਪਾਂ ਕਾਰ ਦੀ ਠੀਕ ਹੈ, ਡੈਫੀਨੇਟਲੀ ਦੇਰ ਆਰ ਸਮ ਪੀਪਲ ਕਿ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਾਰਾਂ ਦੇ ਵਿੱਚ, ਪਰ ਮੈਜੋਰਟੀ ਪੀਪਲ ਕਾਰਾਂ ਵਾਲੇ ਉਹ ਮਤਲਬ ਪਤਾ ਹੁੰਦਾ। ਪਰ ਟਰੱਕਿੰਗ ਦੇ ਵਿੱਚ ਜਿਹੜੀ ਆਹ ਚੀਜ਼ ਆ ਰਹੀ ਆ, ਟਰੱਕਿੰਗ ਦੇ ਵਿੱਚ ਜਿਹੜਾ ਆਹ ਮਾਹੌਲ ਚੱਲ ਰਿਹਾ ਇਸ ਵੇਲੇ ਕਿ 50% ਦੇ ਕਰੀਬ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਰੋਡ ਤੇ ਲੱਗੇ ਸਾਈਨ ਨਹੀਂ ਪੜ੍ਹਨੇ ਆਉਂਦੇ, ਠੀਕ ਹੈ ਨਾ। ਸੋ ਉਹ ਜਿਹੜੀ ਚੀਜ਼ ਆ ਉਹ ਬੜੀ ਡੇਂਜਰਸ ਹੈਗੀ ਆ। ਜੀ, ਸਮਾਂ ਆਪਣਾ ਸਮਾਪਤੀ ਆ। ਇੱਕ ਅੱਧੀ ਕਾਲ ਆਪਾਂ ਹੋਰ ਲੈ ਲੈਂਦੇ ਹਾਂ ਹਰਜੋਤ ਜੀ, ਰਮਨ ਜੀ, ਤੇ ਫਿਰ ਆਪਾਂ ਰੈਪ ਅਪ ਜਿਹੜਾ ਉਹ ਕਰਦੇ ਹਾਂ। ਆਪਣੇ ਅਗਲੇ ਕਾਲਰ ਨੇ ਜੀ ਗੁਰਜਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਢਿੱਲੋਂ ਸਾਹਿਬ ਹੁਣ ਗੱਲ ਕਰਕੇ ਗਏ, ਬਹੁਤ ਵਧੀਆ ਵੀ ਮੇਰੇ 50% ਪ੍ਰੋਫੈਸ਼ਨਲ ਡਰਾਈਵਰ ਨੇ ਨਾ, ਉਹਨਾਂ ਨੂੰ ਬਿਲਕੁਲ ਨੌਲੇਜ ਹੈ ਨਹੀਂ ਉੱਥੇ। ਉਹਦਾ ਰੀਜ਼ਨ ਇਹ ਹੈ ਵੀ ਕਮ ਸੇ ਕਮ ਜਿਹੜੇ ਬੰਦੇ ਨੇ ਪ੍ਰੋਫੈਸ਼ਨਲ ਲਾਇਸੈਂਸ ਲੈਣਾ 1 ਸਾਲ ਉਹ ਕਾਰ ਦਾ ਹੋਵੇ, ਫਿਰ ਉਹ ਟੈਸਟ ਦੇ ਸਕੇ। ਫਿਰ ਜਿਹੜੇ ਸਕੂਲ ਹੈ ਉਹਨਾਂ ਦੀ ਭਾਜੀ ਜ਼ਬਰਦਸਤ ਕਸੂਰ ਆ। ਉਹਨਾਂ ਜੀਪਾਂ ਵਰਗੇ ਟਰੱਕ ਰੱਖੇ ਆ 12-12 ਹਜ਼ਾਰ ਦੇ 11, ਉੱਥੇ ਬੱਚੇ ਨੇ ਕੀ ਸਿੱਖ ਲੈਣਾ, ਕੱਖ ਨਹੀਂ ਸਿੱਖਦੇ। ਤੇ ਫਿਰ ਸੜਕ ਤੇ ਜਾ ਕੇ ਉਹਨਾਂ ਗਲਤੀਆਂ ਕਰਨੀਆਂ ਜਦੋਂ ਵੱਡੇ 70 ਫੁੱਟੇ ਵਾਲੇ ਨਾਲ ਮੱਥਾ ਲਾਉਣਾ ਜਾ ਕੇ। ਇਹ ਬਹੁਤ ਵੱਡਾ ਰੀਜ਼ਨ ਹੈ ਜੀ ਐਕਸੀਡੈਂਟ ਦਾ। ਥੈਂਕ ਯੂ ਭਾਜੀ। ਜੀ, ਥੈਂਕ ਯੂ। ਬਲਜੀਤ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਤਾਂ ਇਹ ਤੁਹਾਨੂੰ ਦੱਸਣਾ, ਮੈਂ 5 ਤਰੀਕ ਨੂੰ ਲੋਡ ਚੱਕਿਆ ਜੀ ਇੱਥੋਂ ਅਲਵਾਮਾ ਸਟੇਟ ਦੇ ਵਿੱਚੋਂ ਚਿਕਨ ਦਾ, ਤੇ ਉਹ ਮੈਨੂੰ ਕਾਲਾ ਕਹਿੰਦਾ ਵੀ ਅੱਗੇ ਨੂੰ ਕੱਲ੍ਹ ਮੈਂ ਡੋਰਾਂ ਲਾ ਕੇ ਤਾਂ ਸੀਲ ਲਾਉਣੀ ਆ ਜੀ। ਜਦ ਮੈਂ ਪਿੱਛੇ ਗਿਆ ਮੈਂ ਦੇਖਿਆ ਲੋਡ ਲੋਕ ਲਾਇਓ, ਉਹਨੇ 1 ਲੋਡ ਲੋਕ ਲਾਇਆ ਸੀਗਾ ਤੇ 2 ਲਾਉਣ ਵਾਲੇ ਸੀਗੇ ਜੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਲੋਡ ਲੋਕ ਲਾ ਲਵਾਂ, ਕਹਿੰਦਾ ਓਕੇ। ਇੱਕ ਉੱਥੇ ਹੋਰ ਕਾਲਾ ਆ ਗਿਆ ਤੇ ਮੈਂ ਅੰਦਰ ਜਾ ਕੇ ਨਾ ਲੋਡ ਲੋਕ ਲਾਉਣ ਲੱਗ ਪਿਆ। ਉਹਨੇ ਦੂਸਰੇ ਬੰਦੇ ਨੂੰ ਸੀਲ ਫੜਾਤੀ, ਕਹਿੰਦਾ ਤੂੰ ਸੀਲ ਲਾ ਤੀ। ਉਹਨੇ ਮੈਨੂੰ ਅੰਦਰੇ ਬੰਦ ਕਰ ਦਿੱਤਾ ਜੀ, ਟ੍ਰੇਲਰ ਦੇ ਵਿੱਚ ਹੀ। ਬਾਹਰ ਕਿੱਦਾਂ ਨਿਕਲੇ? ਮੈਂ ਫਿਰ ਬਹੁਤ ਜ਼ੋਰ ਨਾਲ ਜੀ ਮੈਂ ਲੱਤਾਂ ਮਾਰੀਆਂ ਤਾਂ ਉਹਨੇ ਇੱਕਦਮ ਫਿਰ ਖੋਲਿਆ, ਮਤਲਬ ਸੀਲ ਲਾਈ ਨਹੀਂ ਸੀ, ਜੋ ਬਾਹਰੋਂ ਲੋਕ ਲਾਤਾ ਉੱਦਾਂ ਲਾਤਾ ਜੀ ਹੈਂਡਲ ਜਿਹਾ, ਫਿਰ ਉਹਨੇ ਖੋਲਿਆ ਜੀ। ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹਦਾ ਧਿਆਨ ਰੱਖਣਾ ਚਾਹੀਦਾ ਜੀ। ਵੀ ਉਹਨੇ ਤਾਂ ਦੇਖਿਆ ਨਹੀਂ, ਮੈਨੂੰ ਵੀ ਟਾਰਚ ਟੂਰਚ ਅੰਦਰ ਜਗਾ ਕੇ ਰੱਖਣੀ ਚਾਹੀਦੀ ਸੀਗੀ, ਤਾਂ ਏਦਾਂ ਮੇਰੇ ਨਾਲ ਹੈਪਨ ਹੋ ਗਿਆ। ਜੇ ਉਹ ਬਾਈ ਚਾਂਸ ਸੀਲ ਲਾ ਜਾਂਦਾ ਜਾਂ ਮੈਂ ਤਾਂ ਅੰਦਰ ਜੰਮ ਜਾਣਾ ਸੀ। ਆਹ ਕੰਮ ਹੋਇਆ ਜੀ ਮੇਰੇ ਨਾਲ ਜੀ। ਜਾਂ ਡੋਰ ਨੂੰ ਮਤਲਬ ਹੁਣ ਮੈਂ ਲੋਕ ਲਾਉਣ ਦਾ ਹੁਣ ਸਿਸਟਮ ਕਰਨਾ ਜੀ, ਉੱਥੇ ਮੈਂ ਲੋਕ ਲਾਇਆ ਕਰੂੰਗਾ ਜੀ ਇੱਕ ਪਾਸੇ ਜੀ। ਆਹ ਖੋਲੇ ਤੇ ਆਹ ਬੰਦਾ ਲਾਵੇ, ਏਦਾਂ ਹੋਇਆ ਜੀ ਮੇਰੇ ਨਾਲ ਜੀ। ਇਹੀ ਦੱਸਣਾ ਸੀਗਾ ਜੀ ਮੈਂ। ਥੈਂਕ ਯੂ ਦੱਸਣ ਦੇ ਲਈ। ਬੰਦਾ ਬਚ ਜਾਂਦਾ, ਕੋਈ ਹੋਰ ਧਿਆਨ ਰੱਖਦਾ। ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ, ਬਹੁਤ ਇੰਪੋਰਟੈਂਟ ਹੈਗੀ ਆ। ਤੇ ਨਾਲ ਜਿਹੜੀ ਤੁਸੀਂ ਸੇਫਟੀ ਵੈਸਟ ਪਾ ਕੇ ਜ਼ਰੂਰ ਬਾਹਰ ਨਿਕਲੋ। ਕਈ ਵਾਰੀ ਤੁਹਾਡੇ ਕੱਪੜਿਆਂ ਦੇ ਹਿਸਾਬ ਦੇ ਨਾਲ ਅੰਦਰ ਉਹਨੇ ਨਹੀਂ ਪਤਾ ਲੱਗਦਾ, ਸੇਫਟੀ ਵੈਸਟ ਪਾ ਕੇ ਨਿਕਲੋ, ਸੇਫਟੀ ਵੈਸਟ ਨਾਲ ਪਤਾ ਲੱਗ ਜਾਂਦਾ। ਤੇ ਦੂਸਰੀ ਗੱਲ ਹੈ, ਬਿਲਕੁਲ ਇਹ ਚੀਜ਼ਾਂ ਦਾ ਧਿਆਨ ਰੱਖੋ। ਕਈ ਵਾਰੀ ਛੋਟੀਆਂ ਅਣਗਹਿਲੀਆਂ ਜਿਹੜੀਆਂ ਆ ਉਹ ਤੁਹਾਨੂੰ ਬਹੁਤ ਵੱਡੀ ਪਰੇਸ਼ਾਨੀ 'ਚ ਪਾ ਦਿੰਦੀਆਂ। ਸੋ ਕਿਰਪਾ ਕਰਕੇ ਆਹ ਚੀਜ਼ ਦਾ ਬਿਲਕੁਲ ਧਿਆਨ ਰੱਖੋ। ਅਗਲੇ ਨੂੰ ਆਵਾਜ਼ ਮਾਰ ਕੇ ਕਹੋ ਵੀ ਮੈਂ ਅੰਦਰ ਹੈਗਾ, ਮੈਂ ਅੰਦਰੋਂ ਬੰਦ ਕਰ ਰਿਹਾ। ਸੋ ਬਹੁਤ ਵਧੀਆ ਗੱਲ ਹੈਗੀ। ਥੈਂਕ ਯੂ ਭਾਜੀ। ਥੈਂਕ ਯੂ ਸ਼ੇਅਰ ਕਰਨ ਦੇ ਲਈ। ਬਚਾਅ ਹੋ ਜਾਂਦਾ ਜੀ ਇਹਦੇ ਨਾਲ। ਮੈਗਨੈਟਿਕ ਜਾਂ ਸਟਿੱਕਰ ਨਹੀਂ ਤਾਂ ਬਣਾ ਲਓ, ਸਮਬਡੀ ਇਨਸਾਈਡ, ਉਹ ਪਿੱਛੇ ਜਾਣ ਲੱਗਿਆ ਉੱਤੇ ਟੰਗੇ ਜਾਂ ਕੋਈ ਇੱਦਾਂ ਦੀਆਂ ਚੀਜ਼ਾਂ, ਬੰਦਾ ਕੁਝ ਵੀ ਜਿਹੜੀਆਂ ਚੀਜ਼ਾਂ ਨਾਲ ਐਡ ਕਰ ਸਕਦਾ ਜਿਹਦੇ ਨਾਲ ਜਿਹੜਾ ਉਹ ਬਚਾਅ ਹੋ ਸਕੇ। ਲਾਸਟ ਕਾਲਰ ਨੇ ਬਿਕਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਿਰਫ ਕਰੈਕਟ ਕਰਨਾ ਚਾਹੁੰਦਾ ਸੀ ਕਿ ਅੱਗੇ ਵੀਰ ਜੀ ਆਪਣੇ ਕਹਿ ਕੇ ਗਏ ਕਿ ਜਿਹੜਾ ਆਪਣਾ ਲੋਡਡ ਟਰੱਕ ਆ ਉਹਨੂੰ ਜ਼ਿਆਦਾ ਟਾਈਮ ਲੱਗਦਾ ਰੁਕਣ ਲਈ, ਪਰ ਖਾਲੀ ਜਲਦੀ ਰੁਕ ਜਾਂਦਾ। ਉਹ ਗਲਤ ਆ ਗੱਲ। ਜਿਹੜਾ ਲੋਡਡ ਟਰੱਕ ਆ ਉਹਨੇ ਜਲਦੀ ਰੁਕਣਾ, ਜਿਹੜਾ ਖਾਲੀ ਟਰੱਕ ਆ ਉਹ ਲੌਂਗ ਡਿਸਟੈਂਸ ਲਊਗਾ ਰੁਕਣ ਲਈ। ਇਸ ਚੀਜ਼ ਨੂੰ ਕਲੀਅਰ ਕਰਨਾ ਚਾਹੁੰਦਾ ਸੀ ਮੈਂ। ਨਹੀਂ, ਆਈ ਥਿੰਕ ਮੋਮੈਂਟਮ ਜਿਹੜਾ ਲੋਡਡ ਟਰੱਕ ਜ਼ਿਆਦਾ ਟਾਈਮ ਲੈਂਦਾ, ਜ਼ਿਆਦਾ ਲੈਂਦਾ ਜੀ। ਲੋਡਡ ਟਰੱਕ ਹਮੇਸ਼ਾ ਲੋਡਡ ਟਰੱਕ ਜ਼ਿਆਦਾ ਟਾਈਮ ਲੈਂਦਾ। ਬਿਲਕੁਲ ਗਲਤ ਆ। ਤੁਸੀਂ ਇਸ ਗੱਲ ਨੂੰ ਕਰੈਕਟ ਕਰੋ, ਭਾਵੇਂ ਕਮਰਸ਼ੀਅਲ ਬੁੱਕ ਤੋਂ ਰੀਡ ਕਰੋ। ਜਿਹੜਾ ਲੋਡਡ ਟਰੱਕ ਆ ਇਟ ਵਿਲ ਟੇਕ ਸ਼ਾਰਟ ਡਿਸਟੈਂਸ ਟੂ ਸਟਾਪ। ਜਿਹੜਾ ਬੌਬਟੇਲ ਆ ਜਾਂ ਖਾਲੀ ਟਰੱਕ ਆ ਇਟ ਵਿਲ ਟੇਕ ਲੌਂਗਰ ਟੂ ਸਟਾਪ। ਭਾਜੀ ਆਈ ਥਿੰਕ ਯੂ ਨੀਡ ਟੂ ਲੁੱਕ ਐਂਡ ਯੂ ਨੀਡ ਟੂ ਸਟੱਡੀ ਲਿਟਲ ਬਿਟ ਮੋਰ। ਲੌਂਗ ਜਿਹੜਾ ਹੈਵੀਅਰ ਟਰੱਕ ਹੈਗਾ ਉਹਦੇ ਵਿੱਚ ਲੋਡ ਦੀ ਜਿਹੜਾ ਭਾਰ ਹੈਗਾ ਉਹਦੀ ਆਪਣੀ ਇੱਕ ਮੋਸ਼ਨ ਹੈਗਾ, ਉਹਦਾ ਆਪਣਾ ਇੱਕ ਜਿਹੜਾ ਉਹਦੀ ਸਪੀਡ ਹੈਗੀ ਆ। So loaded truck will always take long time to stop than empty truck. ਹਾਂਜੀ, ਇਹ ਤੁਸੀਂ ਗਲਤ ਕਹਿ ਰਹੇ ਆ ਵੀਰ ਜੀ। ਫਿਜ਼ਿਕਸ ਦਾ ਜਿਹੜਾ ਮੋਮੈਂਟਮ ਵਾਲਾ ਗੱਲ ਟੋਟਲੀ ਤੁਸੀਂ ਫਿਰ ਉਲਟ ਕਰ ਜਾਣੀ ਆ।
ਉਹ ਹੋ ਜਾਣਾ ਆ ਹਾਂ ਇਹ ਗੱਲ ਰਾਜਕਰਨ ਹੈਗੀ ਆ ਕਿ ਜਿਹੜਾ ਖਾਲੀ ਟਰੱਕ ਹੈਗਾ ਉਹ ਖਾਲੀ ਹੈਗਾ, ਉਹ ਬੁੜਕਦਾ ਆ, ਉਹ ਜੰਪ ਕਰਦਾ ਆ, ਉਹ ਉਸ ਰੀਜ਼ਨ ਕਰਕੇ ਉਹ ਸ਼ਾਇਦ ਇਹ ਸੋਚ ਅਨਸੇਫ ਜ਼ਿਆਦਾ ਹੋ ਸਕਦਾ, ਉਹ ਅਨਸੇਫ ਹੋ ਸਕਦਾ, ਉਹ ਟਰੱਕ ਸਕਿਡ ਕਰ ਸਕਦਾ, ਉਹ ਜੈਕਨਾਈਫ ਹੋ ਸਕਦਾ, ਉਹ ਬਹੁਤ ਚੀਜ਼ਾਂ ਹੈਗੀਆਂ। ਜਿਹੜਾ ਬੌਬਟੇਲ ਹੈਗਾ, ਬੌਬਟੇਲ ਤਾਂ ਸਿਰਫ ਉਹ ਟਰੱਕ ਹੈਗਾ, ਉਹ 'ਚ ਟ੍ਰੇਲਰ ਤਾਂ ਹੈ ਹੀ ਨਹੀਂਗਾ। ਸੋ ਆਈ ਡੋਂਟ ਥਿੰਕ ਸੋ ਕਿ ਇਹ ਜਿਹੜੀ ਚੀਜ਼ ਹੈਗੀ ਆ ਇਹ ਰਾਈਟ ਹੈਗੀ ਆ। ਜਿਹੜਾ ਲੋਡਡ ਟਰੱਕ ਹੈਗਾ ਉਹ ਡੈਫੀਨਿਟਲੀ ਲੌਂਗਰ ਟਾਈਮ ਲੈਂਦਾ ਸਟਾਪ ਕਰਨ ਨੂੰ ਦੈਨ ਦ ਐਮਟੀ ਵਨ। ਜੀ ਸਮਾਂ ਸਮਾਪਤ ਹੈ ਜੀ ਹੁਣ ਆਪਣੇ ਤੇ ਕੱਲਾ ਟਰੱਕ ਨਹੀਂ ਆਪਣੇ ਰਮਨ ਜੀ, ਈਵਨ ਜੇ ਬੈਨ ਵਗੈਰਾ ਵੀ ਆ, ਗੱਡੀ ਤੁਹਾਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਮੋਡੈਸਟੋ ਏਰੀਆ 'ਚ ਆਪਣੇ 2 ਪੰਜਾਬੀ ਭਰਾ ਉਹਨਾਂ ਦੀ ਡੈਥ ਹੋ ਗਈ ਸੀ। ਇੱਕਦਮ ਬ੍ਰੇਕ ਲਾਈ ਤੇ ਪਿੱਛੇ ਬੈਨ 'ਚ ਭਾਰ ਸੀ ਤੇ ਉਹ ਬਿਲਕੁਲ ਉਹਨਾਂ ਦੇ ਵਿੱਚੇ ਹੀ ਉਹ ਰਗੜ ਹੋ ਗਿਆ ਸੀ, ਹਨਾ। ਤੇ ਸੋ ਹਜੇ ਸਾਡੇ ਕਾਫੀ ਪੁਆਇੰਟ ਰਹਿ ਗਏ ਆ। ਸੋ ਨੈਕਸਟ ਵੀਕ ਆਪਾਂ ਡਿਸਕਸ ਕਰਾਂਗੇ ਵੀ ਕਿਹੜੇ ਪੁਆਇੰਟਸ ਦੇ ਉੱਤੇ ਜਿਹੜਾ ਨਵਾਂ ਐਡਮਿਨਿਸਟ੍ਰੇਸ਼ਨ ਆ ਉਹ ਚੇਂਜਸ ਆਉਣਗੀਆਂ। ਜਿਹੜਾ ਉਹ ਕਾਫੀ ਇੰਪੋਰਟੈਂਟ ਹੈਗੇ ਪਾਰਕਿੰਗ ਨੂੰ ਲੈ ਕੇ, ਇੰਡੀਪੈਂਡੈਂਟ ਕੰਟਰੈਕਟਰ ਨੂੰ ਲੈ ਕੇ, ਗੈਸ ਨੂੰ ਲੈ ਕੇ, ਕਿਉਂਕਿ ਗੈਸ ਦੀਆਂ ਪ੍ਰਾਈਸਿਸ ਹੈਗੀਆਂ। ਟਰੰਪ ਹੋਣੀ ਕਹਿੰਦੇ ਡਰਿਲ ਬੇਬੀ ਡਰਿਲ, ਸੋ ਇਹਨਾਂ ਨੇ ਡਰਿਲ ਜ਼ਿਆਦਾ ਕਰਨਾ ਆ। ਸੋ ਇਸ ਤੋਂ ਬਿਨਾਂ ਟੈਕਸ ਨੂੰ, ਕਾਰਪੋਰੇਟ ਟੈਕਸ ਨੂੰ ਲੈ ਕੇ ਇਹ ਸਾਰਾ ਆਪਾਂ ਅਗਲੇ ਵੀਰਵਾਰ ਨੂੰ ਡਿਸਕਸ ਕਰਾਂਗੇ। ਹਾਂਜੀ ਹਰਜੋਤ ਭਾਜੀ, ਜੇ ਇੱਕ ਚੀਜ਼ ਹੋਰ ਵੀ ਆ, ਜੇ ਭਰੇ ਟਰੱਕ ਨੂੰ ਤੁਸੀਂ ਜ਼ਿਆਦਾ ਜ਼ੋਰ ਨਾਲ ਰੋਕੋਗੇ ਤੇ ਪਿਛਲਾ ਸਮਾਨ ਜਿਹੜਾ ਉਹ ਤੁਹਾਨੂੰ ਵੀ ਦਰੜ ਕੇ ਅੱਗੇ ਲੰਘ ਸਕਦਾ। ਆਪਾਂ ਬਹੁਤ ਵਾਰੀ ਦੇਖਿਆ ਕਿ ਕੈਬ ਜਿਹੜੀ ਸਮੈਸ਼ ਹੋ ਜਾਂਦੀ ਆ ਲੋਡ ਦੇ ਨਾਲ। ਸੋ ਜਿਹੜਾ ਭਰਿਆ ਟਰੱਕ ਹੈਗਾ ਉਹਨੂੰ ਤੁਸੀਂ ਜਲਦੀ ਰੋਕ ਸਕਦੇ ਹੀ ਨਹੀਂ, ਪਰ ਜੇ ਰੋਕਣ ਦੀ ਕੋਸ਼ਿਸ਼ ਕਰੋਗੇ ਤੇ ਜਿਹੜਾ ਪਿਛਲਾ ਸਮਾਨ ਹੈਗਾ ਉਹ ਤੁਹਾਨੂੰ ਕ੍ਰਸ਼ ਕਰ ਦੂ। ਮੈਂ ਦੱਸ ਦਿੰਦਾ ਜੀ, ਕਹਿੰਦੇ ਨਾ ਵੀ ਪੜ੍ਹੋ, ਤੇ ਚਲੋ ਪੜ੍ਹ ਕੇ ਤੁਹਾਨੂੰ ਦੱਸ ਦਿੰਦਾ ਆ। 80,000 ਪਾਉਂਡ ਦਾ ਟਰੱਕ 65 ਮੀਲ ਤੇ ਜਾਂਦਾ, 525 ਫੁੱਟ ਲੱਗਦੇ ਜੀ ਉਹਨੂੰ ਰੁਕਣ ਨੂੰ। ਤੇ ਜਿਹੜਾ ਖਾਲੀ ਆ 4,000 ਪਾਉਂਡ ਵਾਲਾ ਆ ਉਹਨੂੰ 316 ਫੁੱਟ ਲੱਗਦੇ ਆ ਰੁਕਣ ਨੂੰ, ਸਟਾਪਿੰਗ ਡਿਸਟੈਂਸ ਜਿਹਨੂੰ ਜਿਹੜਾ ਉਹ ਆਖਦੇ ਆ। ਸੋ ਕਾਫੀ ਵੱਡਾ ਫਰਕ ਆ। ਸੋ ਉਹ ਜੋ ਭਾਈ ਸਾਹਿਬ ਕਹਿ ਰਹੇ ਸੀ ਉਹ ਟੋਟਲੀ ਗਲਤ ਸੀਗਾ। ਤੇ ਆਪਾਂ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।